ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज मैं हाँ तुहाडी होस्ट नीलम कौर ते मैं TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰਸ ਸੰਡੇ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਹੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਿਲ ਨੇ। ਆਓ ਨਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी, तुहानू भी तो दुनिया भर च बैठे साडे TV 84 दे दर्शकां नू भी वाहिगुरू जी का खालसा वाहिगुरू जी की फतेह ते साडे मुसलमान भैणां भरावां नू अस्सलाम वालेकुम। जी डॉक्टर साहब जी आनू प्रोग्राम सच्चो सच विच बहुत शुक्रिया। जी डॉक्टर साहब अज 10 जुलाई 2020 26 हाड़ नानक शाही संमत 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, RCN ਕੇਬਲ, ਬੈਲ ਫਾਈਬਰ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਜਿਸ ਤਰ੍ਹਾਂ ਕਿ ਅਸੀਂ ਇਸ ਵੀਕ ਦਾ ਲਾਸਟ ਵਾਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਅੱਜ ਫਰਾਈਡੇ ਹੈ ਸੋ ਅਸੀਂ ਸਭ ਨੂੰ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਤੁਹਾਨੂੰ ਸਭ ਨੂੰ ਖੁਸ਼ ਰੱਖੇ, ਵੀਕਐਂਡ ਤੁਹਾਡਾ ਬਹੁਤ ਹੀ ਵਧੀਆ ਗੁਜ਼ਰੇ। ਸੋ ਜਿਸ ਤਰ੍ਹਾਂ ਕਿ ਪ੍ਰੋਗਰਾਮ ਦੇ ਸ਼ੁਰੂ ਵਿੱਚ ਅਸੀਂ ਜੋ ਖਾਲਿਸਤਾਨ ਦੀ ਜੰਗੇ ਆਜ਼ਾਦੀ ਦੇ ਜੋ ਬਹਾਦਰ ਜਰਨੈਲ ਲਾਭ ਸਿੰਘ ਜੀ ਉਹਨਾਂ ਦਾ ਜੋ 32ਵਾਂ ਜੋ ਸ਼ਹੀਦੀ ਦਿਹਾੜਾ ਹੈ ਸੋ ਜੋ ਸਾਡਾ ਪ੍ਰੋਗਰਾਮ ਹੈ ਉਹਨਾਂ ਦੀ ਯਾਦ ਨੂੰ ਹੀ ਸਮਰਪਿਤ ਹੋਏਗਾ। ਸੋ ਐਤਵਾਰ ਵਾਲੇ ਦਿਨ ਜਿਸ ਤਰ੍ਹਾਂ ਕਿ 12 ਜੁਲਾਈ ਨੂੰ ਉਹਨਾਂ ਦਾ 32ਵਾਂ ਜੋ ਸ਼ਹੀਦੀ ਦਿਹਾੜਾ ਹੈ ਉਹ ਮਨਾਇਆ ਜਾਏਗਾ। ਸੋ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਜੋ ਪਹਿਲਾ ਅੱਜ ਦਾ ਅਹਿਮ ਇਸ਼ੂ ਆਪਾਂ ਤੁਹਾਡੇ ਨਾਲ ਡਿਸਕਸ ਕਰਾਂਗੇ। ਜੋ ਅਹਿਮ ਖਬਰ ਹੈ ਕਿ ਕਿਸ ਤਰ੍ਹਾਂ UP ਪੁਲਿਸ ਨੇ ਕਾਨਪੁਰ ਦੇ ਨੇੜੇ 8 ਪੁਲਿਸੀਆਂ ਨੂੰ ਮਾਰਨ ਵਾਲੇ ਗੁੰਡੇ ਵਿਕਾਸ ਦੁਬੇ ਨੂੰ ਇਵੇਂ ਹੀ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰ ਮੁਕਾਇਆ ਜਿਵੇਂ ਪੰਜਾਬ ਪੁਲਿਸ ਨੇ ਹਜ਼ਾਰਾਂ ਸਿੱਖ ਨੌਜਵਾਨਾਂ ਨੂੰ ਬੀਤੇ ਵਰਿਆਂ ਵਿੱਚ ਮਾਰ ਮੁਕਾਇਆ ਸੀ। ਇਹ ਘਟਨਾ ਇੱਕ ਵਾਰ ਫਿਰ ਸਾਬਿਤ ਕਰਦੀ ਹੈ ਕਿ ਭਾਰਤ ਇੱਕ ਡੈਮੋਕ੍ਰੇਸੀ ਨਾ ਹੋ ਕੇ ਇੱਕ ਗੁੰਡਾਕ੍ਰੇਸੀ ਹੈ। ਸੋ ਇਸ ਬਾਰੇ ਵਿਚਾਰ ਚਰਚਾ ਹੋਏਗੀ, ਨਾਲ ਹੀ ਕਰੋਨਾ ਅਪਡੇਟ ਵੀ ਆਪਾਂ ਡਾਕਟਰ ਸਾਹਿਬ ਕੋਲੋਂ ਜਾਣਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਜੋ ਅੱਜ ਦੀ ਜੋ ਅਹਿਮ ਖਬਰ ਹੈ ਉਸ ਬਾਰੇ ਤੁਹਾਡੀਆਂ ਕੀ ਵਿਚਾਰਾਂ ਨੇ? ਦੇਖੋ, ਭਾਰਤ ਦੀ ਗੁੰਡਾਕ੍ਰੇਸੀ, ਡਰਾਮਾਕ੍ਰੇਸੀ, ਕਾਸਟੋਕ੍ਰੇਸੀ ਇਹ ਸਾਰੇ ਨਾਅਰੇ ਨੇ ਜਿਹੜੇ ਅਕਸਰ ਅਸੀਂ ਜਦੋਂ ਯੂਨਾਈਟਿਡ ਨੇਸ਼ਨਸ ਦੇ ਬਾਹਰ ਜਾਂ ਇਹਨਾਂ ਦੇ ਕੋਈ ਲੀਡਰ ਆਉਂਦੇ ਨੇ ਉਦੋਂ ਲਾਉਂਦੇ ਆ। ਉਸ ਦੀ ਇੱਕ ਤਾਜ਼ਾ ਮਿਸਾਲ ਜਿਹਦੇ ਨਾਲ ਅੱਜ ਸਾਰਾ ਭਾਰਤ ਦਾ ਇਲੈਕਟ੍ਰੋਨਿਕ ਪ੍ਰਿੰਟ ਮੀਡੀਆ, ਉਹਨਾਂ ਦੇ ਟਾਕ ਸ਼ੋਅ ਔਰ ਉਹਨਾਂ ਦੇ ਐਕਸਪਰਟ ਸਾਰੇ ਇਸ ਤੇ ਲੱਗੇ ਹੋਏ ਨੇ, ਉਸ ਦੀ ਗੱਲ ਅਸੀਂ ਕਰਾਂਗੇ। ਪਰ ਉਸ ਤੋਂ ਪਹਿਲਾਂ ਅਸੀਂ ਸਮਝਦੇ ਹਾਂ ਕਿ ਜਿੱਥੇ ਸਾਨੂੰ ਆਪਣੀ ਬੀਤੀ ਸਦੀ 18ਵੀਂ ਸਦੀ, 19ਵੀਂ ਸਦੀ, 20ਵੀਂ ਸਦੀ ਜਾਂ ਸਦੀਆਂ ਦੇ ਇਤਿਹਾਸ ਦੇ ਉੱਤੇ ਫਖਰ ਹੈ ਕਿ ਕਿਵੇਂ ਸਿੱਖ ਕੌਮ ਦੀ ਆਨ ਸ਼ਾਨ ਲਈ ਸਿੱਖ ਕੌਮ ਦੇ ਨੌਜਵਾਨ, ਬਜ਼ੁਰਗ, ਬੱਚੇ ਬੱਚੀਆਂ, ਮਾਤਾਵਾਂ ਉਹਨਾਂ ਨੇ ਆਪਣੇ ਆਪ ਨੂੰ ਭੇਟ ਕੀਤਾ, ਜਿਸ ਨੂੰ ਅਸੀਂ 2 ਵੇਲੇ ਅਰਦਾਸ ਦੇ ਵਿੱਚ ਯਾਦ ਕਰਦੇ ਪਰ ਉਹਨਾਂ ਨੇ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ। ਸੋ ਜਿੱਥੇ ਸਾਡੀ ਧਰਮ ਦੀ ਪਛਾਣ ਜਾਂ ਧਰਮ ਦੀ ਗੱਲ ਹੈ ਉਹ ਸਿੱਧੇ ਤੌਰ ਤੇ ਸਿਆਸਤ ਨਾਲ ਜੁੜੀ ਹੋਈ ਹੈ, ਰਾਜ ਭਾਗ ਨਾਲ ਜੁੜੀ ਹੋਈ ਹੈ, ਪੋਲੀਟੀਕਲ ਆਈਡੈਂਟੀਟੀ ਨਾਲ ਜੁੜੀ ਹੋਈ ਹੈ। ਇਸ ਗੱਲ ਦਾ ਧਿਆਨ ਰਹੇ ਕਿ 18ਵੀਂ ਸਦੀ ਦੇ ਵਿੱਚ ਵੀ ਜਿਹੜੀ ਸਿੱਖਾਂ ਦੀ ਪਰਸੀਕਿਊਸ਼ਨ ਹੋਈ ਸਿਰਫ ਇਸ ਕਰਕੇ ਨਹੀਂ ਕਿ ਉਹ ਇੱਕ ਧਾਰਮਿਕ ਅਕੀਦੇ 'ਚ ਯਕੀਨ ਰੱਖਦੇ ਸਨ ਇਸ ਕਰਕੇ, ਪਰ ਕਿਉਂਕਿ ਜਦੋਂ ਸਿੱਖਾਂ ਨੇ ਜ਼ੁਲਮ ਨੂੰ ਵੰਗਾਰਿਆ ਔਰ ਜ਼ਾਹਰ ਹੈ ਕਿ ਉਸ ਵੰਗਾਰ ਦੇ ਵਿੱਚ 5ਵੇਂ ਪਾਤਸ਼ਾਹ ਦੀ ਸ਼ਹਾਦਤ, 9ਵੇਂ ਪਾਤਸ਼ਾਹ ਦੀ ਸ਼ਹਾਦਤ ਔਰ ਫਿਰ ਜਿਹੜਾ ਦਾਅਵਾ ਸਿੱਖਾਂ ਨੇ ਆਪਣੀ ਪੋਲੀਟੀਕਲ ਸੋਵਰਨਿਟੀ ਦਾ ਠੋਕਿਆ, ਜਿਸ ਨੂੰ 6ਵੇਂ ਪਾਤਸ਼ਾਹ ਨੇ ਜਦੋਂ ਉਸ ਵੇਲੇ ਦੇ ਬਾਦਸ਼ਾਹ ਦੀ ਫੌਜ ਦਾ ਇੱਕ ਬਾਜ ਸ਼ਾਹਜਹਾਂ ਦਾ ਗੁਰੂ ਕੇ ਜਿਹੜਾ ਫੌਜੀ ਖੈਮੇ 'ਚ ਆ ਜਾਂਦਾ ਹੈ ਗੁਰੂ ਕੇ ਬਾਜ ਦੇ ਨਾਲ ਔਰ
ਧੌਂਸ ਨਾਲ ਵਾਪਸ ਮੰਗਦੇ ਨੇ ਬਾਜ ਉਹਨਾਂ ਦੀ ਸ਼ਾਹੀ ਫੌਜ ਵਾਲੇ। ਬਿਲਕੁਲ। ਔਰ ਛੇਵੇਂ ਪਾਤਸ਼ਾਹ ਜਵਾਬ ਦਿੰਦੇ ਨੇ ਕਿ ਤਾਜ ਬਾਜ ਸਭ ਹੂੰ ਹਮ ਲੀਨੋ, ਕਿ ਤੁਸੀਂ ਬਾਜ ਮੰਗਦੇ ਹੋ, ਅਸੀਂ ਹੁਣ ਤਾਜ ਵੀ ਲੈਣੇ। ਸੋ ਜ਼ਾਹਰ ਹੈ ਕਿ ਜਦੋਂ ਕੋਈ ਵੀ ਹਕੂਮਤ ਇਸ ਹੱਦ ਤੱਕ ਇਨਟੋਲਰੈਂਟ ਹੁੰਦੀ ਹੈ ਕਿ ਤੁਹਾਡੇ ਮੁੱਢਲੇ ਹੱਕ ਉੱਥੇ ਮਹਿਫੂਜ਼ ਨਹੀਂ ਹੁੰਦੇ, ਤਾਂ ਫਿਰ ਉਹਨੂੰ ਵੰਗਾਰਨਾ, ਉਸ ਰਸਤੇ ਤੇ ਤੁਰਨਾ ਜਿਹਨੂੰ 10ਵੇਂ ਪਾਤਸ਼ਾਹ ਨੇ ਜ਼ਫਰਨਾਮਾ ਪਾਤਸ਼ਾਹੀ 10ਵੀਂ, ਜਦੋਂ 10ਵੇਂ ਪਾਤਸ਼ਾਹ ਦਾ ਅਸੀਂ ਇਹ ਸ਼ੇਅਰ ਦੁਹਰਾਉਂਦੇ ਕਿ ਚੁੰਕਾਰਜ਼ ਹਮਾ ਹੀਲ ਤੇ ਦਰਗੁਜ਼ਸਤ ਖਲਾਲਸਤ ਬੁਰਦਨ ਬਾ ਸ਼ਮਸ਼ੀਰ ਦਸਤ, ਕਿ ਜੇ ਇਨਸਾਫ ਲੈਣ ਲਈ ਹੋਰ ਸਾਰੇ ਦਰਵਾਜ਼ੇ ਬੰਦ ਹੋ ਜਾਣ ਤੇ ਫਿਰ ਸ਼ਮਸ਼ੀਰ ਨੂੰ ਹੱਥ ਵਿੱਚ ਲੈਣਾ ਇਹ ਰੱਬ ਦੇ ਬੰਦਿਆਂ ਦਾ ਫਰਜ਼ ਵੀ ਹੁੰਦਾ ਹੈ। ਔਰ ਉਹਨਾਂ ਤੇ ਇਹ ਫਰਜ਼ ਜਿਹੜਾ ਹੈ ਉਹ ਆਇਤ ਹੁੰਦਾ ਹੈ ਕਿ ਉਹ ਜ਼ੁਲਮ ਦੇ ਖਿਲਾਫ ਖੜੋ। ਸੋ ਬੀਤੀਆਂ ਸਦੀਆਂ ਦਾ ਇਤਿਹਾਸ ਤਾਂ ਅਸੀਂ ਆਪਣੀ ਅਰਦਾਸ ਦੇ ਵਿੱਚ ਸਮੋਇਆ ਹੋਇਆ, ਪਰ ਅੱਜ ਸਾਡਾ ਇੱਕ ਵੱਡਾ ਤਬਕਾ ਜੋ ਪਿਛਲੀਆਂ 4 ਦਹਾਈਆਂ ਦੇ ਵਿੱਚ ਖਾਸ ਤੌਰ ਤੇ ਸਿੱਖ ਕੌਮ ਨੇ ਮਾਣਮੱਤਾ ਇਤਿਹਾਸ ਸਿਰਜਿਆ, ਭਾਰਤੀ ਫੌਜ ਦੇ ਜ਼ੁਲਮਾਂ ਦਾ ਟਾਕਰਾ ਕਰਦੇ ਆ, ਟੈਂਕਾਂ ਤੋਪਾਂ ਦੇ ਸਾਹਮਣੇ ਛਾਤੀਆਂ ਤਾਣ ਕੇ ਖਲੋਣ ਵਾਲੇ ਯੋਧੇ, ਔਰ ਫਿਰ ਬੜੀ ਸਪਸ਼ਟਤਾ ਦੇ ਨਾਲ ਕੌਮ ਦਾ ਰਾਜ ਭਾਗ, ਕੌਮ ਦਾ ਘਰ ਖਾਲਿਸਤਾਨ ਬਣਾਉਣ ਲਈ ਦਰਿਆਏ ਜਮਨਾ ਤੋਂ ਵਾਘਾ ਤੱਕ ਆਪਣੀ ਫਾਦਰਲੈਂਡ ਨੂੰ, ਆਪਣੀ ਮਦਰਲੈਂਡ ਨੂੰ, ਆਪਣੇ ਗੁਰੂਆਂ ਦੀ ਉਸ ਮੁਕੱਦਸ ਧਰਤੀ ਨੂੰ ਇੰਡੀਅਨ ਆਰਮੀ ਜੈਕਬੂਟ ਤੋਂ ਲਿਬਰੇਟ ਕਰਵਾਉਣ ਲਈ ਜਿਨ੍ਹਾਂ ਯੋਧਿਆਂ ਨੇ ਕੁਰਬਾਨੀਆਂ ਕੀਤੀਆਂ ਨੇ, ਜਿਨ੍ਹਾਂ ਦੀਆਂ ਬਹਾਦਰੀਆਂ ਭਵਿੱਖ ਦੇ ਮੁਸਤਕਬਲ ਦੇ ਇਤਿਹਾਸ ਦਾ ਹਿੱਸਾ ਨੇ, ਉਹਨਾਂ ਵੱਲ ਬਹੁਤ ਵਾਰ ਬਹੁਤਿਆਂ ਵੱਲੋਂ ਗੌਰ ਨਹੀਂ ਕੀਤਾ ਜਾਂਦਾ। ਕਿਉਂਕਿ ਜਿਵੇਂ ਬੀਤੇ ਦੇ ਇਤਿਹਾਸ 'ਚ ਜਿਨ੍ਹਾਂ ਨੇ ਇਤਿਹਾਸ ਸਿਰਜਿਆ ਉਹਨਾਂ ਨੂੰ ਹਕੂਮਤ ਨੇ ਬਾਗੀ ਐਲਾਨਿਆ ਸੀ। ਜਿਵੇਂ ਅਸੀਂ ਜੇ ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਨੇ ਪਹਿਲਾ ਸਿੱਖ ਰਾਜ 1710 ਦੇ ਵਿੱਚ ਸਥਾਪਿਤ ਕੀਤਾ, ਉਹਨਾਂ ਬਾਰੇ ਜੇ ਤੁਸੀਂ ਉਸ ਵੇਲੇ ਦੇ ਕੋਰਟ ਰੈਕਡ ਦੇਖੋ ਤਾਂ ਬੰਦਾ ਲਟੇਰਾ, ਜਾਂ ਅੰਗਰੇਜ਼ੀ ਤੁਸੀਂ ਯੂਰਪੀਅਨਸ ਵੀ ਪਹੁੰਚ ਚੁੱਕੇ ਸੀ, ਬੰਦਾ ਦਾ ਬੈਂਡਿਟ, ਇਹ ਲਫ਼ਜ਼ ਜਿਹੜੇ ਨੇ ਉਹਨਾਂ ਦੇ ਨਾਲ ਸੰਬੋਧਨ ਕੀਤਾ ਜਾਂਦਾ ਸੀ। ਪਰ ਜ਼ਾਹਿਰ ਹੈ ਕਿ ਜਿਹੜੇ ਹਕੂਮਤਾਂ ਦੇ ਬਾਗੀ ਹੁੰਦੇ ਨੇ ਉਹਨਾਂ ਨੂੰ ਕੋਈ ਡਾਕੂ ਕਹੇ, ਲੁਟੇਰਾ ਕਹੇ, ਉਹਨਾਂ ਨੂੰ ਕੋਈ ਦਹਿਸ਼ਤਗਰਦ ਕਹੇ, ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਇਹ ਤਾਂ ਅਲਟੀਮੇਟਲੀ ਉਹਨਾਂ ਕੌਮਾਂ ਦੇ ਫਰੀडम ਫਾਈਟਰ ਹੁੰਦੇ ਨੇ, ਉਹਨਾਂ ਦੀ ਪਛਾਣ ਜਿਹੜੀ ਹੈ ਉਹਨਾਂ ਕੌਮਾਂ ਨੂੰ ਦੇ ਦਿਲਾਂ ਦੇ ਵਿੱਚ ਹੁੰਦੀ ਹੈ, ਉਹਨਾਂ ਦੇ ਇਤਿਹਾਸ 'ਚ ਹੁੰਦੀ ਹੈ, ਜਿਹਦੇ ਲਈ ਉਹਨਾਂ ਨੇ ਆਪਣੀਆਂ ਜ਼ਿੰਦਗੀਆਂ ਕੁਰਬਾਨ ਕੀਤੀਆਂ ਹੁੰਦੀਆਂ ਨੇ। ਸੋ ਜ਼ਾਹਰ ਹੈ ਕਿ ਅੱਜ ਜਦੋਂ ਅਸੀਂ ਅੱਜ ਦਾ ਪ੍ਰੋਗਰਾਮ ਜਿਵੇਂ ਤੁਸੀਂ ਕਿਹਾ ਕਿ ਸਾਡੇ ਮੌਜੂਦਾ ਸੰਘਰਸ਼ ਖਾਲਿਸਤਾਨ ਸੰਘਰਸ਼ ਦੇ ਬਹਾਦਰ ਜਰਨੈਲ, ਬਹਾਦਰ ਯੋਧੇ ਜਰਨਲ ਲਾਭ ਸਿੰਘ, ਜਿਨ੍ਹਾਂ ਦੀ 32ਵੀਂ ਸ਼ਹੀਦੀ ਬਰਸੀ ਜਿਹੜੀ ਹੈ ਉਹ 12 ਜੁਲਾਈ ਨੂੰ ਹੈ, ਜਿਹੜਾ ਕਿ ਐਤਵਾਰ ਹੈ, ਕਿਉਂਕਿ ਅਸੀਂ ਪ੍ਰੋਗਰਾਮ ਹੁਣ ਮੰਡੇ ਕਰਾਂਗੇ ਔਰ ਅਸੀਂ ਅੱਜ ਦਾ ਇਹ ਪ੍ਰੋਗਰਾਮ ਉਹਨਾਂ ਦੀ ਯਾਦ ਨੂੰ ਸਮਰਪਿਤ ਕਰਦੇ ਹਾਂ। ਜਰਨਲ ਲਾਭ ਸਿੰਘ ਇੱਕ ਬੜੀ ਯੂਨੀਕ ਪਰਸਨੈਲਿਟੀ, ਬੇਸ਼ੱਕ ਉਹ ਪੰਜਾਬ ਪੁਲਿਸ ਦੇ ਵਿੱਚ ਨੌਕਰੀ ਕਰਦੇ ਸਨ ਔਰ ਜ਼ਾਹਰ ਹੈ ਕਿ ਜਿਹੜੇ ਪੁਲਿਸ 'ਚੋਂ ਨਿਕਲ ਕੇ ਜਾਂ ਫੌਜ 'ਚੋਂ ਸੰਘਰਸ਼ 'ਚ ਆਉਂਦੇ ਨੇ ਉਹ ਜ਼ਿਆਦਾ ਕਾਮਯਾਬ ਜਰਨੈਲ ਜਾਂ ਸੋਲਜਰ ਵੀ ਸਾਬਤ ਹੁੰਦੇ ਨੇ, ਕਿਉਂਕਿ ਉਹਨਾਂ ਦੀ ਫੌਜੀ ਟ੍ਰੇਨਿੰਗ ਹੁੰਦੀ ਹੈ, ਸ਼ੂਟਿੰਗ ਵੀ ਉਹਨਾਂ ਦੀ ਬੜੀ ਪਰਫੈਕਟ ਹੁੰਦੀ ਹੈ। ਔਰ ਜ਼ਾਹਰ ਹੈ ਕਿ ਉਹ ਜਦੋਂ ਆਪਣਾ ਘਰ-ਬਾਰ ਛੱਡਦੇ ਨੇ, ਜਦੋਂ ਜਰਨਲ ਲਾਭ ਸਿੰਘ ਆਪਣੀ ਸਰਕਾਰੀ ਜਿਹੜੀ ਹੈ ਬੰਦੂਕ ਸਮੇਤ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਕੋਲ ਆਏ ਕਿ ਜੀ ਮੈਂ ਹੁਣ ਕੌਮ ਦੀ ਸੇਵਾ ਲਈ ਆਪਣੇ ਆਪ ਨੂੰ ਸਮਰਪਿਤ ਕਰਦਾ। ਉਹ ਗ੍ਰਸਤੀ ਸਨ, ਉਹਨਾਂ ਦੀ ਸਿੰਘਣੀ ਸਾਹਿਬਾਂ, ਉਹਨਾਂ ਦੇ 2 ਬੇਟੇ ਸਨ ਔਰ ਮੈਂ ਸਮਝਦਾ ਵੀ ਇਹ ਸਾਡੇ ਉਹ ਰੋਲ ਮਾਡਲ ਨੇ ਜਿਨ੍ਹਾਂ ਨੇ ਨਹੀਂ ਦੇਖਿਆ ਕਿ ਬੱਚਿਆਂ ਦਾ ਕੀ ਬਣੇਗਾ, ਸਿੰਘਣੀ ਕਿਵੇਂ ਗੁਜ਼ਾਰਾ ਕਰੇਗੀ, ਇਕੱਲਾ ਗੁਜ਼ਾਰਾ ਨਹੀਂ, ਫਿਰ ਜਿਨ੍ਹਾਂ ਤਸ਼ੱਦਦ ਦੇ ਮਾਹੌਲ 'ਚੋਂ ਗੁਜ਼ਰਨਾ ਪੈਂਦਾ ਹੈ, ਪੁਲਿਸ ਟਾਰਚਰ, ਇੰਟੈਰੋਗੇਸ਼ਨ ਸੈਂਟਰ। ਪਰ ਜਰਨਲ ਲਾਭ ਸਿੰਘ ਨਾ ਸਿਰਫ ਉਹਨਾਂ ਨੇ ਜੂਨ 84 ਦੇ ਘੱਲੂਘਾਰੇ ਵੇਲੇ ਸੰਤ ਪਿੰਡਾਂ ਵਾਲਿਆਂ ਦੇ ਨਾਲ ਅਕਾਲ ਤਖਤ ਸਾਹਿਬ ਨੂੰ ਡਿਫੈਂਡ ਕਰਦੇ ਆ ਜੂਝੇ, ਔਰ ਇਹ ਉਹਨਾਂ ਚੰਦ ਸਿੰਘਾਂ 'ਚੋਂ ਸਨ ਜਿਹੜੇ ਸਰਵਾਈਵ ਵੀ ਕੀਤੇ। ਬੇਸ਼ੱਕ ਉਹਨਾਂ ਦੀ ਹਿਰਾਸਤ ਦੇ ਵਿੱਚ ਗਏ, ਫੌਜ ਦੀ ਜੋਧਪੁਰ ਜੇਲ੍ਹ ਭੇਜਿਆ ਗਿਆ, ਬਹੁਤ ਸਾਰੇ ਕੇਸ ਉਹਨਾਂ ਦੇ ਉੱਤੇ ਬਣਾਏ ਗਏ ਜਿਹੜੇ ਕਿ ਉਹਨਾਂ ਨੇ 82 ਔਰ 84 ਦੇ ਵਿਚਾਲੇ ਬਹਾਦਰੀ ਭਰੇ ਕਾਰਨਾਮੇ ਕੀਤੇ ਸਨ, ਜਿਨ੍ਹਾਂ ਦਾ ਮੈਂ ਜ਼ਿਕਰ ਨਹੀਂ ਕਰਾਂਗਾ, ਕੁਝ ਸਾਡੇ ਤੇ ਵੀ ਪਾਬੰਦੀਆਂ ਨੇ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਰਨਲ ਲਾਭ ਸਿੰਘ ਦਾ ਨਾਂ ਹਾਊਸ ਹੋਲਡ ਨੇਮ ਸੀ, ਘਰੇਲੂ ਨਾਂ ਸੀ,
ਲੋਕ ਉਹਨਾਂ ਦਾ ਨਾਂ ਲੈ ਕੇ ਉਹਨਾਂ ਦੀ ਲੰਬੀ ਉਮਰ ਔਰ ਉਹਨਾਂ ਦੀ ਸਰਵਾਈਵਲ ਦੀ ਅਰਦਾਸ ਕਰਦੇ ਸਨ। ਜੀ। ਔਰ ਫਿਰ ਇੱਕ ਬੜੇ ਡੇਅਰਿੰਗ ਐਕਟ ਦੇ ਵਿੱਚ ਜਦੋਂ ਕਿ ਜਲੰਧਰ ਦੇ ਵਿੱਚ ਉਹਨਾਂ ਨੂੰ ਜੋਧਪੁਰ ਤੋਂ ਲਿਆਂਦਾ ਗਿਆ ਇੱਕ ਕੇਸ ਦੇ ਵਿੱਚ ਪੇਸ਼ੀ ਦੇ ਲਈ ਜਲੰਧਰ ਦੀਆਂ ਕਚਹਿਰੀਆਂ 'ਚ, ਤੇ ਉਸ ਵੇਲੇ ਜਿਹੜੇ ਖਾਲਿਸਤਾਨ ਕਮਾਂਡੋ ਫੋਰਸ ਜਿਹੜੀ ਜਿਹਦੇ ਪਹਿਲੇ ਜਰਨੈਲ ਜਨਰਲ ਜਿਹੜੇ ਨੇ ਹਰੀ ਸਿੰਘ, ਜਿਨ੍ਹਾਂ ਦਾ ਨਾਂ ਖਾਲਿਸਤਾਨ ਐਲਾਨਨਾਮੇ ਦੇ ਵਿੱਚ ਹੈ, ਹਾਲਾਂ ਭਾਈ ਮਨਵੀਰ ਸਿੰਘ ਚਿਹੜੂ ਉਹਨਾਂ ਦਾ ਨਾਂ ਸੀ। ਸੋ ਉਹਨਾਂ ਨੇ ਆਪਣੇ ਸਾਥੀਆਂ ਦੇ ਨਾਲ ਇੱਕ ਬੜਾ ਡੇਅਰਿੰਗ ਅਟੈਕ ਕਰਕੇ ਕਚਹਿਰੀਆਂ ਦੇ ਵਿੱਚ ਜਨਰਲ ਲਾਭ ਸਿੰਘ ਔਰ ਕੁਝ ਹੋਰ ਸਿੰਘ ਜਿਹੜੇ ਸਨ ਉਹਨਾਂ ਨੂੰ ਛਡਾਇਆ। ਹਾਲਾਂਕਿ ਉਸ ਦੇ ਵਿੱਚ 6 ਪੁਲਿਸ ਦੇ ਸਿਪਾਹੀ ਮਾਰੇ ਗਏ ਸਨ, ਜਿਹਦੇ ਲਈ ਅਸੀਂ ਸਮਝਦੇ ਹਾਂ ਕਿ ਭਾਈ ਉਹ ਵੀ ਆਪਣੀ ਡਿਊਟੀ ਕਰਦੇ ਹੁੰਦੇ ਨੇ, ਪਰ ਲੈ ਦੇ ਕੇ ਜਦੋਂ ਤੁਸੀਂ ਹਕੂਮਤ ਦੇ ਖਿਲਾਫ ਆਜ਼ਾਦੀ ਦੀ ਜੰਗ ਲੜਦੇ ਹੋ ਤਾਂ ਫਿਰ ਜਿਹੜੇ ਤੁਹਾਡੇ ਵੀ ਹਕੂਮਤ ਦੇ ਕਰਿੰਦੇ ਹੁੰਦੇ ਨੇ ਉਹ ਦੁਸ਼ਮਣ ਦੀ ਕੈਟਾਗਰੀ 'ਚ ਆ ਜਾਂਦੇ ਨੇ। ਸੋ ਜਨਰਲ ਆਪ ਸਿੰਘ ਨੂੰ ਉਹ ਭਰੀ ਕਚਹਿਰੀ ਜਿੱਥੇ ਕਿ 4 ਚਫੇਰੇ ਪੁਲਿਸ ਦਾ ਜਿਹੜਾ ਉਹ ਗੱਡੀਆਂ ਇੱਧਰ ਉੱਧਰ ਉਹਨਾਂ ਨੂੰ ਸਣੇ ਹੱਥਕੜੀਆਂ ਲੱਗੀਆਂ, ਬੇੜੀਆਂ ਛੜਾ ਕੇ ਲੈ ਗਏ। ਔਰ ਫਿਰ ਜਨਰਲ ਆਪ ਸਿੰਘ ਨੇ ਅਗਲੇ ਹੁਣ ਸਾਲਾਂ ਦੇ ਵਿੱਚ ਜਿਵੇਂ ਜਿਹੜੀ ਹੈ ਧੁੰਮ ਮਚਾਈ, ਭਾਈ ਮਨਵੀਰ ਸਿੰਘ ਚਿਹੜੂ ਜਦੋਂ ਸ਼ਹੀਦ ਹੁੰਦੇ ਨੇ, ਕਿਉਂਕਿ ਉਹਨਾਂ ਨੂੰ ਜਿਹੜਾ ਉਹ ਧੋਖੇ ਦੇ ਨਾਲ ਗ੍ਰਿਫਤਾਰ ਕਰ ਲਿਆ ਗਿਆ ਸੀ ਮਾਡਲ ਟਾਊਨ ਜਲੰਧਰ ਚੋਂ। ਔਰ ਝੂਠਾ ਪੁਲਿਸ ਮੁਕਾਬਲਾ ਜਦੋਂ ਅਸੀਂ ਗੱਲ ਕਰਾਂਗੇ 4 ਚਫੇਰੇ ਵਿਕਾਸ ਦੂਬੇ ਹੋ ਰਿਹਾ, ਪਰ ਇਹਨਾਂ ਨੇ ਕਿਵੇਂ ਸਾਡੇ ਹਜ਼ਾਰਾਂ ਸਿੱਖ ਨੌਜਵਾਨ ਝੂਠੇ ਪੁਲਿਸ ਮੁਕਾਬਲੇ 'ਚ ਮਾਰੇ। ਸੋ ਭਾਈ ਮਨਵੀਰ ਸਿੰਘ ਚਿਹੜੂ ਦਾ ਵੀ ਝੂਠਾ ਪੁਲਿਸ ਮੁਕਾਬਲਾ ਬਣਾਇਆ ਗਿਆ, ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਔਰ ਉਸ ਤੋਂ ਬਾਅਦ ਜਨਰਲ ਲਾਭ ਸਿੰਘ, ਜਿਨ੍ਹਾਂ ਦਾ ਅਸਲੀ ਨਾਂ ਸੁਖਦੇਵ ਸਿੰਘ ਸੀ, ਪਿਆਰ ਦੇ ਨਾਲ ਉਹਨਾਂ ਨੂੰ ਸੁੱਖਾ ਕਹਿੰਦੇ ਸੀ, ਪਰ ਇਹ ਨਾਂ ਜਿਹੜਾ ਲਾਭ ਸਿੰਘ ਸੰਤ ਪਿੰਡਾਂ ਵਾਲਿਆਂ ਨੇ ਹੀ ਦਿੱਤਾ। ਜਦੋਂ ਪਹਿਲੀ ਵਾਰ ਉਹ ਸਰਕਾਰੀ ਆਪਣੇ ਅਸਲੇ ਦੇ ਨਾਲ ਬੰਦੂਕ ਦੇ ਨਾਲ ਪਿੰਡਾਂ ਵਾਲਿਆਂ ਦੇ ਕੋਲ ਆਏ ਤੇ ਉਹਨਾਂ ਨੇ ਕਿਹਾ ਕਿ ਭਾਈ ਤੇਰੇ ਜ਼ਿੰਮੇ ਬਹੁਤ ਕੁਛ ਹੈ, ਤੇਰੇ ਤੋਂ ਪੰਥ ਨੂੰ ਬਹੁਤ ਲਾਭ ਹੋਣਾ। ਸੋ ਇਹ ਲਾਭ ਸਿੰਘ ਨਾਂ ਸੰਤਾਂ ਦਾ ਦਿੱਤਾ ਹੋਇਆ ਸੀ। ਸੋ ਜ਼ਾਹਰ ਹੈ ਕਿ ਸੱਚਮੁੱਚ ਹੀ ਫਿਰ ਉਹਨਾਂ ਨੇ ਉਹ ਕਾਰਨਾਮੇ ਕਰਕੇ ਦਿਖਾਏ ਜਿਹੜੇ ਵੀ ਥੋੜੇ ਬਹੁਤ ਇਸ ਦੌਰ ਤੋਂ ਵਾਕਿਫ ਨੇ ਉਹਨਾਂ ਨੂੰ ਪਤਾ ਹੈ ਕਿ ਵੀ ਕਿੰਨਾ ਖੌਫ ਹਕੂਮਤ ਦੇ ਔਰ ਦੂਸਰਿਆਂ 'ਚ ਵੱਡੇ ਉਹਨਾਂ ਦੇ ਕਾਰਨਾਮੇ। ਔਰ ਜਿਹੜੇ ਈਵਨ ਪੁਲਿਸ ਦੇ ਵਿੱਚ ਜਾਂ ਅਦਰਵਾਈਜ਼ ਪੰਥ ਨੂੰ ਪਿਆਰ ਕਰਨ ਵਾਲੇ ਸੀ, ਉਸ ਸਾਰੇ ਸਮੇਂ ਦੇ ਦੌਰਾਨ ਉਹਨਾਂ ਦੀ ਸ਼ਹਾਦਤ 12 ਜੁਲਾਈ 1988 ਨੂੰ ਹੁੰਦੀ ਹੈ ਧੋਖੇ ਦੇ ਨਾਲ ਟਾਂਡੇ ਦੇ ਵਿੱਚ। ਜਿਵੇਂ ਅਕਾਊਂਟ ਹੈ ਕਿ ਉਹਨਾਂ ਨੂੰ ਜਿਹੜਾ ਉਹ ਜ਼ਹਿਰ ਦੁੱਧ ਦੇ ਵਿੱਚ ਦਿੱਤਾ ਗਿਆ, ਜਿਸ ਵੀ ਘਰ ਨਾਲ ਉਸ ਨੂੰ ਜੋੜਿਆ ਜਾਂਦਾ ਹੈ, ਔਰ ਉਹ ਜਿਹੜੇ ਨੇ ਉਹਨਾਂ ਦੀ ਸ਼ਹਾਦਤ ਹੋਈ। ਲੇਕਿਨ ਇਹਨਾਂ ਸਾਰੇ ਵਰਿਆਂ ਦੇ ਦੌਰਾਨ 2-3 ਸਾਲ 4 ਸਾਲ ਦੇ ਪੀਰੀਅਡ 84 ਤੋਂ ਬਾਅਦ ਵੀ ਜਿਵੇਂ ਉਹਨਾਂ ਨੇ ਆਪਣਾ ਨਾਂ ਕਮਾਇਆ, ਕੌਮ ਦਾ ਨਾਂ, ਕੌਮੀ ਆਜ਼ਾਦੀ ਦੇ ਲਈ। ਪਰ ਐਸਾ ਹੁੰਦਾ ਸੀ ਕਿਉਂਕਿ ਉਹ ਪੰਜਾਬ 'ਚ ਵਿਚਰਦੇ ਸਨ ਤੇ ਕਈ ਵਾਰ ਜਿਹੜੇ ਪੁਲਿਸ ਵਾਲੇ ਜਿਨ੍ਹਾਂ ਨੇ ਉਹਨਾਂ ਦੇ ਨਾਲ ਹੀ ਡਿਊਟੀ ਕੀਤੀ ਹੁੰਦੀ ਸੀ, ਉਹ ਕਿਸੇ ਨਾਕੇ ਤੇ ਨੇ ਜਾਂ ਦੂਜਾ ਤੇ ਉਹ ਆਪਣਾ ਉਹਨਾਂ ਨੇ ਭੇਸ ਬਦਲਿਆ ਹੁੰਦਾ ਸੀ, ਪਰ ਇਸ ਤੋਂ ਤਾਂ ਇਹ ਨਹੀਂ ਹੈ ਵੀ ਪਛਾਣ ਨਹੀਂ, ਤੇ ਉਹ ਵੀ ਸਲੂਟ ਮਾਰ ਕੇ ਉਹਨਾਂ ਨੂੰ ਜਾ ਲੈਣ ਦਿੰਦੇ ਸੀ। ਕਿਉਂਕਿ ਦੇਖੋ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਵੀ ਸਿਕਿਉਰਿਟੀ ਦਸਤੇ ਪੁਲਿਸ ਦੇ ਸਨ ਇੰਦਰਾ ਗਾਂਧੀ ਦੇ। ਸੋ ਕਈ ਵਾਰ ਜਦੋਂ ਅਸੀਂ ਪੁਲਿਸ ਜਾਂ ਫੌਜ ਉਹਨਾਂ ਵਿਚਲੇ ਜਿਹੜੇ ਲੋਕ ਕਰਿੰਦੇ ਨੇ ਹਕੂਮਤ ਦੇ ਉਹਨਾਂ ਦੀ ਗੱਲ ਕਰਦੇ ਹਾਂ, ਫਿਰ ਸਾਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਇਸੇ ਪੁਲਿਸ ਚੋਂ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਨੇ ਇੰਦਰਾ ਗਾਂਧੀ ਨੂੰ ਸਜ਼ਾ ਯਾਫਤਾ ਕੀਤਾ। ਇਸੇ ਚੋਂ ਹੀ ਜਨਰਲ ਲਾਭ ਸਿੰਘ ਔਰ ਹੋਰ ਵੀ ਬਹੁਤ ਸਾਰੇ ਯੋਧੇ ਆਏ। ਇਸੇ ਤਰ੍ਹਾਂ ਜਦੋਂ ਅਸੀਂ ਭਾਰਤੀ ਫੌਜੀਆਂ ਬਾਰੇ ਕਹਿੰਦੇ, ਧਰਮੀ ਫੌਜੀ ਜਿਨ੍ਹਾਂ ਨੂੰ ਕਹਿੰਦੇ ਆ, ਜੂਨ 84 'ਚ ਜਿਨ੍ਹਾਂ ਨੇ ਬੈਰਕਾਂ ਛੱਡੀਆਂ ਔਰ ਕੌਮ ਦੀ ਆਜ਼ਾਦੀ ਦੇ ਨਿਸ਼ਾਨੇ ਵੱਲ ਤੁਰੇ, ਕਿੰਨਿਆਂ ਦੀਆਂ ਸ਼ਹਾਦਤਾਂ ਹੋਈਆਂ। ਔਰ ਉਹਨਾਂ 'ਚੋਂ ਬਾਅਦ 'ਚ ਸਿੱਖ ਸੰਘਰਸ਼ ਦੇ ਵਿੱਚ ਕਿੰਨੇ ਯੋਧੇ ਧਰਮੀ ਫੌਜੀ ਜਿਹੜੇ ਸੀ, ਜਿਨ੍ਹਾਂ ਦੇ ਵਿੱਚ ਭਾਈ ਕਾਰਜ ਸਿੰਘ ਥਾਂਦੇ ਹੈ, ਭਾਈ ਰਛਪਾਲ ਸਿੰਘ ਫੌਜੀ ਹੈ, ਔਰ ਈਵਨ ਬਾਬਾ ਗੁਰਬਚਨ ਸਿੰਘ ਮਾਨੂਚਾਲ ਦੀ ਪਹਿਲੀ ਟ੍ਰੇਨਿੰਗ ਵੀ ਫੌਜ ਦੀ ਸੀ, ਫੌਜ ਚੋਂ ਹੀ ਆਏ ਸਨ ਉਹ ਸਿਗਨਲਸ ਚੋਂ। ਔਰ ਦੂਸਰਾ ਸੋ ਅਸੀਂ ਇਹ ਸਮਝਦੇ ਹਾਂ ਕਿ ਵੀ ਹਮੇਸ਼ਾ ਇਹ ਇੱਕ ਔਰ ਜਨਰਲ ਸੁਬੇਗ ਸਿੰਘ ਜਿਨ੍ਹਾਂ ਨੇ ਮੇਜਰ ਜਨਰਲ ਜਿਹੜੇ ਉਸ ਬੰਗਲਾਦੇਸ਼ ਵਾਰ ਦੇ ਹੀਰੋ ਦੇ ਤੌਰ ਤੇ ਜਿਨ੍ਹਾਂ ਦਾ ਰੋਲ ਸੀ, ਹਾਲਾਂਕਿ ਉਹਨਾਂ ਨੇ ਬਾਅਦ 'ਚ ਦੇਖਿਆ ਕਿ ਭਾਈ ਸਾਨੂੰ ਕਿਵੇਂ ਵਰਤਿਆ, ਔਰ ਉਹਨਾਂ ਨੇ ਅਖੀਰ ਜਿਵੇਂ ਜੂਨ 84 'ਚ ਜਨਰਲ ਸੁਬੇਗ ਸਿੰਘ ਸ਼ਹੀਦ ਹੁੰਦੇ ਨੇ ਔਰ ਜਿਹੜੀ ਸਾਰੀ ਮੋਰਚਾਬੰਦੀ ਹੈ ਔਰ ਜਿਸ ਅੰਦਾਜ਼ ਦੇ ਵਿੱਚ ਉਹਨਾਂ ਨੇ ਫਿਰ ਕੁਛ ਦਰਜਨ ਸਿੰਘਾਂ ਨੇ 72 ਘੰਟੇ ਭਾਰਤੀ ਫੌਜ ਦਾ ਮੁਕਾਬਲਾ ਕੀਤਾ, ਟੈਂਕਾਂ ਤੋਪਾਂ ਦੇ ਸਾਹਮਣੇ ਅੜ ਕੇ ਖਲੋਤੇ, ਸਟ੍ਰੈਟਜੀ ਉਸੇ ਜਨਰਲ ਸੁਬੇਗ ਸਿੰਘ ਦੀ ਸੀ। ਸੋ ਅੱਜ ਵੀ ਇਸ ਪ੍ਰੈਸ ਕਾਨਫਰੰਸ 'ਚ ਵੀ
ਜਿਹੜੀ 2 ਦਿਨ ਪਹਿਲਾਂ ਅਸੀਂ ਕੀਤੀ, ਇੱਕ ਸਵਾਲਕਰਤਾ ਨੇ, ਮੀਡੀਆ ਪਰਸਨ ਨੇ ਪੁੱਛਿਆ ਕਿ ਜੀ ਇਹ ਜਿਹੜੀ ਕਾਲ ਦਿੱਤੀ ਗਈ ਹੈ ਕਿ ਫੌਜੀ ਫੌਜ ਛੱਡ ਦੇਣ, ਸਿੱਖ ਫੌਜੀ, ਜਦੋਂ ਇਹਦੇ ਬਾਰੇ ਮੈਂ ਕਿਹਾ ਜੀ ਗੱਲ ਇਹਨੂੰ ਬਿਲਕੁਲ ਜਿਹੜਾ ਹੈ ਉਹ ਲਿਟਰਲੀ ਇਸ ਸਟੇਟਮੈਂਟ ਨੂੰ ਨਾ ਦੇਖਿਆ ਜਾਏ। ਅਸੀਂ ਇਹ ਸਮਝਦੇ ਹਾਂ ਕਿ ਅਸੀਂ ਇਹ ਆਪਣੇ ਸਿੱਖ ਫੌਜੀਆਂ ਦੇ ਉੱਤੇ, ਸਿੱਖ ਪੁਲਿਸ ਵਾਲਿਆਂ ਤੇ ਛੱਡਦੇ ਹਾਂ ਕਿ ਭਾਈ ਉਹ ਦੇਖਣ ਕਿ ਜਿਨ੍ਹਾਂ ਦੇ ਲਈ ਉਹ ਲੜ ਰਹੇ ਨੇ ਉਹ ਤਾਂ ਉਹਨਾਂ ਨੂੰ ਇੱਕ ਰਾ ਮਟੀਰੀਅਲ ਬਣਾ ਕੇ ਵਰਤ ਰਹੇ ਨੇ। ਇਹ ਉਹੀ ਫੌਜ ਹੈ ਜਿਹੜੇ ਟੈਂਕਾਂ ਤੋਪਾਂ ਦੇ ਨਾਲ ਹਮਲਾ ਕਰਦੀ ਹੈ ਸਾਡੇ ਦਰਬਾਰ ਸਾਹਿਬ ਤੇ, ਔਰ ਉਸ ਦੇ ਲਈ ਧਰਮੀ ਫੌਜੀ ਸਨ ਜਿਹੜੇ ਫੌਜ ਦੇ ਆਪਣੀਆਂ ਨੌਕਰੀਆਂ ਦੀ ਪਰਵਾਹ ਕੀਤੇ ਬਿਨਾਂ, ਆਪਣੀ ਜਾਨਾਂ ਦੀ ਪਰਵਾਹ ਕੀਤੇ ਬਿਨਾਂ ਮੈਦਾਨ ਦੇ ਵਿੱਚ ਕੁੱਦਦੇ ਨੇ। ਫਿਰ ਸਾਡੇ ਸਿੱਖ ਫੌਜੀ, ਸਿੱਖ ਪੁਲਿਸ ਵਾਲੇ ਇਹ ਵੀ ਯਾਦ ਰੱਖਣ ਕਿ ਨਵੰਬਰ 84 ਦੇ ਵਿੱਚ ਜਦੋਂ ਥਾਂ-ਥਾਈਂ ਹਜ਼ਾਰਾਂ ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ ਤਾਂ ਉਹਦੇ 'ਚ ਜੇ ਹਜ਼ਾਰਾਂ ਨਹੀਂ ਤਾਂ ਸੈਂਕੜਿਆਂ ਸਿੱਖ ਸਨ ਜਿਨ੍ਹਾਂ ਦੇ ਫੌਜੀ, ਜਿਨ੍ਹਾਂ ਦੇ ਵਿੱਚ ਕੋਈ ਕਰਨਲ ਹੈ, ਕੋਈ ਮੇਜਰ ਹੈ। ਦਿੱਲੀ ਦੇ ਨੇੜੇ ਇੱਕ ਸਟੇਸ਼ਨ ਦੇ ਉੱਤੇ ਜਿੱਥੇ 30 ਸਿੱਖ ਅਫਸਰਾਂ ਦੀ, ਜਿਨ੍ਹਾਂ 'ਚ ਮੇਜਰ ਵੀ ਹੈ, ਕਰਨਲ ਵੀ ਹੈ, ਕੈਪਟਨ ਵੀ ਹੈ, ਜਿਨ੍ਹਾਂ ਨੂੰ ਭੀੜਾਂ ਨੇ ਜਿਉਂਦੇ ਸਾੜ ਦਿੱਤਾ ਸੀ। ਕਿਉਂਕਿ ਜਦੋਂ ਛੁੱਟੀ ਤੇ ਆਉਂਦੇ ਨੇ ਜਾਂ ਅਦਰਵਾਈਜ਼ ਉਹਨਾਂ ਕੋਲ ਹਥਿਆਰ ਨਹੀਂ ਹੁੰਦੇ ਕੋਈ, ਉਹਨੂੰ ਲਾ ਕੇ ਆਮ ਆਪਣੀ ਜਿਹੜੇ ਲੀਵ ਤੇ ਆਏ ਨੇ। ਸੋ ਉਹ ਕਿੰਨੇ 90 ਤੋਂ ਜ਼ਿਆਦਾ ਡੈੱਡ ਬਾਡੀ ਜਲੰਧਰ ਕੰਟੋਨਮੈਂਟ ਦੇ ਵਿੱਚ ਆਈਆਂ, ਲੱਗ ਰਹੇ ਜਿਹੜਾ ਹਰਿਆਣੇ ਤੋਂ, ਜਿੱਥੇ ਗੱਡੀਆਂ ਦੇ ਵਿੱਚੋਂ ਲਾ ਕੇ ਯੂਨੀਫਾਰਮ, ਕਿ ਵੀ ਉਦੋਂ ਇਹਨਾਂ ਨੂੰ ਨਹੀਂ ਨਜ਼ਰ ਆਇਆ ਕਿ ਵੀ ਇਹ ਫੌਜੀ ਨੇ ਔਰ ਇਹ ਸਾਡੇ ਦੇਸ਼ ਦੇ ਹੁਣ ਤਾਂ ਕਹੀ ਜਾਓ ਜੀ ਬਹਾਦਰ ਯੋਧੇ ਇਹ ਉਹ। ਸੋ ਅਸੀਂ ਇਹ ਸਮਝਦੇ ਹਾਂ ਕਿ ਵੀ ਇਹਨਾਂ ਦੇ ਲਈ ਮਤ ਮਰੋ ਔਰ ਅੱਗੋਂ ਲਈ ਵੀ ਅਸੀਂ ਕੋਸ਼ਿਸ਼ ਕਰੀਏ। ਰਾਜ਼ਕ ਰੱਬ ਹੈ, ਰੱਬ ਨੇ ਰਿਜ਼ਕ ਦੇਣਾ। ਹੁਣ ਮਤ ਦੇਖੀਏ ਕਿ ਭਾਈ ਅਸੀਂ ਰੋਜ਼ੀ ਦੇ ਲਈ ਆਪਣੇ ਬੱਚੇ ਬੱਚਿਆਂ ਨੂੰ ਜਿਹੜਾ ਉਹ ਫੌਜ ਦੇ ਵਿੱਚ ਭੇਜੀਏ। ਸੋ ਮੈਂ ਸਮਝਦਾ ਕਿ 32 ਵਰੇ ਪਹਿਲਾਂ ਜਿਹੜਾ ਬਹਾਦਰੀ ਦਾ ਇਹ ਸਾਡਾ ਯੋਧਾ, ਜਿਹੜਾ ਐਪੀਟੋਮ ਆਫ ਬਰੇਵਰੀ ਮੈਂ ਕਹਾਂਗਾ, ਕਿਉਂਕਿ ਜਨਰਲ ਲਾਭ ਸਿੰਘ ਉਹਨਾਂ ਨੇ ਬਹੁਤ ਸਾਰੇ ਨੌਜਵਾਨਾਂ ਨੂੰ ਇਨਸਪਾਇਰ ਕੀਤਾ। ਖਾਲਿਸਤਾਨ ਕਮਾਂਡੋ ਫੋਰਸ 'ਚ ਬਹੁਤ ਬਹਾਦਰ ਨੌਜਵਾਨ, ਉਹਨਾਂ ਨੇ ਵੱਡੇ ਵੱਡੇ ਕਾਰਨਾਮੇ ਕੀਤੇ। ਉਹਨਾਂ 'ਚੋਂ ਕੁਝ ਜਿਹੜੇ ਬਾਹਰ ਆਏ ਨੇ ਅੱਜ ਵੀ, ਔਰ ਜਨਰਲ ਲਾਭ ਸਿੰਘ ਹੋਰਾਂ ਦਾ ਪਰਿਵਾਰ, ਉਹਨਾਂ ਦੀ ਸਿੰਘਣੀ ਸਾਹਿਬਾ, ਉਹਨਾਂ ਦੇ ਦੋਵੇਂ ਬੱਚੇ ਡਾਲਸ ਟੈਕਸਾਸ 'ਚ ਨੇ, ਲੰਬਾ ਸਮਾਂ ਨਿਊਯਾਰਕ 'ਚ ਰਹੇ। ਔਰ ਮੈਂ ਜਦੋਂ ਵੀ ਡਾਲਸ ਜਾਂਦਾ, ਜਦੋਂ ਮੈਂ ਨਿਊਯਾਰਕ ਵੀ ਸਨ, ਮੇਰੇ ਲਈ ਇਹ ਉਹਨਾਂ ਨੂੰ ਮਿਲਣਾ ਇੱਕ ਪਿਲਗ੍ਰਿਮੇਜ ਹੁੰਦਾ ਕਿ ਭਾਈ ਇਹ ਉਸ ਯੋਧੇ ਦੀ ਆਲ ਔਲਾਦ ਨੇ ਜਿਨ੍ਹਾਂ ਨੇ ਕਿੰਨੀ ਵੱਡੀ ਕੁਰਬਾਨੀ ਕੀਤੀ। ਕਿਉਂਕਿ ਇਹ ਜੇ ਅਸੀਂ ਆਪਣੇ ਯੋਧਿਆਂ ਨੂੰ ਰੈਕਗਨਾਈਜ਼ ਨਹੀਂ ਕਰਾਂਗੇ, ਉਹਨਾਂ ਦੇ ਪਰਿਵਾਰਾਂ ਨੂੰ ਮਾਣ ਤਾਣ ਨਹੀਂ ਦੇਵਾਂਗੇ, ਉੱਥੇ ਤਾਂ ਝੂਠ ਵਾਲਿਆਂ ਨੂੰ ਕਿਵੇਂ ਜਿਹੜੇ 4 ਫੌਜੀ ਕੋਈ ਲੱਖਾਂ ਰੁਪਏ ਸਰਕਾਰ ਦਿੰਦੀ ਹੈ, ਡਰਾਮਾ ਤਿਰੰਗੇ 'ਚ ਲਪੇਟ ਦਿੱਤਾ ਹੈ, ਅੱਗੋਂ ਕੋਈ ਨੌਕਰੀ ਕੋਈ ਦੂਜਾ। ਸਾਡੇ ਤਾਂ ਸ਼ਹੀਦਾਂ ਦੇ ਬੱਚੇ ਸਾਡੇ ਤੋਂ ਖੁਸ਼ ਨੇ, ਉਹ ਤਾਂ ਸਾਡੇ ਤੋਂ ਸਿਰਫ ਪਿਆਰ ਔਰ ਉਹ ਰੈਕਗਨੀਸ਼ਨ ਐਕਸਪੈਕਟ ਕਰਦੇ ਨੇ ਕਿ ਭਾਈ ਸਾਡੇ ਜੇ ਪਿਤਾ ਜਾਂ ਭਰਾ ਜਾਂ ਮਾਤਾ ਜਾਂ ਪਤੀ ਜਿਨ੍ਹਾਂ ਨੇ ਇਸ ਰਸਤੇ ਤੇ ਕੁਰਬਾਨੀ ਕੀਤੀ, ਘੱਟੋ ਘੱਟ ਸਿੱਖ ਕੌਮ ਨੂੰ ਇਹ ਜ਼ਰੂਰ ਰਿਅਲਾਈਜੇਸ਼ਨ ਹੋਏ ਕਿ ਸਾਡੇ ਪਿਆਰਿਆਂ ਨੇ ਆਪਣਾ ਅੱਜ ਦਿੱਤਾ ਹੈ ਤਾਂ ਕਿ ਕੌਮ ਦਾ ਆਉਣ ਵਾਲਾ ਕੱਲ ਮਾਨ ਮੱਤਾ ਹੋਏ, ਸ਼ਾਨ ਮੱਤਾ ਹੋਏ। ਸੋ ਅਸੀਂ ਅੱਜ ਦਾ ਇਹ ਪ੍ਰੋਗਰਾਮ ਇਸ ਬਹਾਦਰ ਯੋਧੇ ਜਰਨਲ ਲਾਭ ਸਿੰਘ ਦੀ ਯਾਦ ਨੂੰ ਸਮਰਪਿਤ ਕਰਦੇ ਹਾਂ। ਔਰ ਜ਼ਾਹਰ ਹੈ ਮੈਂ ਇੱਥੇ ਇਹ ਵੀ ਦੱਸਦੇ ਕਿ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਸਿੱਖ ਸੁਸਾਇਟੀ ਵੱਲੋਂ ਇੱਕ ਪ੍ਰੋਗਰਾਮ ਜਿਹੜਾ ਉਹ ਹਰ ਸਾਲ ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਨੇ ਪਹਿਲਾ ਖਾਲਸਾ ਰਾਜ ਸਥਾਪਿਤ ਕਰਨ ਦੇ ਵਿੱਚ 10ਵੇਂ ਪਾਤਸ਼ਾਹ ਦਾ ਥਾਪੜਾ ਲੈ ਕੇ ਆਏ, ਔਰ ਉਹਨਾਂ ਦੀ ਯਾਦ ਨੂੰ ਸਮਰਪਿਤ ਇੱਕ ਸਮਾਗਮ ਗੁਰਦੁਆਰਾ ਸੰਤ ਸਾਗਰ, ਇਹਦੇ 'ਚ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਸਿੱਖ ਸੁਸਾਇਟੀ ਵੀ ਹੈ ਔਰ ਗੁਰਦੁਆਰਾ ਸੰਤ ਸਾਗਰ ਦੀ ਮੈਨੇਜਮੈਂਟ, ਬਾਕੀ ਜਥੇਬੰਦੀਆਂ, ਉਹਨਾਂ ਦੇ ਸਹਿਯੋਗ ਦੇ ਨਾਲ ਐਤਵਾਰ ਯਾਨੀ ਕਿ ਪਰਸੋਂ ਇਹ ਹੋਏਗਾ। ਗੁਰਦੁਆਰਾ ਸੰਤ ਸਾਗਰ 242-25 ਬ੍ਰੈਡਕ ਐਵਨਿਊ, ਬੈਲਾਰੋਸ ਜਾਂ ਕੁਈਨਸ, ਇਹਦੇ 'ਚ ਸਥਿਤ ਹੈ ਗੁਰਦੁਆਰਾ ਸਾਹਿਬ। ਔਰ ਸਾਡੀ ਟੈਕਨੀਕਲ ਟੀਮ ਇਸ ਨੂੰ ਲਾਈਵ ਵੀ ਟੈਲੀਕਾਸਟ ਕਰੇਗੀ ਦੁਪਹਿਰੇ 12 ਵਜੇ ਤੋਂ 3 ਵਜੇ ਤੱਕ। ਔਰ ਇਸ ਪ੍ਰੋਗਰਾਮ ਦੇ ਵਿੱਚ ਜਿਹੜੇ ਖਾਸ ਤੌਰ ਤੇ ਬੁਲਾਰੇ ਨੇ, ਉਹਨਾਂ ਦੇ ਵਿੱਚ ਹਰਿੰਦਰ ਸਿੰਘ ਜਿਹੜੇ ਕਿ ਸਿੱਖਰੀ ਸੰਸਥਾ ਰਿਸਰਚ ਇੰਸਟੀਚਿਊਟ ਰਨ ਕਰਦੇ ਨੇ, ਚੰਡੀਗੜ੍ਹ ਤੋਂ ਅੱਛੇ ਕਥਾਵਾਚਕ ਨੇ ਜਿਹੜੇ ਕਰੰਟ ਪੀਰੀਅਡ ਦੀ ਗੱਲ ਵੀ ਕਰਦੇ ਨੇ, ਭਾਈ ਅਮਰੀਕ ਸਿੰਘ। ਔਰ ਮੈਨੂੰ ਵੀ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਸਿੱਖ ਸੁਸਾਇਟੀ ਵੱਲੋਂ ਇਨਵੀਟੇਸ਼ਨ ਹੈ, ਸੋ ਮੈਂ ਵੀ ਜ਼ਰੂਰ ਸੰਗਤ ਦੀ
ਜਿਹੜਾ ਹੈ ਉਹ ਹਾਜ਼ਰੀ ਭਰਾਂਗਾ। ਜੀ। ਸੋ ਅਸੀਂ ਹਾਲਾਂਕਿ ਹੁਣ ਬਹੁਤ ਸਾਰੀਆਂ ਅਜੇ ਇhtiyat ਵੀ ਵਰਤਣ ਦੀ ਲੋੜ ਹੈ, ਪਰ ਫਿਰ ਵੀ ਲਾਈਫ ਤਾਂ ਤੁਰਦੀ ਹੈ। ਔਰ ਮੈਂ ਸਮਝਦਾ ਕਿ ਵੀ ਜਿਹੜੇ ਵੀ ਵੀਰ ਭੈਣਾਂ ਇਸ ਪ੍ਰੋਗਰਾਮ ਰਾਹੀਂ ਇਸ ਬਾਰੇ ਜਾਣਕਾਰੀ ਲੈ ਰਹੇ ਨੇ ਉਹ ਜ਼ਰੂਰ ਹਾਜ਼ਰੀ ਭਰਨ। ਜ਼ਾਹਰ ਹੈ ਮੈਂ ਦੇਖ ਰਿਹਾ ਸੀ ਕਿ ਜਿਹੜਾ ਵਿਕਾਸ ਦੁਬੇ ਗੈਂਗਸਟਰ, ਇਸ ਕਹਾਣੀ ਨੂੰ ਔਰ ਜੋ ਹੀ ਕੱਲ ਪ੍ਰੋਗਰਾਮ ਦੇ ਵਿੱਚ ਅਸੀਂ ਮੈਂਸ਼ਨ ਕੀਤਾ ਔਰ ਲੇਟ ਆਵਰਸ 'ਚ ਭਾਈ ਸੁਖਜਿੰਦਰ ਸਿੰਘ ਬਾਜਵਾ ਉਹਨਾਂ ਦਾ ਆ ਗਿਆ, ਉਹ ਕਹਿਣ ਲੱਗੇ ਜੀ ਤੁਹਾਡੀ ਭਵਿੱਖਬਾਣੀ ਠੀਕ ਸਾਬਤ ਹੋਈ, ਉਸ ਨੂੰ ਮਾਰ ਦਿੱਤਾ ਵਿਕਾਸ ਦੁਬੇ ਨੇ। ਜ਼ਾਹਰ ਹੈ ਖਬਰ ਸੀ ਕਿ ਜੀ ਉਹਨੂੰ ਵਿਕਾਸ ਦੁਬੇ ਨੂੰ ਜਿਹਦੀ ਗੈਂਗ ਨੇ 8 ਪੁਲਿਸ ਵਾਲਿਆਂ ਨੂੰ ਮਾਰਿਆ, ਉਸ ਨੇ ਆਪਣੇ ਆਪ ਨੂੰ, ਹਾਲਾਂਕਿ ਇਹਦੇ ਤੇ ਵੀ 2 ਰਾਵਾਂ ਸੀ ਕਿ ਮਹਾਕਾਲ ਮੰਦਰ ਹੈ ਮੱਧ ਪ੍ਰਦੇਸ਼ ਦੇ ਵਿੱਚ, ਕਿ ਉਹਦੇ 'ਚ ਪੁਲਿਸ ਨੇ ਗ੍ਰਿਫਤਾਰ ਕੀਤਾ। ਇਹ ਵੀ ਆਇਆ ਵੀ ਉਹਨੇ ਸਰੈਂਡਰ ਕੀਤਾ। ਜ਼ਾਹਰ ਹੈ ਯੂਪੀ ਦੇ ਵਿੱਚ ਵੀ ਬੀਜੇਪੀ ਦੀ ਹਕੂਮਤ ਹੈ, ਮੱਧ ਪ੍ਰਦੇਸ਼ 'ਚ ਵੀ ਬੀਜੇਪੀ ਦੀ ਹਕੂਮਤ ਹੈ। ਹਾਲਾਂ ਉਹ ਲਗਭਗ 700-800 ਮੀਲ ਗਿਆ ਉਧਰ ਨੂੰ, ਰਾਜਸਥਾਨ 'ਚੋਂ ਵੀ ਲੰਘਿਆ। ਸੋ ਜ਼ਾਹਰ ਹੈ ਕਿ ਵੀ ਇਹ ਗੈਂਗਸਟਰ ਕੋਈ ਆਮ ਗੈਂਗਸਟਰ ਵਾਂਗ ਨਹੀਂ ਸੀ। ਇਹਨੇ ਲਗਭਗ 2 ਦਹਾਕੇ ਬੀਜੇਪੀ ਔਰ ਸ਼ੁਰੂਆਤ ਭਾਵੇਂ ਉਹਨੇ ਪੋਲੀਟੀਕਲੀ ਬਹੁਜਨ ਸਮਾਜ ਪਾਰਟੀ ਨਾਲ ਕੀਤੀ, ਪਰ ਬੀਜੇਪੀ ਦੇ ਹਾਇਰ ਅਪਸ ਤੱਕ ਔਰ ਆਉਣ ਵਾਲੇ ਪੀਰੀਅਡ 'ਚ ਉਹ ਕੈਂਡੀਡੇਟ ਸੀ ਬੀਜੇਪੀ ਦਾ ਕਾਨਪੁਰ ਦੇ, ਉਸ ਤੋਂ ਉਹਨੇ ਬਣਨਾ। ਲੇਕਿਨ ਜਿਹੜਾ ਉਸ ਦੇ ਉੱਤੇ ਬੜੀਆਂ ਡਿਸਕਸ਼ਨਸ ਹੋ ਰਹੀਆਂ ਕਿ ਜੀ ਇੱਕ ਕ੍ਰਿਮੀਨਲ ਕਿਵੇਂ ਇੰਨਾ ਪ੍ਰਭਾਵਸ਼ਾਲੀ ਹੋਇਆ ਕਿ ਵੀ ਉਸ ਨੇ ਉੱਪਰ ਤੱਕ ਪਹੁੰਚ ਬਣਾਈ। ਔਰ ਇਹ ਵੀ ਆਇਆ ਜਦੋਂ 8 ਪੁਲਿਸੀਏ ਮਾਰੇ ਗਏ ਕਿ ਜੀ ਉਹਨਾਂ ਨੇ ਫਾਈਂਡ ਆਊਟ ਕੀਤਾ ਕਿ ਐਕਚੁਅਲੀ ਟਿਪ ਵੀ ਜਿਹੜੀ ਹੈ ਕਿ ਵੀ ਪੁਲਿਸ ਰੇਡ ਹੋਣ ਲੱਗਾ, ਇੱਕ ਡੀਐਸਪੀ SHO ਸਾਰੇ ਵੀ ਫੜ ਲਏ। ਲੇਕਿਨ ਗੱਲ ਕੱਲੀ ਇੱਥੋਂ ਤੱਕ ਨਹੀਂ ਸੀ। ਜ਼ਾਹਰ ਹੈ ਕਿ ਇਹ ਇੱਕ ਨੈਕਸਸ ਜਿਹੜੀ ਭਾਰਤ ਦੇ ਵਿੱਚ ਕ੍ਰਿਮੀਨਲਸ, ਪੋਲੀਟੀਸ਼ੀਅਨਸ, ਬਿਊਰੋਕਰੈਟਸ, ਪੁਲਿਸ, ਸਮਗਲਰਸ, ਇਹਨਾਂ ਸਾਰਿਆਂ ਦੀ ਹੈ। ਇਹ ਨੈਕਸਸ ਦਾ ਜਿਹੜਾ ਹੈ ਇਹ ਉਹ ਪਲੈਕਸਸ ਸੀ, ਜਿਵੇਂ ਉਹ ਹੁੰਦਾ ਹੈ ਆਰਟਰੀਜ਼ ਦਾ, ਜਾਂ ਜਿਵੇਂ ਬਾਅਦ ਉਹਨੂੰ ਬ੍ਰੇਕੀਅਲ ਪਲੈਕਸਸ ਕਹਿੰਦੇ ਨੇ। ਸੋ ਉਹ ਇੱਕ ਪਲੈਕਸਸ ਸੀ। ਔਰ ਜ਼ਾਹਰ ਹੈ ਕਿ ਵਿਕਾਸ ਦੁਬੇ ਕੋਈ ਛੋਟੀ ਨਹੀਂ ਸੀ ਚੀਜ਼, ਜਿਹਨੂੰ ਜੇ ਕਹਿਣਾ ਹੋਏ ਕਿ ਇੱਕ ਉਸ ਨਰਵ ਸੈਂਟਰ ਸੀ ਉਸ ਪਲੈਕਸਸ ਦਾ। ਔਰ ਜਦੋਂ ਉਹ ਫੜਿਆ ਵੀ ਜਾਂਦਾ ਉੱਥੇ ਜ਼ਾਹਰ ਹੈ ਕਿ ਪੈਟਰਨੇਜ ਉਹਨੂੰ ਯੂਪੀ ਦੇ ਬੀਜੇਪੀ ਲੀਡਰਾਂ ਦੇ ਵੀ ਸੀ, ਜਿਨ੍ਹਾਂ 'ਚ ਮਿਨਿਸਟਰ ਦਾ ਨਾਮ ਵੀ ਆ ਰਿਹਾ ਹੈ। ਔਰ ਜ਼ਾਹਰ ਹੈ ਯੋਗੀ ਤੋਂ ਲੈ ਕੇ ਈਵਨ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਜਿਸ ਲੈਵਲ ਦਾ ਐਨਕਾਊਂਟਰ ਝੂਠਾ ਬਣਾਇਆ ਗਿਆ ਹੈ, ਇਹਦੇ 'ਚ ਅਮਿਤ ਸ਼ਾਹ, ਮੋਦੀ ਜਿਹੜੇ ਖੁਦ ਕਾਤਲਾਂ ਦੀ ਜੋੜੀ ਹੈ, ਇਸ ਵੇਲੇ ਤਾਂ ਸਿੱਧਾ ਹੀ ਗੁੰਡਿਆਂ ਦੇ ਕੋਲ ਹੈ ਰਾਜ। ਸੋ ਇਹਨਾਂ ਸਾਰਿਆਂ ਦੀ ਮਿਲੀ ਭੁਗਤ ਹੈ। ਪਰ ਤੁਸੀਂ ਦੇਖੋ ਕਿ ਵੀ ਕਿਵੇਂ ਸਬੂਤ ਮਿਟਾਏ ਜਾਂਦੇ ਨੇ। ਹੁਣ ਪੁਲਿਸ ਦੇ ਉੱਤੇ ਮਾਰਿਆ ਜਾਣਾ ਪੁਲਿਸ ਵਾਲਿਆਂ ਦਾ ਜ਼ਾਹਰ ਹੈ ਵੱਡਾ ਕ੍ਰਾਈਮ ਹੈ, ਔਰ ਗੈਂਗ ਇਹਦੇ ਨਾਂ ਪਿਆ ਵਿਕਾਸ ਦੁਬੇ ਦੀ। ਹੁਣ ਵਿਕਾਸ ਦੁਬੇ ਨੂੰ ਫੜੇ ਜਾਣ ਤੋਂ ਪਹਿਲਾਂ 5 ਇਹਦੇ ਗੈਂਗਸਟਰ ਜਿਹੜੇ ਨੇ ਇਹ ਸਾਰੀ ਗੈਂਗ ਦੇ, ਉਹਨਾਂ ਨੂੰ ਫੜ ਕੇ ਮਾਰਿਆ ਗਿਆ ਐਨਕਾਊਂਟਰ। ਹਾਲਾਂ ਉਹਨਾਂ ਨੇ ਸਰੈਂਡਰ ਕੀਤੇ ਆਪੋ ਆਪਣੀ ਥਾਂ ਤੇ, ਲੇਕਿਨ ਇਹ ਦੱਸਣ ਦੇ ਲਈ ਕਿ ਜੀ ਅਸੀਂ ਪੁਲਿਸ ਬੜੀ ਬਹਾਦਰ ਹੈ ਔਰ ਇਹ ਉਹ, ਲੇਕਿਨ ਸਬੂਤ ਮਿਟਾਉਣ ਦੀ ਗੱਲ ਹੈ। ਹੁਣ ਇਹਨੂੰ ਇਹ ਪਤਾ ਸੀ ਵਿਕਾਸ ਦੁਬੇ ਨੂੰ ਕਿ ਜੇ ਯੂਪੀ ਦੇ ਵਿੱਚ ਮੈਂ ਗ੍ਰਿਫਤਾਰੀ ਦਿੱਤੀ ਮੈਨੂੰ ਮਾਰ ਦੇਣਾ ਉਹਨੇ ਕਿਹਾ ਵੀ ਜ਼ਾਹਰ ਹੈ ਵੀ ਜੇ ਮੈਂ ਦੂਜੀ ਸਟੇਟ 'ਚ ਔਰ ਮੱਧ ਪ੍ਰਦੇਸ਼ 'ਚ ਵੀ ਉਹਦਾ ਪੈਟਰਨ ਹੋਏਗਾ ਬੀਜੇਪੀ ਦਾ, ਉੱਥੇ ਵੀ ਬੀਜੇਪੀ ਦੀ ਹਕੂਮਤ ਹੈ। ਔਰ ਜਿਨ੍ਹਾਂ ਨੇ ਉਹ ਸਾਰੀ ਵੀਡੀਓ ਦੇਖੀ ਹੈ ਕਿ ਉਹ ਮੰਦਰ ਦੇ ਵਿੱਚ ਪਹਿਲਾਂ ਕਿਵੇਂ ਫੋਟੋ ਲਵਾਉਂਦਾ ਹੈ ਔਰ ਬੜੇ ਆਰਾਮ ਨਾਲ ਉਹ ਲੰਗੜਾ ਵੀ ਹੈ, ਢਿੱਡ ਕੱਢਿਆ ਹੋਇਆ ਉਹਨੇ, ਔਰ ਉਹ ਤੁਰਿਆ ਜਾ ਰਿਹਾ ਪੁਲਿਸ ਵਾਲਿਆਂ ਨਾਲ ਇਵੇਂ ਜਿਵੇਂ ਬਰਾਤ ਦੇ ਵਿੱਚ ਜਾਂਦਾ। ਸੋ ਬਿਲਕੁਲ ਐਸ਼ੋਰਡ ਸੀ ਕਿ ਵੀ ਇਹ ਇੱਕ ਕਾਲ ਕਰਕੇ ਉਹਨੇ ਫਿਰ ਜਿੱਥੇ ਮੰਦਰ ਅੰਦਰ ਜਾਣ ਤੋਂ ਪਹਿਲਾਂ ਜਿਹੜੀ ਰਸੀਦ ਕਟਾਈ ਹੈ ਉਹਦੇ 'ਚ ਵੀ ਉਹਦਾ ਨਾਮ ਵਿਕਾਸ ਦੁਬੇ ਹੈ, ਕੋਈ ਉਹਨੇ ਲੁਕੋਇਆ ਨਹੀਂ ਹੈ। ਇੰਨੇ 100 ਮੀਲ ਉਹ ਡਰਾਈਵ ਕਰਕੇ ਗਿਆ। ਹੁਣ ਇਸ ਸਾਰੇ ਦੇ ਬਾਵਜੂਦ ਜੇ ਹੁਣ ਉਹਨੂੰ ਲਿਆਂਦਾ ਜਾ ਰਿਹਾ, ਹਾਲਾਂਕਿ ਪ੍ਰੋਸੀਜਰ ਜਿਹੜਾ ਜੇ ਤੁਸੀਂ ਇੰਡੀਅਨ ਲਾਅ ਦਾ ਵੀ ਦੇਖੋ ਕਿ ਮੱਧ ਪ੍ਰਦੇਸ਼ ਉਹਨੇ ਸਰੈਂਡਰ ਕੀਤਾ, ਜਾਂ ਮੰਨ ਲਓ ਪੁਲਿਸ ਹੀ ਕਹਿੰਦੀ ਹੈ ਜੀ ਫੜਿਆ, ਸੋ ਉਹਦੀ ਜੂਰਿਸਡਿਕਸ਼ਨ ਜਿੱਥੇ ਉਹ ਫੜਿਆ ਗਿਆ ਉਹਦੀ ਅਦਾਲਤ ਹੈ, ਜਿੱਥੇ ਉਹਨੂੰ ਪੇਸ਼ ਕਰਕੇ ਉਸ ਦੇ ਉੱਤੇ ਫਰਦ ਜਿਹੜੀ ਆਇਤ ਕੀਤੀ ਜਾਣੀ ਚਾਹੀਦੀ ਸੀ। ਫਿਰ ਯੂਪੀ ਪੁਲਿਸ ਜਿਹੜੀ ਹੈ, ਕਿਉਂਕਿ ਸਟੇਟਾਂ ਨੇ, ਯੂਪੀ ਜਿਹੜਾ ਹੈ ਉਹਨੂੰ ਆਪਣੇ ਮੁਕੱਦਮਿਆਂ ਦੀ ਬਿਨਾਂ ਤੇ ਮੈਜਿਸਟ੍ਰੇਟ ਦੇ ਕੋਲ ਆਉਂਦੇ ਕਿ ਜੀ ਇਹਨੂੰ ਸਾਡੇ ਹਵਾਲੇ ਕਰੋ। ਫਿਰ ਜਿਹੜਾ ਉਹਨੂੰ ਟ੍ਰਾਇਲ ਕਰਕੇ ਜਿਹੜਾ ਉਹਨੂੰ ਭਾਵੇਂ ਹੈਂਗ ਕਰੋ, ਜੋ ਵੀ ਉਹਦਾ ਕ੍ਰਾਈਮ ਹੈ।
ਲੇਕਿਨ ਇਹਦੇ ਬਾਵਜੂਦ ਕਿ ਉਹਨੇ ਇੱਕ ਚਲਾਕ ਕ੍ਰਿਮੀਨਲ ਜਿਹੜਾ ਪੋਲੀਟੀਸ਼ੀਅਨਸ ਬਿਊਰੋਕਰੈਟ ਸਾਰੇ ਸਿਸਟਮ ਨੂੰ ਸਮਝਦਾ ਸੀ ਕਿ ਔਰ ਉਹਨੇ ਬੜਾ ਆਪਣੇ ਵੱਲੋਂ ਤਾਂ ਕੀਤਾ, ਲੇਕਿਨ ਜਿੱਥੇ ਗੁੰਡਿਆਂ 'ਚੋਂ ਵੱਡਾ ਗੁੰਡਾ ਆਦਿੱਤਿਆਨਾਥ ਯੋਗੀ ਯੂਪੀ ਦਾ ਚੀਫ ਮਿਨਿਸਟਰ ਹੋਏ ਤੇ ਇਹਨਾਂ ਗੁੰਡਿਆਂ ਦਾ ਵੱਡਾ ਗੁੰਡਾ ਮੋਦੀ ਜੀ ਪ੍ਰਾਈਮ ਮਿਨਿਸਟਰ ਹੋਏ ਔਰ ਉਹਦੀ ਗੈਂਗ ਦਾ ਹੀ ਅਮਿਤ ਸ਼ਾਹ ਹੋਮ ਮਿਨਿਸਟਰ ਹੋਏ ਤੇ ਸਈਆਂ ਭੈ ਕੋਤਵਾਲ ਤੋਂ ਡਰ ਕਾਹੇ ਕਾ, ਫਿਰ ਡਰਨ ਦੀ ਕੀ ਲੋੜ ਹੈ, ਕਿਉਂਕਿ ਇਹੀ ਮੋਦੀ ਕ੍ਰੈਡਿਟ ਦੇ ਰਿਹਾ ਹੈ। ਇੱਕ ਪਾਸੇ ਯੂਪੀ ਦੇ ਵਿੱਚ 8 ਪੁਲਿਸ ਵਾਲੇ ਮਾਰੇ ਜਾਂਦੇ ਨੇ, ਝੂਠੇ ਐਨਕਾਊਂਟਰ ਹੋ ਰਹੇ ਨੇ, ਤੇ ਕੱਲ ਮੋਦੀ ਕਹਿ ਰਿਹਾ ਦੇਖੋ ਜਿੰਨੀ ਬ੍ਰਾਜ਼ੀਲ ਦੀ ਆਬਾਦੀ ਹੈ ਉਹ ਜ਼ਿਆਦਾ ਹੈ ਯੂਪੀ ਨਾਲੋਂ, ਜਿੱਥੇ ਕਿ 25 ਕਰੋੜ ਲੋਕ ਜਾਂ 22 ਕਰੋੜ ਰਹਿੰਦੇ ਨੇ ਯੂਪੀ 'ਚ, ਲੇਕਿਨ ਬ੍ਰਾਜ਼ੀਲ 'ਚ ਕੋਵਿਡ-19 ਦੇ ਨਾਲ ਕਿੰਨੇ ਹਜ਼ਾਰ ਲੋਕ ਮਰ ਗਏ, ਲੇਕਿਨ ਯੂਪੀ ਦੇ ਵਿੱਚ ਤਾਂ ਸਾਰੀਆਂ 800 ਮੌਤਾਂ ਹੋਈਆਂ। ਇਹ ਯੋਗੀ ਜੀ ਦਾ ਕਮਾਲ ਹੈ ਕਿ ਉਹਨਾਂ ਨੇ ਕੋਵਿਡ-19 ਦੇ ਨਾਲ ਲੋਕ ਮਰਨ ਨਹੀਂ ਦਿੱਤੇ। ਹੁਣ ਤੁਸੀਂ ਅੰਦਾਜ਼ਾ ਲਾਓ ਵੀ ਇਸ ਤੋਂ ਪਹਿਲਾਂ ਕਿ ਬਾਕੀ ਸਾਰੇ ਚੱਲ ਰਹੇ ਨੇ ਕਿ ਭਾਈ ਇਹਦੇ ਖਿਲਾਫ ਆਦਿੱਤਿਆਨਾਥ ਯੋਗੀ ਨੇ ਕੋਈ ਪਹਿਲਾ ਐਨਕਾਊਂਟਰ ਨਹੀਂ ਹੋਇਆ, ਕਿਉਂਕਿ ਇਸ ਵਾਰ ਇਹਦੇ 'ਚ ਪੰਡਤ ਜੀ ਇਨਵੋਲਵ ਨੇ, ਦੂਬੇ ਸਾਹਿਬ, ਸ਼ਰਮਾ ਜੀ, ਔਰ ਜ਼ਾਹਰ ਹੈ ਕਿ ਵੀ ਕਾਂਗਰਸ ਨੂੰ ਵੀ ਮੌਕਾ ਮਿਲਿਆ ਕਿਉਂਕਿ ਇਹ ਵਿਕਾਸ ਦੂਬੇ ਬੀਜੇਪੀ ਦਾ ਨਾ ਹੁੰਦਾ, ਗੁੰਡਾ ਤਾਂ ਕਾਂਗਰਸ ਦਾ ਹੁੰਦਾ। ਸੋ ਇੱਥੇ ਤਾਂ ਕੋਈ ਫਰਕ ਨਹੀਂ ਹੈ ਕਿ ਵੀ ਕੌਣ ਕਿਹਦਾ ਗੁੰਡਾ ਹੈ, ਸਾਰੇ ਹੀ ਗੁੰਡੇ ਨੇ, ਕਦੇ ਉਹ ਇੱਕ ਦੇ ਬਣ ਜਾਂਦੇ ਨੇ ਕਦੇ ਦੂਜੇ ਦੇ। ਸੋ ਇਹਦੇ ਤੇ ਚਰਚਾ ਹੋਈ ਹੈ। ਅਦਰਵਾਈਜ਼ ਇਸ ਯੋਗੀ ਨੇ ਪਿਛਲੇ ਪੀਰੀਅਡ ਦੇ ਵਿੱਚ 2000 ਤੋਂ ਜ਼ਿਆਦਾ ਐਨਕਾਊਂਟਰ ਯੂਪੀ ਦੇ ਵਿੱਚ ਕੀਤੇ ਨੇ, ਪਰ ਉਹਨਾਂ ਦੇ ਵਿੱਚ ਮਰਨ ਵਾਲੇ ਕਿਉਂਕਿ ਜਾਂ ਮੁਸਲਮਾਨ ਸਨ ਜਾਂ ਦਲਿਤ ਸਨ, ਇਸ ਲਈ ਉਹ ਕਦੇ ਉਹਦੀ ਖਬਰ ਵੀ, ਸੁਪਰੀਮ ਕੋਰਟ ਨੇ ਵੀ ਉਸ ਦੇ ਉੱਤੇ ਹਦਾਇਤ ਕੀਤੀ ਹੋਈ ਹੈ, ਲੇਕਿਨ ਕੌਣ ਪਰਵਾਹ ਕਰਦਾ ਹੈ, ਅਦਾਲਤਾਂ ਵੀ ਇਹਨਾਂ ਦੀਆਂ, ਅਦਰਵਾਈਜ਼ ਵੀ ਇਹਨਾਂ ਦੀਆਂ। ਔਰ ਇਸ ਸਾਰੇ ਮੁੱਦੇ ਦੇ ਉੱਤੇ ਜਦੋਂ ਹੁਣ ਇਹ ਹੈ ਕਿ ਵੀ ਜਦੋਂ ਉਹ ਵਾਪਸ ਆ ਰਹੇ ਆ ਗੱਡੀਆਂ ਦਾ ਕਾਫਲਾ, ਉਹਦੇ 'ਚ ਮੀਡੀਆ ਦੀਆਂ ਵੀ ਗੱਡੀਆਂ ਨੇ ਪਿੱਛੇ। ਕਾਨਪੁਰ ਦੇ ਨੇੜੇ ਜਿਹਦੇ ਨੇੜੇ ਇਹਦਾ ਵਿਕਾਸ ਦੂਬੇ ਦਾ ਪਿੰਡ ਸੀ, ਕਾਫਲੇ ਨੂੰ ਰੋਕ ਲਿਆ ਜਾਂਦਾ ਹੈ, ਜਿਹੜੀ ਮੀਡੀਆ ਵਾਲੀਆਂ ਗੱਡੀਆਂ ਨੇ ਪਿੱਛੇ, ਔਰ ਅੱਧੇ ਘੰਟੇ ਬਾਅਦ ਇਹ ਹੁੰਦਾ ਹੈ ਕਿ ਜੀ ਗੱਡੀ ਪਲਟ ਗਈ ਜਿਹਦੇ 'ਚ ਉਹਨੂੰ ਵਿਕਾਸ ਦੂਬੇ ਨੂੰ ਸੀ, ਔਰ ਉਹਦੇ ਕਿਉਂਕਿ ਹੱਥਕੜੀ ਨਹੀਂ ਸੀ ਲਾਇਆ, ਉਹਨੇ ਇੱਕ ਪਿਸਤੌਲ ਖੋਹਣ ਦੀ ਕੋਸ਼ਿਸ਼ ਕੀਤੀ ਔਰ ਉਹਦੇ ਸੀਨੇ 'ਚ ਗੋਲੀਆਂ, ਕਿਉਂਕਿ ਮੈਡੀਕਲ ਰਿਪੋਰਟ ਹੈ ਕਿ 3 ਗੋਲੀਆਂ ਸੀਨੇ 'ਚ, ਔਰ ਕੋਈ ਜ਼ਖਮੀ ਨਹੀਂ ਹੋਇਆ। ਤੇ ਗੱਡੀ ਵੀ ਐਂ ਜਿਵੇਂ ਉਹ ਨਿਆਣੇ ਖੇਡਦੇ ਕਿਸੇ ਚੀਜ਼ ਨੂੰ ਟੇਢਾ ਐਵੇਂ ਟਿਕਾਈ ਹੋਈ ਹੈ। ਹੁਣ ਜੇ ਕੋਈ ਅੱਗੇ ਗੱਡੀ ਹੈ, ਕੋਈ ਪਿੱਛੇ ਹੈ, ਕੋਈ ਵਿੱਚ ਵੱਜਦੀ ਹੈ, ਕੋਈ, ਪਰ ਉਹ ਬੰਦਾ ਜਿਹੜਾ ਕਿ ਮੰਦਰ 'ਚੋਂ ਜਦੋਂ ਨਿਕਲਦਾ ਤੇ ਲੰਗੜਾ ਕੇ ਤੁਰ ਰਿਹਾ ਹੈ ਤੇ ਉਹਦੇ ਕੋਲ ਉਹਨੇ ਕਿਹੜੀ ਪਿਸਤੌਲ ਖੋਹ ਲਈ, ਢਿੱਡੋਂ ਨੇ ਕੱਢਿਆ ਹੋਇਆ ਬਾਹਰ ਜਿਵੇਂ ਸੱਪ ਨੇ ਡੱਡੂ ਖਾਦਾ ਹੁੰਦਾ ਹੈ, ਔਰ ਕਿਹੜੇ ਪਾਸਿਓਂ ਉਹ ਦੌੜਨ ਲੱਗਾ ਤੇ ਕਿੱਧਰ ਨੂੰ ਦੌੜਨ ਲੱਗਾ। ਜਿਹੜੇ ਉਹਨਾਂ ਦੇ ਬਿਲਕੁਲ ਜਿਹੜੇ ਚਮਚੇ ਨੇ ਉਹ ਵੀ ਇਹਨੂੰ ਐਨਕਾਊਂਟਰ ਕਈ ਤਾਂ ਕਹਿ ਰਹੇ ਵਾਹ 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 ਸ਼ਾਬਾਸ਼ ਸ਼ਾਬਾਸ਼, ਕਿਆ ਯੋਗੀ ਜੀ ਨੇ ਕਹਾ। ਇਹ ਇਵੇਂ ਹੀ ਹੋਣਾ ਚਾਹੀਦਾ, ਚੀਅਰਿੰਗ, ਕਿਉਂਕਿ ਲਾਅ ਦੀ ਸੁਸਾਇਟੀ ਜਾਂ ਲਾਅ ਤਾਂ ਹੈ ਹੀ ਨਹੀਂ, ਪਹਿਲਾਂ ਹੀ ਗੁੰਡਿਆਂ ਦੇ ਹੱਥ ਸੀ। ਔਰ ਕੁਦਰਤੀ ਮੈਂ ਇਸ ਸਾਰੇ ਪੀਰੀਅਡ 'ਚ, ਇਸ ਤੋਂ ਪਹਿਲਾਂ ਕਿ ਮੈਂ ਚਰਚਲ ਜਿਹਨੇ ਜਦੋਂ ਹਾਊਸ ਆਫ ਕਾਮਨਸ ਦੇ ਵਿੱਚ ਇੰਡੀਆ ਦੀ ਫਰੀडम ਦਾ ਬਿੱਲ ਪੇਸ਼ ਹੋਇਆ ਤੇ ਉਦੋਂ ਜਿਹੜੀ ਗੱਲ, ਚਰਚਲ ਦੀ ਪਾਰਟੀ ਹਾਰ ਚੁੱਕੀ ਸੀ, ਹਾਲਾਂਕਿ ਖੁਦ ਉਹ ਅਜੇ MP ਸੀ, ਉਹਨੇ ਜਿਹੜੀ ਸਟੇਟਮੈਂਟ ਦਿੱਤੀ, ਉਹ ਜਿਹੜਾ ਕਿ ਅੱਜ ਹਰ ਪਲ ਇਹਨਾਂ 70-72 ਸਾਲਾਂ ਦੇ ਇਹਨਾਂ ਦੇ ਰਾਜ ਦਾ ਸਾਬਤ ਕਰਦਾ ਹੈ ਕਿ ਹਾਊ ਟਰੂ ਵਾਸ ਚਰਚਲ। ਪਰ ਉਹਦੀ ਗੱਲ ਕਰਨ ਤੋਂ ਪਹਿਲਾਂ ਮੈਂ ਦੱਸ ਦਿਆਂ ਕਿ ਭਾਈ ਯੂਪੀ ਦੇ ਵਿੱਚ ਇਹ ਐਨਕਾਊਂਟਰ ਜਾਂ ਦੂਜਾ ਤਾਂ ਚੱਲ ਰਿਹਾ ਹੈ, ਪੰਜਾਬ ਦੇ ਵਿੱਚ ਪੰਜਾਬ ਪੁਲਿਸ ਨੇ ਸੈਂਟਰ ਦੀ ਹੋਮ ਮਿਨਿਸਟਰੀ ਏਜੰਸੀਆਂ ਦੇ ਕਹਿਣ ਤੇ ਕੀ ਕੀਤਾ, ਇਸ ਦੇ ਜੇ ਦੇਖਿਆ ਜਾਏ ਤੇ ਇੱਕ ਨਹੀਂ ਹਜ਼ਾਰਾਂ ਐਨਕਾਊਂਟਰ ਪੰਜਾਬ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਸਿੱਖ ਨੌਜਵਾਨਾਂ ਦੀ ਪੂਰੀ ਇੱਕ ਪੀੜ੍ਹੀ ਮਾਰ ਮੁਕਾਈ ਗਈ। ਔਰ ਇਸ ਵੇਲੇ ਪੰਜਾਬ ਡਾਕੂਮੈਂਟੇਸ਼ਨ ਐਡਵੋਕੇਸੀ ਪ੍ਰੋਜੈਕਟ ਵਾਲਿਆਂ ਦੀ ਪੈਟੀਸ਼ਨ ਹੈ ਪੰਜਾਬ ਐਂਡ ਹਰਿਆਣਾ ਹਾਈ ਕੋਰਟ, ਜਿਹਦੇ 'ਚ ਇਹਨਾਂ ਨੇ ਜਿਹੜਾ ਬੜੀ ਮਿਹਨਤ ਦੇ ਨਾਲ ਆਪਣਾ ਕੇਸ ਤਿਆਰ ਕੀਤਾ ਹੈ। 8000 ਤੋਂ ਜ਼ਿਆਦਾ ਕੇਸਾਂ ਦਾ ਡਾਟਾ ਇਸ ਜਿਹੜੀਆਂ ਨੇ ਇਸ ਪ੍ਰੋਜੈਕਟ ਦੇ ਥੱਲੇ, ਪੰਜਾਬ ਡਾਕੂਮੈਂਟੇਸ਼ਨ ਐਡਵੋਕੇਸੀ ਪ੍ਰੋਜੈਕਟ ਦੇ ਥੱਲੇ ਸਬਮਿਟ ਕੀਤਾ ਹੋਇਆ ਹੈ ਉਹਨਾਂ ਨੇ, ਜਿਹਦੇ 'ਚ ਕਿ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਸਿੱਖ ਨੌਜਵਾਨ ਮਾਰੇ ਗਏ। 8000 ਕੇਸ ਨੇ, ਉਹਦੀ ਹੀਅਰਿੰਗ ਚੱਲ ਰਹੀ ਹੈ। ਔਰ ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਇਹ ਤਾਂ ਐਨਕਾਊਂਟਰ ਡੈਥਸ ਦੀ ਗੱਲ ਹੈ। ਦੋ ਕਿਸਮ ਦੇ ਟੈਕਨੀਕੈਲਿਟੀ ਹੈ। ਇੱਕ ਹੈ ਕਿ ਜਦੋਂ ਹੁਣ ਜ਼ਾਹਰ ਹੈ ਕਿ ਵੀ ਇੱਕੋ ਹੀ ਹਾਲਤ ਦੇ ਵਿੱਚ ਪੁਲਿਸ ਗੋਲੀ ਚਲਾਉਣ ਦਾ ਹੱਕ ਰੱਖਦੀ ਹੈ, ਕਿਸੇ ਵੀ ਮੁਕਾਬਲਾ ਜਿਹਨੂੰ ਟਰੂ ਐਨਕਾਊਂਟਰ ਕਿਹਾ ਜਾ ਸਕਦਾ ਹੈ, ਜੇ ਉਹਨਾਂ ਦੇ ਉੱਤੇ ਹਮਲਾ ਹੁੰਦਾ
ਇਨ ਸੈਲਫ ਡਿਫੈਂਸ। ਸੋ ਜੇ ਸੈਲਫ ਡਿਫੈਂਸ ਦੇ ਵਿੱਚ ਉਹ ਚਲਾਉਂਦੇ ਨੇ ਗੋਲੀ, ਉਹ ਮਰ ਜਾਂਦਾ ਹੈ ਜਾਂ ਪੁਲਿਸ ਵਾਲਾ ਮਰ ਜਾਂਦਾ, ਉਹ ਐਨਕਾਊਂਟਰ ਹੈ। ਔਰ ਮੈਨੂੰ ਯਾਦ ਹੈ ਕਿ ਜਦੋਂ 1988-99 ਦੇ ਵਿੱਚ ਮੈਂ ਕੈਲੀਫੋਰਨੀਆ ਸੀ ਔਰ ਉਦੋਂ ਅਜੇ ਸਿੱਖ ਅਸਾਈਲਮ ਕੇਸ ਦੀ ਅਪਰੂਵਲ ਸ਼ੁਰੂ ਨਹੀਂ ਸੀ ਹੋਈ, ਔਰ ਉੱਥੇ ਇੱਕ ਅਟਾਰਨੀ ਮਹਿੰਦਰ ਸਿੰਘ ਸਨ ਜਿਨ੍ਹਾਂ ਨੇ ਪਹਿਲਾ ਕੇਸ ਜਿੱਤਿਆ, ਔਰ ਬਾਅਦ ਦੇ ਵਿੱਚ ਰਾਬਰਟ ਜੌਬ ਇੱਕ ਜੂਇਸ਼ ਅਟਾਰਨੀ ਜਿਹਦਾ ਹੁਣ ਵੀ ਉਹਨਾਂ ਦੀ ਅੱਛੀ ਲਾ ਫਰਮ ਹੈ, ਉਹਨੇ ਕੇਸ ਲੈਣੇ ਸ਼ੁਰੂ ਕੀਤੇ। ਤੇ ਹੁਣ ਜਿਹੜੇ ਨੌਜਵਾਨ ਸਫ਼ਰ ਕਰਦੇ ਸੀ, ਕਿਸੇ ਦਾ ਭਰਾ ਮਾਰਿਆ ਸੀ ਝੂਠੇ ਪੁਲਿਸ ਮੁਕਾਬਲੇ 'ਚ, ਕਿਸੇ ਦਾ ਕੋਈ ਹੋਰ, ਤੇ ਉਹ ਜਦੋਂ ਆਪਣੀ ਸਟੇਟਮੈਂਟ ਦਿੰਦੇ ਸੀ ਤੇ ਉਹ ਇਹ ਕਹਿੰਦੇ ਸੀ ਕਿ ਜੀ ਪੁਲਿਸ ਨੇ ਉਹਨੂੰ ਫੇਕ ਐਨਕਾਊਂਟਰ 'ਚ ਮਾਰਤਾ। ਤੇ ਅਮਰੀਕਨਾਂ ਦੀ ਲੈਂਗੁਏਜ ਤਾਂ ਇਹ ਹੈ ਨਹੀਂ ਸੀ। ਉਹ ਫਿਰ ਸ਼ੁਰੂ ਦੇ ਵਿੱਚ ਹੋਏ ਵੀ ਉਹਨਾਂ ਨੂੰ ਲੱਗੇ, ਕਿਉਂਕਿ ਇੱਥੇ ਸੋਚਿਆ ਵੀ ਨਹੀਂ ਜਾ ਸਕਦਾ ਕਿ ਵੀ ਕੋਈ ਜਿਹੜਾ ਫੜ ਕੇ ਤੁਹਾਨੂੰ ਪੁਲਿਸ ਮਾਰਦੀ ਹੈ। ਫਿਰ ਜਿਹੜਾ ਲਫ਼ਜ਼ ਹੁਣ ਵੀ ਬਹੁਤ ਸਾਰੀਆਂ ਜਿਹੜਾ ਉਹਨੂੰ ਉਸ ਵੇਲੇ ਮੈਂ ਸੁਜੈਸਟ ਕੀਤਾ, ਮੈਂ ਕਿਹਾ ਜੀ ਸਟੇਜਡ ਐਨਕਾਊਂਟਰ, ਔਰ ਹੁਣ ਬਹੁਤ ਸਾਰੀਆਂ ਸਟੇਟਮੈਂਟਸ ਇਹ ਹੁੰਦਾ ਹੈ ਫੇਕ ਸਟੇਜਡ ਐਨਕਾਊਂਟਰ, ਕਿ ਵੀ ਤੁਸੀਂ ਫੜਿਆ, ਤੁਹਾਡੇ ਕੋਲ ਹੈ ਔਰ ਤੁਸੀਂ ਮਾਰ ਕੇ ਕਿਹਾ ਜੀ ਮੁਕਾਬਲੇ 'ਚ ਮਾਰਿਆ ਗਿਆ, ਹਾਲਾਂਕਿ ਉਹ ਬੰਦਾ ਭਾਵੇਂ ਕਈ ਹਫ਼ਤਿਆਂ ਤੋਂ ਤੁਹਾਡੀ ਕਸਟਡੀ 'ਚ ਹੋਏ, ਪਰ ਤੁਸੀਂ ਉਹਨਾਂ ਦੀ ਗ੍ਰਿਫਤਾਰੀ ਨਹੀਂ ਪਾਈ, ਗ੍ਰਿਫਤਾਰੀ ਸ਼ੋ ਹੀ ਨਹੀਂ ਕੀਤੀ ਇਸ ਸਾਰੇ 'ਚੋਂ। ਸੋ ਇਹ ਜਿਹੜੇ ਫੇਕ ਸਟੇਜ ਐਨਕਾਊਂਟਰ ਨੇ ਇਹ ਤਾਂ ਥਾਊਜ਼ੈਂਡਸ 'ਚ ਹੈ ਹੀ ਨੇ। ਇਹਨੂੰ ਐਨਕਾਊਂਟਰ ਕਹਿੰਦੇ ਨੇ ਜਿਹੜਾ ਫੇਕ ਹੈ ਜਾਂ ਸਟੇਜਡ ਹੈ, ਔਰ ਇੱਕ ਹੈ ਜਿਹਨੂੰ ਕਸਟੋਡੀਅਲ ਡੈਥ ਕਹਿੰਦੇ ਨੇ। ਕਸਟੋਡੀਅਲ ਡੈਥ ਇਹ ਹੈ ਵੀ ਬੰਦਾ ਤੁਸੀਂ ਫੜ ਲਿਆ, ਉਹਦੀ ਤੁਸੀਂ ਅਰੈਸਟ ਵੀ ਪਾ ਦਿੱਤੀ, ਰਿਪੋਰਟ ਵੀ FIR ਵੀ ਲਿਖੀ ਗਈ, ਔਰ ਉਹਨੂੰ ਤੁਸੀਂ ਆਪਣੀ ਕਸਟਡੀ 'ਚ ਲੈ ਕੇ ਇੰਨਾ ਟੌਰਚਰ ਕੀਤਾ ਕਿ ਇੱਕ ਜਿਹੜਾ ਉਹ ਮਰ ਗਿਆ, ਕੋਈ ਹਫ਼ਤੇ ਬਾਅਦ ਮਰ ਗਿਆ, ਕੋਈ 4 ਦਿਨ ਬਾਅਦ ਮਰ ਗਿਆ। ਸੋ ਉਸ ਤੋਂ ਇਲਾਵਾ ਵੀ ਇਹਨਾਂ ਨੇ ਇੱਕ ਢੰਗ ਲੱਭਿਆ ਸੀ ਵੀ ਜਦੋਂ ਮਰ ਜਾਂਦਾ ਸੀ ਟੌਰਚਰ ਕਰਦਿਆਂ ਇੰਟਰੋਗੇਸ਼ਨ 'ਚ, ਕਸਟਡੀ ਸ਼ੋਅ ਕੀਤੀ ਹੁੰਦੀ ਸੀ, ਉਦੋਂ ਇਹ ਕਹਿੰਦੇ ਸੀ ਕਿ ਦੌੜ ਗਿਆ ਜੀ, ਉਹਨੂੰ ਅਸੀਂ ਲਿਜਾ ਰਹੇ ਸੀ, ਹਥਿਆਰ ਬਰਾਮਦ ਕਰਨ ਲਈ ਲਿਜਾ ਰਹੇ ਸੀ ਔਰ ਉਹ ਦੌੜ ਗਿਆ। ਔਰ ਇਹ ਇਹਨਾਂ ਦੀ ਆਪਣੀ ਰਿਪੋਰਟ ਹੈ 2015 'ਚ ਜੁਡੀਸ਼ੀਅਲ ਆਫੀਸਰ ਦਾ ਇੱਕ ਉਹਨਾਂ ਨੇ ਜਿਹਨੂੰ ਪ੍ਰਾਵਧਾਨ ਕਹਿੰਦੇ ਨੇ ਰੱਖਿਆ ਕਿ ਭਾਈ ਜੇ ਕਸਟੋਡੀਅਲ ਡੈਥ ਹੋਏ ਤਾਂ ਹਰ ਕਸਟੋਡੀਅਲ ਡੈਥ ਦੀ ਇਨਵੈਸਟੀਗੇਸ਼ਨ ਹੋਏਗੀ। ਲੇਕਿਨ ਈਵਨ ਉਹ ਦੌਰ ਤਾਂ ਸਿੱਖਾਂ ਦਾ ਛੱਡ ਦਿਓ, ਜਿਹੜਾ ਐਨਕਾਊਂਟਰ ਬਣਾਏ 2005 ਤੋਂ 2018 ਤੱਕ 1373 ਕਸਟੋਡੀਅਲ ਡੈਥਸ ਹੋਈਆਂ। 1373 ਉਸ ਪੀਰੀਅਡ ਜਦੋਂ ਕੋਈ ਮੂਵਮੈਂਟ ਨਹੀਂ ਚੱਲ ਰਹੀ, ਔਰ ਸਿਰਫ 298 ਮਾਮਲਿਆਂ 'ਚ ਉਹਦੀ ਇਨਵੈਸਟੀਗੇਸ਼ਨ ਮਾਰਕ ਹੋਈ, ਉਹਦੇ 'ਚੋਂ ਵੀ ਕੁਛ ਨਹੀਂ ਨਿਕਲਿਆ। ਔਰ ਇੱਕ ਤਾਂ ਪਾਰਟ ਇਹ ਹੈ। ਫਿਰ ਅਸੀਂ ਦੇਖਦੇ ਪੰਜਾਬ ਜਿਹੜੇ ਐਨਕਾਊਂਟਰਸ ਦਾ ਦੂਜਾ ਹਿੱਸਾ ਸੀ, ਹਰਮਨ ਸਿੰਘ ਨਾਂ ਦੇ ਬੰਦੇ ਨੂੰ ਉਹਨਾਂ ਨੇ ਭਗੌੜਾ ਡਿਕਲੇਅਰ ਕੀਤਾ ਕਿ ਜੀ ਉਹ ਦੌੜ ਗਿਆ, ਉਹਦੇ ਸਿਰ ਤੇ ਇਨਾਮ ਰੱਖਿਆ 10 ਲੱਖ ਦਾ 15 ਲੱਖ ਦਾ, ਉਹਨਾਂ ਦੇ ਕਾਬੂ ਨਹੀਂ ਆ ਰਿਹਾ। ਹੁਣ ਉਹ ਪੈਸਾ ਜਿਹੜੀ 90,000 ਦੇ ਕਰੀਬ ਬਾਉਂਟੀਜ਼ ਜਿਹੜੀਆਂ ਸਰਕਾਰ ਤੋਂ ਲੈਣੀਆਂ ਸੀ, ਉਹਨਾਂ ਨੇ ਕੋਈ ਹੋਰ ਸਿੱਖ ਨੌਜਵਾਨ ਚੁੱਕ ਕੇ ਮਾਰ ਕੇ ਉਹਨੂੰ ਹਰਮਨ ਸਿੰਘ ਸਾਬਤ ਕਰ ਦੇਣਾ, ਉਹਦਾ ਉਹ ਪੈਸੇ ਵੀ ਲੈ ਲੈਣੇ ਕਿ ਜਿਹੜਾ ਪ੍ਰਾਈਸ ਉਹਦੇ ਸਿਰ ਦਾ ਮੁੱਲ ਰੱਖਿਆ ਹੋਇਆ ਸੀ। ਔਰ ਹੁਣ ਇੱਕ ਪਾਸੇ ਤਾਂ ਔਰ ਕਿਹੜਾ ਇੱਕ ਬੇਗੁਨਾਹ ਮਾਰ ਦਿੱਤਾ ਹਰਮਨ ਸਿੰਘ ਕਹਿ ਕੇ ਉਦੋਂ ਸਾਹਮਣੇ ਆਇਆ ਕਿ ਜਦੋਂ ਹਰਮਨ ਸਿੰਘ 25 ਸਾਲ ਬਾਅਦ ਬਾਹਰ ਆ ਗਿਆ, ਜਦੋਂ ਸਾਰਾ ਮੁੱਕ ਗਿਆ, ਉਹ ਕਹਿੰਦੇ ਵੀ ਤੂੰ ਤਾਂ ਮਰ ਗਿਆ ਸੀ, ਉਹ ਕਹਿੰਦੇ ਵੀ ਮੈਂ ਤਾਂ ਫਲਾਣੇ ਸਟੇਟ 'ਚ ਨਿਕਲ ਗਿਆ ਜਾਂ ਫਲਾਣੇ ਮੁਲਕ 'ਚ ਚਲਾ ਗਿਆ। ਹੁਣ ਉਹਦੀ ਥਾਂ ਤੇ ਕੌਣ ਮਾਰਿਆ? ਇਹ ਕਿੰਨੇ ਹਜ਼ਾਰ ਇਸ ਕਿਸਮ ਦੇ ਕੇਸ ਨੇ ਜਿਹੜੇ ਅਸਲੀ ਦੀ ਥਾਂ ਤੇ ਹੋਰ ਮਾਰ ਕੇ ਇਨਾਮ ਲੈ ਹੋਏ ਨੇ। ਔਰ ਇਸ ਸਾਰੇ 'ਚ ਜੇ ਤੁਸੀਂ ਦੇਖੋ ਕਿ ਕੁੱਲ ਮਿਲਾ ਕੇ ਹੋਰ ਗੁੰਡਾ ਰਾਜ ਕੀ ਹੁੰਦਾ ਕਿ ਵੀ ਉਹਨਾਂ ਨੇ ਕਿ ਭਾਈ ਹੁਣ ਜਦੋਂ ਕਿ ਸੇਕ ਲੱਗਣਾ ਸ਼ੁਰੂ ਹੁੰਦਾ ਹੈ ਔਰ ਲੋਕਾਂ ਨੂੰ ਨਜ਼ਰ ਆ ਰਿਹਾ ਕਿ ਭਾਈ ਇਹ ਤਾਂ ਬਿਲਕੁਲ ਹੀ ਗੁੰਡਾ ਰਾਜ ਹੈ। ਔਰ ਮੈਂ ਕਲੋਜ਼ਿੰਗ ਤੋਂ ਪਹਿਲਾਂ ਜਿਹੜੀ ਚਰਚਲ ਨੇ ਜਦੋਂ ਹਾਊਸ ਆਫ ਕਾਮਨਸ ਦੇ ਵਿੱਚ ਇੰਡੀਆ ਫਰੀडम ਐਕਟ ਪੇਸ਼, ਔਰ ਇਹ ਹੁੰਦੀ ਹੈ ਜਦੋਂ ਅਸੀਂ ਸਟੇਟਸਮੈਨ ਕਹਿੰਦੇ ਆ ਵੀ ਚਰਚਲ ਇੱਕ ਸਟੇਟਸਮੈਨ ਸੀ ਤੇ ਉਹ ਕਿਵੇਂ ਦੇਖ ਸਕਦਾ ਸੀ। ਔਰ ਉਸ ਵੇਲੇ ਲੇਬਰ ਪਾਰਟੀ ਦੀ ਹਕੂਮਤ ਸੀ, ਮਿਸਟਰ ਐਟਲੀ ਪ੍ਰਾਈਮ ਮਿਨਿਸਟਰ ਸੀ, ਔਰ ਚਰਚਲ ਨੇ ਕਿਹਾ ਪਾਵਰ will go to the hands of rascals, rogues, freebooters. All Indian leaders will be of low caliber and men of straw. They will have sweet tongues and silly hearts. They will fight amongst themselves for power and India will be lost in political squabbles. और नाड़ ने फिर क्या कि blood of those
ਮਿਲੀਅਨਸ ਆਫ ਇੰਡੀਅਨਸ ਵਿਲ ਬੀ ਔਨ ਯੋਰ ਹੈਡ ਮਿਸਟਰ ਐਟਲੀ। ਹੁਣ ਇਹ ਐਗਜ਼ੈਕਟ ਇਹ ਹੈ ਕਿ ਵੀ ਇਹ ਤੁਸੀਂ ਫਰੀडम ਦੇ ਕੇ ਤਾਕਤ ਉਹਨਾਂ ਦੇ ਹੱਥਾਂ 'ਚ ਦੇ ਰਹੇ ਹੋ ਜਿਹੜੇ ਬਦਮਾਸ਼ ਨੇ, ਜਿਹੜੇ ਗੁੰਡੇ ਨੇ, ਜਿਹੜੇ ਡਾਕੂ ਨੇ। ਫਰੀਬੂਟਰ ਹੁੰਦਾ ਪਲੰਡਰਰ, ਲੂਟਰ। ਔਰ ਇਹ ਜਿਹੜੇ ਨੇ, ਜਿਹੜੇ ਭਾਰਤ ਦੇ ਲੀਡਰ ਉਸ ਵੇਲੇ, ਹਾਲਾਂ ਗਾਂਧੀ, ਨਹਿਰੂ, ਇਹ ਕਲਾਸ ਸੀ ਪਟੇਲ ਦੀ, ਉਹਨੇ ਕਿਹਾ ਕਿ ਇਹ ਅੱਗੋਂ ਜਿਹੜੇ ਆਉਣ ਵਾਲੇ ਨੇ ਇਹ ਵੀ ਲੋ ਕੈਲੀਬਰ ਨੇ, ਮੈਨ ਆਫ ਸਟਰਾ, ਕੱਖੋਂ ਹੌਲੇ ਲੋਕ। ਇਹ ਕੱਖੋਂ ਹੌਲੇ ਲੋਕਾਂ ਦੇ ਹੱਥ ਤੁਸੀਂ ਪਾਵਰ ਦੇ ਰਹੇ ਹੋ। ਇਹਨਾਂ ਦੇ ਵਿਲ ਹੈਵ ਸਵੀਟ ਟੰਗਸ ਐਂਡ ਸਿਲੀ ਹਾਰਟਸ। ਇਹਨਾਂ ਦੇ ਦਿਲ ਬੇਈਮਾਨ ਔਰ ਜ਼ਬਾਨਾਂ ਮਿੱਠੀਆਂ, ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ। ਇਹਦੀ ਟ੍ਰਾਂਸਲੇਸ਼ਨ ਹੀ ਕੀਤੀ ਹੈ ਇਹਨੇ, ਚਰਚਲ ਨੇ, ਕਿ ਵਿਦ ਦਾ ਸਵੀਟ ਟੰਗਸ ਐਂਡ ਸਿਲੀ ਹਾਰਟਸ ਦੇ ਵਿਲ ਫਾਈਟ ਅਮੰਗਸ ਦੈਮਸੈਲਵਸ ਫॉर ਪਾਵਰ। ਹੁਣ ਉਹ ਬੀਜੇਪੀ ਕਹਿੰਦੀ ਹੈ ਜੀ ਸਾਡੇ ਗੁੰਡੇ ਨਹੀਂ ਨੇ, ਕਾਂਗਰਸ ਕਹਿੰਦੀ ਹੈ ਤੁਹਾਡੇ ਹੈ, ਬੀਜੇਪੀ ਕਹਿੰਦੀ ਹੈ ਜੀ ਬਹੁਜਨ ਸਮਾਜ ਪਾਰਟੀ ਦੀ ਹੈ। ਚੋਣ ਤੇ ਇਹਨੇ ਵਿਕਾਸ ਦੁਬੇ ਨੇ ਪਹਿਲਾਂ ਚੋਣ ਲੜੀ ਸੀ। ਹੁਣ ਤੁਹਾਡਾ ਗੁੰਡਾ ਕਿ ਸਾਡਾ ਗੁੰਡਾ, ਤੁਹਾਡਾ ਬਦਮਾਸ਼ ਕਿ ਸਾਡਾ ਬਦਮਾਸ਼, ਇਹ ਲੜਾਈ ਹੋਏਗੀ। ਔਰ ਪਾਰਲੀਮੈਂਟ ਦੇ ਵਿੱਚ ਜਿਹੜੇ ਬੈਠੇ ਹੋਏ ਨੇ ਐਮਪੀ, ਸਾਧਵੀ ਪ੍ਰਗਿਆ ਤੋਂ ਵੱਡੀ ਕੌਣ ਦਹਿਸ਼ਤਗਰਦ ਹੈ? ਅਮਿਤ ਸ਼ਾਹ ਔਰ ਮੋਦੀ ਤੋਂ ਵੱਡੇ ਕਿਹੜੇ ਕਾਤਲ ਨੇ? ਹੋਰ ਗੁੰਡੇ ਕੀ ਨੇ? ਜੇ ਗੁੰਡੇ ਜਿਹੜੇ ਨੇ ਉਹ ਰਿਪਰੈਜ਼ੈਂਟ ਕਰ ਰਹੇ ਨੇ ਲੋਕਾਂ ਨੂੰ, ਤੇ ਸਟੇਟ ਨੂੰ ਗੁੰਡਾ ਦਿੱਤਿਆਨਾਥ ਯੋਗੀ ਰਨ ਕਰ ਰਿਹਾ, ਹਜ਼ਾਰਾਂ ਐਨਕਾਊਂਟਰ ਹੋ ਰਹੇ ਨੇ, ਤੇ ਫਿਰ ਚਰਚਲ ਦੀ ਗੱਲ ਜਿਹੜੀ ਹੈ, ਜਿਹੜੀ ਹੁਣ ਵਾਪਰਨ ਜਾ ਰਹੀ ਹੈ, ਦੇ ਵਿਲ ਫਾਈਟ ਅਮੰਗਸ ਦੈਮਸੈਲਵਸ ਫॉर ਪਾਵਰ ਐਂਡ ਇੰਡੀਆ ਵਿਲ ਬੀ ਲੋਸਟ ਇਨ ਪੋਲੀਟੀਕਲ ਸਕੁਐਬਲਸ। ਇਹ ਹੁਣ ਘੁੰਮਣ ਘੇਰੀਆਂ ਨੇ ਸਿਆਸੀ, ਜਿਹਦੇ ਥੱਲੇ ਜ਼ਾਹਰ ਹੈ ਕਿ ਜਿਹੜੀ ਗੁੰਡਾ ਕਰੇਸੀ ਹੈ ਇਹਦੇ 15 ਟੁਕੜੇ, ਜਿਵੇਂ ਸੋਵੀਅਤ ਯੂਨੀਅਨ ਦੇ 15 ਹੋਏ ਔਰ ਯੂਗੋਸਲਾਵੀਆ ਦੇ 7-8 ਹੋਏ, ਇਹਦੇ ਕਿੰਨੇ ਟੁਕੜੇ ਹੋਣਗੇ ਤਾਂ ਪਤਾ ਨਹੀਂ, ਪਰ ਜ਼ਾਹਰਾ ਤੌਰ ਤੇ ਡੂਮ ਟੂ ਡਾਈ ਇਹਦਾ ਐਂਡ ਹੋਣ ਜਾ ਰਿਹਾ। ਔਰ ਮੈਂ ਕਲੋਜ਼ਿੰਗ ਤੋਂ ਪਹਿਲਾਂ ਕਰੋਨਾ ਅਪਡੇਟ ਤੁਸੀਂ ਕਹੀ ਹੈ, ਟੋਟਲ ਕੇਸ ਦੁਨੀਆ 'ਚ ਇਸ ਵੇਲੇ 12,05,36,119 ਨੇ, ਔਰ ਟੋਟਲ ਡੈਥਸ 5,59,993 ਨੇ। ਅਮਰੀਕਾ ਦੇ ਵਿੱਚ 3,02,66,035 ਟੋਟਲ ਕੇਸ ਨੇ, ਔਰ 1,36,304 ਡੈਥਸ ਨੇ। ਭਾਰਤ ਜਿਹੜਾ ਦੁਨੀਆ 'ਚ ਤੀਸਰੇ ਨੰਬਰ ਤੇ ਹੈ ਕਰੋਨਾ ਦੇ ਕੇਸਾਂ ਦੇ ਮਾਮਲੇ 'ਚ। 8,22,570 ਟੋਟਲ ਕੇਸ ਨੇ, 22,144 ਮੌਤਾਂ ਹੋ ਚੁੱਕੀਆਂ ਨੇ। ਪਾਕਿਸਤਾਨ 2,43,599 ਟੋਟਲ ਕੇਸ ਨੇ, ਔਰ 5,058 ਡੈਥਸ ਨੇ। ਸੋ ਇਹ ਕਰੋਨਾ ਅਪਡੇਟ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂਜ਼ ਦੇ ਉੱਪਰ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਂਦੇ ਹਾਂ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਾਂ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਮਹਾਨ ਸ਼ਹੀਦੀ ਦਿਹਾੜਾ ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਸਿੱਖ ਸੁਸਾਇਟੀ ਆਫ ਨਿਊਯਾਰਕ ਵੱਲੋਂ ਪਹਿਲੇ ਸਿੱਖ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਅਤੇ ਸਮੂਹ ਸਿੱਖ ਸ਼ਹੀਦਾਂ ਦੀ ਯਾਦ ਵਿੱਚ ਸ਼ਹੀਦੀ ਦਿਵਸ ਗੁਰਦੁਆਰਾ ਸੰਤ ਸਾਗਰ ਨਿਊਯਾਰਕ ਵਿਖੇ 12 ਜੁਲਾਈ 2020 ਦਿਨ ਐਤਵਾਰ ਨੂੰ ਮਨਾਇਆ ਜਾ ਰਿਹਾ ਹੈ। ਇਸ ਪ੍ਰੋਗਰਾਮ ਵਿੱਚ ਸਿੱਖ ਰਿਸਰਚ ਇੰਸਟੀਚਿਊਟ ਤੋਂ ਭਾਈ ਹਰਿੰਦਰ ਸਿੰਘ, ਚੰਡੀਗੜ੍ਹ ਤੋਂ ਗਿਆਨੀ ਅਮਰੀਕ ਸਿੰਘ ਅਤੇ ਖਾਲਿਸਤਾਨ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰੀ ਲਵਾਉਣਗੇ। ਆਪ ਸਭ ਸਿੱਖ ਸੰਗਤ ਨੂੰ ਇਸ ਸਮਾਗਮ ਮੌਕੇ ਗੁਰੂ ਘਰ ਪਹੁੰਚਣ ਜਾਂ ਲਾਈਵ ਪ੍ਰਸਾਰਣ ਰਾਹੀਂ ਜੁੜਨ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਆਪ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059.
ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਜਿਸ ਤਰ੍ਹਾਂ ਕਿ ਵਿਊਅਰਸ ਤੁਸੀਂ ਜਾਣਦੇ ਹੋ ਕਿ ਚੀਨ ਤੇ ਭਾਰਤ ਦੇ ਵਿਚਕਾਰ ਜੋ ਫੌਜੀ ਟਕਰਾਅ ਹੈ ਉਸ ਦਾ ਜੋ ਤਨਾਤਨੀ ਸੀ ਉਹ ਘਟ ਰਹੀ ਹੈ ਔਰ ਨਾਓ ਜੋ ਇਕਨੋਮਿਕਲ ਜੋ ਤਨਾਤਨੀ ਹੈ ਉਹ ਵਧ ਰਹੀ ਹੈ। ਸੋ ਚੀਨ ਨੇ ਭਾਰਤ ਨੂੰ ਵਾਰਨਿੰਗ ਦਿੱਤੀ ਹੈ ਕਿ ਜੇ ਭਾਰਤ ਨੇ ਚੀਨ ਵਸਤਾਂ ਦੇ ਜੋ ਇਕਨੋਮਿਕਲ ਬਾਈਕਾਟ ਦਾ ਜੋ ਰਸਤਾ ਜੇ ਚੁਣਿਆ ਤਾਂ ਉਸ ਦਾ ਜੋ ਭਾਰਤ ਨੂੰ ਹੈ ਉਹ ਨੁਕਸਾਨ ਹੋਏਗਾ। ਇਸ ਉੱਪਰ ਆਪਾਂ ਹੁਣ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਇਸ ਮੁੱਦੇ ਬਾਰੇ ਤੁਹਾਡੀਆਂ ਕੀ ਵਿਚਾਰਾਂ ਨੇ, ਕੀ ਕਹਿਣਾ ਚਾਹੋਗੇ? ਦੇਖੋ, ਹੁਣ ਇੱਕ ਵਿਕਾਸ ਦੁਬੇ ਐਨਕਾਊਂਟਰ 'ਚੋਂ ਇੱਕ ਗੱਲ ਜ਼ਰੂਰ ਮੋਦੀ ਸੈਲੀਬ੍ਰੇਟ ਕਰ ਸਕਦਾ ਹੈ ਜੀ ਕਿ ਜਿਹੜੇ 2 ਦਿਨ ਪਹਿਲਾਂ ਤੱਕ ਸਾਰਾ ਭਾਰਤ, ਖਾਸ ਤੌਰ ਤੇ ਜਿਹੜੇ ਸਿਆਣੇ ਲੋਕ ਨੇ ਉਹ ਮੋਦੀ ਔਰ ਇਹਨਾਂ ਨੂੰ ਪੁੱਛ ਰਹੇ ਸੀ ਕਿ ਭਾਈ ਦੱਸੋ ਕੀ ਹੋਇਆ ਲਦਾਖ ਦੇ ਵਿੱਚ, ਕੀ ਜਿਹੜਾ ਸਾਰਾ ਪਾਰਟ ਤੁਹਾਡਾ, ਕਿੰਨੀ ਜ਼ਮੀਨ ਗਈ, ਕੀ ਹੋਇਆ। ਈਵਨ ਰਾਹੁਲ ਗਾਂਧੀ ਨੇ ਕਿਹਾ ਕਿ ਇੰਡੀਪੈਂਡੈਂਟ ਮਿਸ਼ਨ ਬਣਾਓ ਟੂ ਆਈਡੈਂਟੀਫਾਈ ਇਨਕਰਸ਼ਨ, ਇੰਟਰੂਜਨ, ਐਨਕਰੋਚਮੈਂਟ ਬਾਈ ਚਾਈਨਾ। ਇੱਕ ਕਮਿਸ਼ਨ ਹੋਣਾ ਚਾਹੀਦਾ ਜਿਹੜਾ ਦੱਸੇ ਕਿ ਕਿੰਨਾ ਉਹਨਾਂ ਨੇ ਐਨਕਰੋਚਮੈਂਟ ਕੀਤੀ ਹੈ, ਕਿੱਥੇ ਘੁਸਪੈਠ ਕੀਤੀ ਹੈ, ਕਿੱਥੇ ਉਹਨਾਂ ਨੇ ਜਿਹੜੀ ਹੈ ਥਾਂ ਮੱਲੀ ਹੈ। ਲੇਕਿਨ ਵਿਕਾਸ ਦੁਬੇ ਵੀ ਜਿਹੜਾ ਆਪਣੇ ਨਾਲ ਸਾਰੇ ਭੇਤ ਲੈ ਗਿਆ, ਕਿਉਂਕਿ ਜੇ ਹੁਣ ਉਹਦੇ ਤੇ ਟ੍ਰਾਇਲ ਚੱਲਦਾ ਹੈ ਤੇ ਜ਼ਾਹਰ ਹੈ ਕਿ ਉਹ ਸਾਰੇ ਸਬੰਧ ਜਿਹੜੇ ਨੇ ਅਦਾਲਤ 'ਚ ਆਉਂਦੇ ਔਰ ਉਹਦੇ 'ਚ ਫਿਰ ਇਸ ਹਮਾਮ ਦੇ ਵਿੱਚ ਸਾਰੇ ਨੰਗੇ ਹੋਣੇ ਸੀ। ਬਿਲਕੁਲ। ਔਰ ਹਰ ਇੱਕ ਨੂੰ ਸੂਟ ਕਰਦਾ ਸੀ। ਇਹਦੇ 'ਚ ਕੱਲਾ ਇੱਕ ਨਹੀਂ ਹੈ ਵੀ ਪੁਲਿਸ ਔਰ ਬਿਊਰੋਕ੍ਰੇਸੀ, ਕ੍ਰਿਮੀਨਲਸ ਔਰ ਪੋਲੀਟੀਸ਼ੀਅਨਸ ਔਰ ਈਵਨ ਜੁਡੀਸ਼ਰੀ ਵੀ। ਕਿਉਂਕਿ ਦਿਲਚਸਪ ਗੱਲ ਇਹ ਹੈ ਕਿ ਅਜੇ 2 ਹਫ਼ਤੇ ਪਹਿਲਾਂ ਜਿਹੜੀ ਹਿਸਟਰੀ ਸ਼ੀਟਰਸ ਦੀ ਇੱਕ ਲਿਸਟ ਜਾਰੀ ਕੀਤੀ ਜਾਂਦੀ ਹੈ ਕਿ ਕਿਹਦੇ ਤੇ ਕੀ ਹੈ, ਇਹਦੇ ਤੇ ਜਿਹਦੇ ਤੇ ਕਿੰਨੇ ਮਰਡਰ, ਡਕੈਤੀਆਂ, ਦੂਜੇ ਤੀਜੇ ਸੀ, ਇਹਦਾ ਨਾਮ ਵਿਕਾਸ ਦੁਬੇ ਦਾ ਯੂਪੀ ਸਰਕਾਰ ਵੱਲੋਂ ਜਾਰੀ ਕੀਤੀ ਹਿਸਟਰੀ ਸ਼ੀਟ 'ਚ ਨਹੀਂ ਸੀ, ਕਿਉਂਕਿ ਉਹ ਤਾਂ ਉਹਨਾਂ ਦਾ ਕੈਂਡੀਡੇਟ ਬਣਨ ਜਾ ਰਿਹਾ ਸੀ। ਔਰ ਜੇ ਉਹਦੀ ਜ਼ਿੰਦਗੀ ਰਹਿੰਦੀ ਤੇ ਹੋ ਸਕਦਾ ਉਹ ਵੀ ਅਮਿਤ ਸ਼ਾਹ ਦੀ ਤਰ੍ਹਾਂ ਅਗਲਾ ਹੋਮ ਮਿਨਿਸਟਰ ਹੁੰਦਾ, ਅਮਿਤ ਸ਼ਾਹ ਪ੍ਰਾਈਮ ਮਿਨਿਸਟਰ ਹੁੰਦਾ, ਜਾਂ ਯੋਗੀ ਜਿਹੜਾ ਹੁਣ ਇਸ ਕਿਸਮ ਦੀਆਂ ਕਰਤੂਤਾਂ ਕਰ ਰਿਹਾ। ਯੋਗੀ ਸਮਝਦਾ ਹੈ ਕਿ ਵੀ ਮੋਦੀ ਦੀ ਪ੍ਰਾਈਮ ਮਿਨਿਸਟਰ ਬਣਨ ਦੀ ਕੀ ਕੁਆਲੀਫਿਕੇਸ਼ਨ ਸੀ, ਹਜ਼ਾਰਾਂ ਮੁਸਲਮਾਨ ਮਾਰੇ। ਉਹ ਸਮਝਦਾ ਵੀ ਮੋਦੀ ਨੇ ਕਿਹੜਾ, ਮੋਦੀ ਮੇਰੇ ਤੋਂ ਬੁੱਢਾ ਹੀ ਹੈ, ਮਰਨਾ ਹੀ ਹੈ ਇਹਨੇ, ਅਗਲੀ ਵਾਰੀ ਮੇਰੀ ਹੈ, ਕਿਉਂਕਿ ਮੈਂ ਵੀ ਸਾਬਤ ਕਰਤਾ ਕਿ ਕਿੰਨਾ ਵੱਡਾ ਗੁੰਡਾ ਮੈਂ। ਸੋ ਜਦੋਂ ਇਸ ਕਿਸਮ ਦਾ ਮਾਹੌਲ ਚੱਲ ਰਿਹਾ, ਸੋ ਜ਼ਾਹਰ ਹੈ ਕਿ ਤੁਹਾਨੂੰ ਪਿਛਲੇ 24 ਘੰਟੇ 'ਚ ਚਾਈਨਾ ਦੇ ਨਾਲ ਭਾਰਤ ਦਾ ਕੀ ਚੱਲ ਰਿਹਾ ਹੈ, ਕਿੱਥੇ ਅੱਗੇ ਆਏ, ਕਿੱਥੇ ਪਿੱਛੇ ਗਏ। ਜਿਹੜੇ ਕਿ ਪਿੱਛੇ ਗਏ ਨਹੀਂ ਉੱਥੇ ਬੈਠ ਗਏ ਨੇ ਔਰ ਨਾਲ ਦੀ ਨਾਲ ਉਹ ਕਹਿ ਰਹੇ ਨੇ। ਔਰ ਮੈਨੂੰ ਦਿਲਚਸਪ ਗੱਲ ਇਹ ਹੈ ਵੀ ਕਈ ਚੀਜ਼ਾਂ, ਇੱਕ ਬੜੀ ਪ੍ਰੋਮੀਨੈਂਟ ਚਾਈਨੀਜ਼ ਲੇਡੀ ਜਿਹੜੀ ਵਾਸ਼ਿੰਗਟਨ DC ਦੇ ਇੱਕ ਬੜੇ ਸਟੈਂਡਰਡ ਥਿੰਕ ਟੈਂਕ ਦੇ ਵਿੱਚ ਇੱਕ ਉੱਚੇ ਅਹੁਦੇ ਤੇ ਆ, ਉਹਨਾਂ ਨਾਲ ਸਾਡੇ ਇੱਕ ਦੋਸਤ ਜਿਨ੍ਹਾਂ ਨੇ ਕਨਵਰਸੇਸ਼ਨ ਖੋਲ੍ਹੀ ਹੈ ਕਿ ਭਾਈ ਕਿਵੇਂ, ਤੇ ਉਹਦਾ ਜਵਾਬ ਜਿਹੜਾ ਆਇਆ ਔਰ ਉਹਦੀ ਮੈਂ ਈਮੇਲ ਦੇਖੀ ਤੇ ਉਹਨੇ ਵੀ ਬੜੇ ਫਖਰ ਦੇ ਨਾਲ ਹੀ ਇਹ ਕਿਹਾ, ਉਹਨੇ ਕਿਹਾ ਕਿ ਜੀ ਦੇਖੋ ਭਾਰਤ ਚੀਨ 'ਚ ਡਾਇਲੋਗ ਤਾਂ ਜਿਹੜਾ ਉਹ ਹੋ ਰਿਹਾ ਅੱਗੇ ਦਾ ਕੀ ਅੱਗੇ ਹੋਏਗਾ, ਪਰ ਉਹਨੇ ਕਿਹਾ ਵੀ ਬੋਥ ਆਰ ਟਰਾਈਂਗ that what belongs to me is mine, what belongs to you is negotiable। ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਮੈਂ ਤਾਂ ਕੱਲ ਦੇ ਪ੍ਰੋਗਰਾਮ 'ਚ ਮੈਂ ਕਿਹਾ ਇਹ ਉਹਨੇ ਨੇ ਇਹ ਚਾਈਨੀਜ਼ ਪ੍ਰੋਵਰਬ ਹੈ, ਚੀਨ ਦੇ ਵਿੱਚ ਮੁਹਾਵਰਾ ਹੈ ਕਿ ਵੀ ਜਿਹੜੀ ਚੀਜ਼ ਤਾਂ ਮੈਂ ਲੈ ਲਈ ਉਹ ਮੇਰੀ ਹੈ, ਜਿਹੜੀ ਤੇਰੇ ਕੋਲ ਹੈ ਜੇ ਤੂੰ ਗੱਲਬਾਤ ਕਰਨਾ ਚਾਹੁੰਦਾ ਤੂੰ ਦੱਸ ਵੀ ਉਹਦੇ 'ਚੋਂ ਮੇਰਾ ਹਿੱਸਾ ਕਿੰਨਾ। ਸੋ ਜ਼ਾਹਰ ਹੈ ਵੀ ਇਹਨਾਂ ਨੂੰ ਵੀ ਕਿਤੇ ਨਾ ਕਿਤੇ ਇਸ ਗੱਲ ਦੀ ਸਮਝ ਆ ਜਾਣੀ ਚਾਹੀਦੀ ਹੈ ਵੀ ਚੀਨੀਆਂ ਤੋਂ ਤਾਂ ਹੁਣ ਤੁਹਾਨੂੰ ਕੀ ਮਿਲਣਾ ਕੀ। ਹਾਂ, ਇਹ ਇਹਨਾਂ ਨੇ ਜ਼ਰੂਰ ਜਿਹੜਾ ਲੋਕਾਂ ਨੂੰ ਕਰਨ ਲਈ ਜੀ 59 ਐਪਸ ਅਸੀਂ ਬੈਨ ਕਰ ਦਿੱਤੀਆਂ, ਹੌਲੀ ਹੌਲੀ ਲੋ ਲਾਈਂਗ ਜਿਹਾ ਚੀਨੀ ਚੀਜ਼ਾਂ ਦਾ ਬਾਈਕਾਟ ਕਰੋ ਔਰ ਸੈਲਫ ਸਫੀਸ਼ੀਐਂਟ ਭਾਰਤ ਔਰ ਇਹ ਉਹ। ਕਿਉਂਕਿ ਮੋਦੀ ਦੀਆਂ ਜਦੋਂ ਤੁਸੀਂ ਸਟੇਟਮੈਂਟ ਦੇਖਦੇ ਹੋ, ਇੱਕ ਸਟੇਟਮੈਂਟ ਹੈ ਐਮਿਡ ਕੋਵਿਡ LAC ਟੈਂਸ਼ਨ PM ਮੋਦੀ ਰੋਲਸ ਆਊਟ ਰੈਡ ਕਾਰਪੇਟ ਫॉर ਗਲੋਬਲ ਇਨਵੈਸਟਰਸ, ਸੇਜ਼ ਇੰਡੀਆ ਟੂ ਪਲੇ ਲੀਡਿੰਗ ਰੋਲ ਇਨ ਗਲੋਬਲ ਇਕਨੋਮਿਕ ਰਿਵਾਈਵਲ। ਹੁਣ ਮੋਦੀ ਨੂੰ ਲੱਗਦਾ ਹੈ ਕਿ ਬਈ ਜੀ ਚੀਨ ਦੇ ਨਾਲ ਜਿਹੜਾ ਖਿਚਾਅ ਹੈ ਇਹਨਾਂ ਦਾ ਸ਼ਾਇਦ ਭਾਰਤ ਵੱਲ ਮੂੰਹ ਮੋੜ ਲੈਣ। ਔਰ ਇਸ ਸਾਰੇ ਦੇ ਨਾਲ ਚਾਈਨਾ ਤਾਂ ਇਕੱਲਾ ਇਹ ਨਹੀਂ ਵੀ ਉਹਨਾਂ ਨੇ ਭਾਰਤ ਨੂੰ ਸਬਕ ਦਿੱਤਾ ਹੈ, ਹੁਣ ਅਮਰੀਕਾ ਨੇ ਔਰ ਰੂਸ ਦਾ ਇਹ ਹੈ ਕਿ ਵੀ ਇਹਨਾਂ ਦੀ ਆਪਸੀ ਨੈਗੋਸ਼ੀਏਸ਼ਨ ਪਹਿਲਾਂ ਰਹੀ ਹੈ, ਟੀਟੀ ਹੈ ਅਮਰੀਕਾ ਰੂਸ ਦੀ ਕਿ ਕਿੰਨੇ ਨਿਊਕਲੀਅਰ ਵਾਰ ਹੈਡ ਕਿੰਨੇ ਰੱਖਣੇ ਨੇ, ਕਿੰਨੇ ਅਮਰੀਕਾ ਰੱਖੇਗਾ, ਕਿੰਨੇ
ਰਸ਼ੀਆ ਰੱਖੇਗਾ। ਔਰ ਜਦੋਂ ਇਹ ਟ੍ਰੀਟੀ ਸੀ ਉਦੋਂ ਚਾਈਨਾ ਨੂੰ ਤਾਂ ਕਾਊਂਟ ਵੀ ਨਹੀਂ ਸੀ ਕਰਦੇ। ਜੀ। ਹੁਣ ਚਾਈਨਾ ਦੇ ਕੋਲ ਉਹਨੇ ਇਹਨਾਂ ਦੇ ਬਰਾਬਰ ਜੇ ਨਿਊਕਲੀਅਰ ਵਾਰਹੈਡ ਨੇ। ਔਰ ਹੁਣ ਅਮਰੀਕਾ ਇਹ ਚਾਹੁੰਦਾ ਹੈ ਕਿ ਵੀ ਇਹ ਲਿਮਿਟੇਸ਼ਨ ਦੇ ਉੱਤੇ ਕਰਨ ਦੇ ਲਈ ਚਾਈਨਾ ਨੂੰ ਵੀ ਇਸ ਟ੍ਰੀਟੀ ਦਾ ਹਿੱਸਾ ਬਣਾਇਆ ਜਾਏ। ਔਰ ਚਾਈਨਾ ਦੀ ਤੁਸੀਂ ਦੇਖੋ ਉਹਨਾਂ ਦੀ ਅਸਰਟਿਵਨੈਸ। ਚਾਈਨਾ ਰਿਜੈਕਟਸ prospect of joining arms control talks with the United States. China has maintained that it would not join in talks with Washington and Moscow on reducing its number of warheads. ਕਿ ਅਸੀਂ ਤੁਹਾਡੀ ਅਮਰੀਕਾ ਰੂਸ ਆਪਸ ਤੁਸੀਂ ਕਰੋ, ਤੁਸੀਂ ਕਿੰਨੇ ਰੱਖਣੇ ਨੇ, ਅਸੀਂ ਇੰਡੀਪੈਂਡੈਂਟਲੀ ਅਸਰਟ ਕਰਾਂਗੇ ਕਿ ਭਾਈ ਅਸੀਂ ਕੀ ਕਰਨਾ ਹੈ। ਔਰ ਭਾਰਤ ਤਾਂ ਤਰਲੇ ਲੈਣ ਤੇ ਹੈ, ਜਿਵੇਂ ਹੈ ਜੀ sincerity must in settling LAC raw India. Army commanders of the two countries will meet soon, says Ministry of External Affairs after border affairs meeting. ਇਹ ਭਾਰਤ ਦੇ ਸਾਈਡ ਤੋਂ ਲੇਟੈਸਟ ਹੈ ਕਿ ਜੀ ਉਹ ਚੀਨ ਨੂੰ ਜਿਹੜਾ ਮਸ਼ਵਰਾ ਦੇ ਰਹੇ ਨੇ sincerity must in settling, ਕਿ ਜਿਹੜਾ sincerity ਦੇ ਨਾਲ ਇਹ ਕਰੋ। ਔਰ ਇਸ ਸਾਰੇ ਦੇ ਦੌਰ 'ਚ ਜਦੋਂ ਕਿਤੇ ਨਾ ਕਿਤੇ ਸਵੈਭਿਮਾਨ ਭਾਰਤ ਔਰ ਫਲਾਣਾ ਔਰ ਚੀਨੀਆਂ ਦਾ ਬਾਈਕਾਟ ਕਰੋ। ਔਰ ਅੱਜ ਇਹਦੇ ਤੇ ਜਿਹੜਾ ਚਾਈਨਾ ਦਾ ਐਂਬੈਸਡਰ ਹੈ ਇੰਡੀਆ ਦੇ ਵਿੱਚ ਮਿਸਟਰ ਸੂਨ ਵੀਡੋਂਗ, ਉਹਨੇ ਆਪਣਾ ਰਿਐਕਸ਼ਨ ਦਿੱਤਾ ਹੈ। ਮਾਈਲਡ ਜ਼ਬਾਨ ਵਰਤੀ ਹੈ, ਪਰ ਇਹ ਚੀਨੀਆਂ ਦਾ ਸਟਾਈਲ ਹੈ ਕਿਉਂਕਿ ਡਿਪਲੋਮੈਟ ਆ ਉਹ, ਪੋਲੀਟੀਸ਼ੀਅਨ ਤਾਂ ਨਹੀਂ ਹੈ। ਔਰ ਉਹਨਾਂ ਨੇ ਕਿਹਾ ਚਾਈਨੀਜ਼ envoy seeks to avoid trade boycott, says neither side wanted to see any such downgrade। और rather ਇਸ ਤੇ ਉਲਟ ਉਹਨੇ ਉਹਨਾਂ ਨੂੰ ਇਹ ਕਿਹਾ ਕਿ ਭਾਈ ਇਹ ਜਿਹੜਾ ਵਰ੍ਹਾ 70 ਸਾਲ ਹੋ ਗਏ ਨੇ ਜਦੋਂ ਕਿ ਚਾਈਨਾ ਔਰ ਭਾਰਤ ਦੇ ਡਿਪਲੋਮੈਟਿਕ ਰਿਲੇਸ਼ਨ ਸ਼ੁਰੂ ਹੋਏ ਸੀ। 1950 ਦੇ ਵਿੱਚ ਭਾਰਤ ਨੇ ਰੈਕਗਨਾਈਜ਼, ਕਿਉਂਕਿ ਚਾਈਨਾ ਦੀ ਇੱਕ ਆਪਣੀ ਚੈਕਰਡ ਹਿਸਟਰੀ ਹੈ ਕਿ ਕਿਵੇਂ ਜਿਹੜਾ ਸੈਕੰਡ ਵਰਲਡ ਵਾਰ ਵੇਲੇ ਦਾ ਚੀਨ ਸੀ ਅੰਡਰ ਚਿਆਂਗ ਕਾਈ ਸ਼ੇਕ, ਉਹ ਵੈਸਟ ਜਾਂ ਅਮਰੀਕਾ ਉਹਨੂੰ ਰੈਕਗਨਾਈਜ਼ ਕਰਦਾ ਸੀ। ਪਰ ਇਧਰੋਂ ਮਾਓ ਸੇ ਤੁੰਗ ਜਿਹਨੇ ਲੌਂਗ ਮਾਰਚ ਕਰਕੇ ਕਮਿਊਨਿਸਟ ਮੂਵਮੈਂਟ ਔਰ ਉਸ ਵੇਲੇ ਕੈਪੀਟਲ ਨੈਨਕਿੰਗ ਸੀ ਉਹਦੇ ਤੇ ਕਬਜ਼ਾ ਕੀਤਾ। ਔਰ ਫਿਰ ਚਿਆਂਗ ਕਾਈ ਸ਼ੇਕ ਜਿਹੜਾ ਹੈ ਉਹ ਉਹਨਾਂ ਦਾ ਟ੍ਰੇਜਰਰ ਲੈ ਕੇ ਵੀ, ਔਰ ਦੂਜਾ ਜਾ ਕੇ ਫਾਰਮੂਸਾ 'ਚ ਲੁਕ ਗਿਆ। ਫਾਰਮੂਸਾ ਜਿਹਦਾ ਅੱਜ ਦਾ ਨਾਂ ਤਾਈਵਾਨ ਹੈ। ਔਰ ਉਹਨੂੰ ਹੀ ਤਾਈਵਾਨ ਨੂੰ UN 'ਚ ਉਹਨਾਂ ਨੇ ਰੱਖਿਆ, ਦੁਨੀਆ ਨੇ ਵੀ ਰੈਕਗਨੇਸ਼ਨ ਦਿੱਤੀ। ਜ਼ਾਹਰ ਹੈ ਬ੍ਰਿਟਿਸ਼ ਇੰਡੀਆ ਨੇ ਵੀ ਤਾਈਵਾਨ ਨੂੰ ਹੀ ਜਿਹੜਾ ਫਾਰਮੂਸਾ ਨੂੰ ਹੀ ਮੰਨਿਆ ਹੋਇਆ ਸੀ। ਲੇਕਿਨ ਜਦੋਂ ਤੱਕ 1950 'ਚ ਪਹੁੰਚਦੇ ਆ, ਹਾਲਾਂਕਿ ਪਾਕਿਸਤਾਨ ਨੇ ਉਸ ਤੋਂ ਪਹਿਲਾਂ, ਔਰ ਜਿਹਨਾਂ ਦਾ ਮੈਂ ਅਕਸਰ ਜ਼ਿਕਰ ਕਰਦਾ ਮਿਸਟਰ ਏ ਸ਼ੇਖ, ਉਹਨਾਂ ਦੇ ਫਾਦਰ ਜਿਹੜੇ ਉਹਨਾਂ ਦਾ ਨਾਂ ਤਾਜੁਦੀਨ ਸੀ, ਜਦੋਂ ਬ੍ਰਿਟਿਸ਼ ਗਵਰਨਮੈਂਟ ਦੇ ਵੇਲੇ ਨੈਨਕਿੰਗ ਦੇ ਵਿੱਚ ਜਿਹੜਾ ਇੰਡੀਆ ਦਾ ਫੋਰਨ ਆਫਿਸ ਸੀ ਜਿਹਦੇ 'ਚ ਜ਼ਫਰੁੱਲਾ ਖਾਨ ਜਿਹੜੇ ਨੇ ਉਹ ਇੰਚਾਰਜ ਸੀ ਪ੍ਰੀ 47। ਇਹ ਜ਼ਫਰੁੱਲਾ ਖਾਨ ਬਹੁਤ ਡਿਸਟਿੰਗੁਇਸ਼ਡ ਜਿਹੜਾ ਫਿਰ ਬੰਦਾ ਬਣਿਆ ਔਰ ਸ਼ਾਇਦ ਏਸ਼ੀਆ ਦਾ ਪਹਿਲਾ ਸੀ ਉਸ ਪੀਰੀਅਡ ਤੱਕ ਜਿਹੜਾ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ ਵਿੱਚ ਜੱਜ ਵੀ ਸੀ। ਔਰ ਜ਼ਫਰੁੱਲਾ ਖਾਨ ਜਿਹੜਾ ਉਹਦੇ ਥੱਲੇ ਇਹਨਾਂ ਦੇ ਫਾਦਰ ਜਿਹੜੇ ਨੇ ਉਸ ਵੇਲੇ ਜਿਹੜੇ ਨੇ ਉਹ EMPLOYEE ਸਨ ਇੰਡੀਆ ਆਫਿਸ ਦੇ। ਔਰ ਫਿਰ ਸ਼ੇਖ ਸਾਹਿਬ ਇਹ ਦੱਸਦੇ ਸੀ ਕਿ ਵੀ ਜਦੋਂ 47 'ਚ ਹੋ ਗਿਆ, ਜ਼ਫਰੁੱਲਾ ਖਾਨ ਤਾਂ ਨਹੀਂ ਸੀ ਉਦੋਂ, ਕੋਈ ਹੋਰ ਸੀ। ਫਿਰ ਕਹਿਣ ਲੱਗਿਆ ਵੀ ਸਾਨੂੰ ਇਹ ਹਦਾਇਤ ਮੇਰੇ ਫਾਦਰ ਨੂੰ ਆਈ ਕਿ ਬਈ ਤੁਸੀਂ ਜਿਹੜਾ ਨੈਨਕਿੰਗ ਦੇ ਵਿੱਚ ਉਹਨਾਂ ਨੇ ਪਾਕਿਸਤਾਨ ਸਭ ਤੋਂ ਪਹਿਲਾਂ ਸੀ ਰੈਕਗਨਾਈਜ਼ ਕਰਨ ਵਾਲਿਆਂ 'ਚ। ਭਾਰਤ ਨੇ ਤਾਂ 1950 'ਚ ਡਿਪਲੋਮੈਟਿਕ ਰਿਲੇਸ਼ਨ ਬਣਾਏ, ਲੇਕਿਨ ਔਰ ਉਹਨਾਂ ਨੇ ਕਿਹਾ ਕਿਉਂਕਿ ਉਹਨਾਂ ਦੇ ਫਾਦਰ ਜਿਹੜੇ ਸੀ ਉਹਨਾਂ ਦੇ ਇੱਕ ਵਾਈਫ ਇਹਨਾਂ ਦੀ ਸ਼ੇਖ ਸਾਹਿਬ ਦੀ ਮਦਰ ਦੀ ਡੈਥ ਹੋ ਗਈ ਸੀ ਤੇ ਉਹ ਚਾਈਨੀਜ਼ ਸੀ ਲੇਡੀ ਉਹਨਾਂ ਦੇ ਦੱਸਣ ਮੁਤਾਬਕ। ਔਰ ਉਹਨਾਂ ਦੇ ਫਾਦਰ ਬਹੁਤ ਅੱਛਾ ਜਿਹੜੀ ਇਹਨਾਂ ਦਾ ਡਾਇਲੌਗ ਹੈ ਮੈਂਡਰਿਨ ਉਹ ਵੀ ਬੋਲ ਲੈਂਦੇ ਸੀ। ਸੋ ਕਹਿੰਦੇ ਕਿ ਵੀ ਪਹਿਲਾ ਜਿਹੜਾ ਪਾਕਿਸਤਾਨ ਦਾ ਫੋਰਨ ਮਿਸ਼ਨ ਜਿਹਦੇ 'ਚ ਕੀਤਾ ਉਹ ਉਹਨਾਂ ਨੇ ਕੀਤਾ। ਔਰ ਉਹਨੇ ਕਹਿੰਦੇ ਸੀ ਕਿ ਵੀ ਮੇਰੇ ਫਾਦਰ ਦੱਸਦੇ ਸੀ ਕਿ ਕਈ ਵਾਰ ਚੌਨ ਲਾਈ, ਕਿਉਂਕਿ ਉਦੋਂ ਅਜੇ ਨੈਨਕਿੰਗ ਇਹ ਵਿਚਾਰੇ ਅਜੇ ਇਨੀਸ਼ੀਅਲ ਸਟੇਜਿਸ ਦੇ ਉੱਤੇ ਸੀ। ਕਹਿੰਦੇ ਵੀ ਤੁਰਦੇ ਜਾਂਦੇ ਵੀ ਉਹ ਆਫਿਸ 'ਚ ਆ ਜਾਂਦਾ ਸੀ ਔਰ ਮੇਰੇ ਫਾਦਰ ਜਿਹੜੇ ਚਾਈਨੀਜ਼ ਜਾਣਦੇ ਸੀ ਉਹਨਾਂ ਦੇ ਨਾਲ ਡਾਇਲੌਗ ਵੀ ਸੀ। ਕਹਿਣ ਦਾ ਮਤਲਬ ਹੈ ਕਿ ਵੀ ਹੁਣ ਜਿਹੜਾ ਚਾਈਨਾ ਦਾ ਐਂਬੈਸਡਰ ਹੈ ਇੰਡੀਆ ਦੇ ਵਿੱਚ, ਉਹ ਕਹਿ ਰਿਹਾ ਜੀ ਇਹ 70th ਐਨੀਵਰਸਰੀ ਹੈ ਚਾਈਨਾ ਇੰਡੀਆ ਡਿਪਲੋਮੈਟਿਕ ਟਾਈਜ਼ ਦੀ, ਇਹਨੂੰ ਇਗਨੋਰ ਨਾ ਕਰੋ, ਇਹਨੂੰ ਸੈਲੀਬ੍ਰੇਟ ਕਰੋ। ਪਰ ਇਹ ਕਹਿਣ ਦੇ ਨਾਲ ਉਹਨੇ ਕਿਹਾ ਵੀ ਚਾਈਨਾ ਨੇ 60,000 ਕਰੋੜ ਇਨਵੈਸਟ ਕੀਤਾ ਹੋਇਆ ਇੰਡੀਆ 'ਚ ਔਰ ਇਹਦਾ ਇਕੱਲਾ ਉਹਨਾਂ ਨੇ ਕਿਹਾ ਤੁਹਾਡਾ ਨੁਕਸਾਨ ਹੋਏਗਾ। ਉਹਦਾ ਮਤਲਬ ਹੈ ਵੀ ਅਸੀਂ ਤਾਂ ਚਲੋ ਜੇ ਰਿਟ ਆਫ ਵੀ ਕਰ ਦਈਏ। ਔਰ ਉਹਦੇ ਜਿਹੜੀ ਐਗਜ਼ੈਕਟ ਉਹਨਾਂ ਦੀ ਸਟੇਟਮੈਂਟ ਹੈ
ਉਹਨਾਂ ਕਿਹਾ ਕਿ ਵੀ ਇਸ ਗੱਲ ਦਾ ਇੰਡੀਆ ਚਾਈਨਾ ਟਾਈਜ਼, ਉਹਨਾਂ ਨੇ ਵੀਡੀਓ ਐਡਰੈਸ ਦੇ ਵਿੱਚ ਇਹ ਗੱਲ ਕਹੀ ਕਿ ਵੀ ਇਟ ਇਜ਼ ਨਾਟ ਇਟ ਇਜ਼ ਹਾਰਮਫੁਲ ਇੰਡੀਡ। ਔਰ ਉਹੀ ਸਟੇਟਮੈਂਟ ਉਹਨਾਂ ਨੇ ਵਟ ਰੀਸੈਂਟਲੀ ਹੈਪਨਡ ਐਟ ਦਾ ਗਲਵਾਨ ਵੈਲੀ ਇਜ਼ ਵੈਰੀ ਕਲੀਅਰ। ਜਿਹੜੇ ਚਾਈਨੀਜ਼ ਫੋਰਨ ਮਿਨਿਸਟਰ ਨੇ ਬਿਆਨ ਦਿੱਤਾ ਸੀ ਕਿ ਬੜਾ ਕਲੀਅਰ ਹੈ ਵੀ ਤੁਹਾਡੇ ਬੰਦੇ ਆ ਕੇ ਉਹਨਾਂ ਨੇ ਅਟੈਕ ਕੀਤਾ ਤੇ ਹੁਣ ਸਜ਼ਾ ਉਹਨਾਂ ਨੂੰ ਮਿਲਣੀ ਸੀ। ਔਰ ਅੱਜ ਸਾਡੇ ਇੱਕ ਵਿਊਅਰ ਨੇ ਵੀ ਇੱਕ ਬੜਾ ਇੰਟਰਸਟਿੰਗ ਪੁਆਇੰਟ ਦਿੱਤਾ। ਉਹਨਾਂ ਨੇ ਕਿਹਾ ਜੀ ਇਹ ਗਣਾਈ ਜਾਂਦੇ ਨੇ ਜੀ ਸਾਡਿਆਂ ਨੇ 40 ਮਾਰਤੇ ਉਹਨਾਂ ਦੇ, ਫਿਰ 112 ਹੋ ਗਏ, ਹੁਣ 122 ਕੇ 23 ਸੁਬਰਾਮਨੀਅਮ ਸਵਾਮੀ ਕਹਿ ਰਹੇ। ਉਹ ਕਹਿੰਦੇ, ਸਾਡੇ ਇੱਕ ਵਿਊਅਰ ਨੇ ਕਿਹਾ ਵੀ ਇਹ ਮਤ ਭੁੱਲੋ ਕਿ ਵੀ ਉਹਨਾਂ ਨੇ 72 ਘੰਟੇ ਬਾਅਦ 10 ਭਾਰਤ ਦੇ ਫੌਜੀ ਜਿਨ੍ਹਾਂ 'ਚ ਮੇਜਰ ਹੈ, ਕੈਪਟਨ ਹੈ, ਲੈਫਟੀਨੈਂਟ ਹੈ, ਉਹ ਹਵਾਲੇ ਕੀਤੇ ਨੇ ਜਿਹੜੇ ਉਹਨਾਂ ਨੇ ਹੌਸਟੇਜ ਲਏ। ਉਹਨੇ ਕਿਹਾ ਜੀ ਇਮੈਜਿਨ ਕਰੋ ਜੇ ਤੁਸੀਂ 40 ਮਾਰੇ ਹੁੰਦੇ ਇਹਨਾਂ ਨੇ ਜਾਂ ਦੂਜੇ ਉਹ ਜਿਉਂਦੇ ਛੱਡਦੇ, ਮਰਿਆਂ ਦੀਆਂ ਲਾਸ਼ਾਂ ਵੀ ਨਾ ਦਿੰਦੇ। ਇੱਕ ਬੜਾ ਵੈਲਿਡ ਪੁਆਇੰਟ ਹੈ। ਔਰ ਹੁਣ ਇਹ ਗੱਲ ਉਹਨਾਂ ਨੇ ਕਹਿ ਕਿ ਵੀ ਵਾਟ ਰੀਸੈਂਟਲੀ ਹੈਪਨ ਐਟ ਗਾਲਵਨ ਵੈਲੀ ਇਜ਼ ਵੈਰੀ ਕਲੀਅਰ। ਔਰ ਫਿਰ ਉਹਨਾਂ ਨੇ ਇੰਡੀਆ ਨੂੰ ਇਹ ਵਾਰਨ ਕੀਤਾ ਔਨ averting a trade boycott. Sun said Chinese investment of over rupees 60,000 crore in India had brought local jobs and boosted several sectors. ਕਿ ਤੁਹਾਡੇ ਕਈ ਸੈਕਟਰਸ ਦੇ ਵਿੱਚ ਜੌਬ ਮਿਲੇ ਨੇ। ਦੂਜੇ ਨੇ any restrictive measures will be unfair to Chinese enterprises as well as to Indian employees and consumers. ਇਹ polite way ਹੈ ਕਹਿਣ ਦਾ ਕਿ ਵੀ ਉਹ ਪਹਿਲਾਂ ਕਹਿ ਚੁੱਕੇ ਨੇ ਕਿ ਤੁਸੀਂ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੇ ਸਮਝੌਤਿਆਂ ਨੂੰ ਫਲਾਊਟ ਕਰੋਗੇ। ਉਹਨਾਂ ਨੇ ਕਿਹਾ ਵੀ ਅਨਫੇਅਰ ਹੋਏਗਾ। ਪਰ ਇਹ ਵੀ ਦੇਖ ਲਓ ਕਿ 60,000 ਕਰੋੜ ਦੇ ਇਨਵੈਸਟਮੈਂਟ ਨੇ ਤੁਹਾਡੇ ਹੀ ਮੁਲਕ 'ਚ ਕਿੰਨੇ ਜੌਬ ਹਜ਼ਾਰਾਂ ਨਹੀਂ ਲੱਖਾਂ 'ਚ ਕ੍ਰੀਏਟ ਕੀਤੇ ਨੇ। ਕਿੰਨੀਆਂ ਕੰਪਨੀਆਂ ਜਿਹੜੇ ਰਾ ਮਟੀਰੀਅਲ ਪ੍ਰੋਵਾਈਡ ਕਰਦੀਆਂ ਨੇ, ਜਾਂ ਚਾਈਨਾ ਦਾ ਇੱਕ ਹੱਬ ਬਣਿਆ ਜਿੱਥੋਂ ਪੈਕ ਹੋ ਕੇ ਚੀਪ ਲੇਬਰ ਹੈ, ਦੂਜਾ ਆਉਂਦਾ। ਪਰ ਜਿੱਥੇ ਉਹਨਾਂ ਦੀਆਂ ਇਨਵੈਸਟਮੈਂਟਸ ਨੇ ਉਹਨਾਂ ਨੂੰ ਕਿਵੇਂ ਫਾਇਦਾ ਹੁੰਦਾ ਹੈ ਕਿ ਵੀ ਉਹਨਾਂ ਕਿਹਾ ਕਿ ਵੀ ਇਟ ਵਿਲ ਇਵੈਂਚੁਅਲੀ ਹਰਟ ਵਨ ਸੈਲਫ ਐਜ਼ ਵੈਲ, ਕਿ ਜੋ ਤੁਹਾਡੀ ਨੀਤੀ ਹੈ ਇਹ ਤੁਹਾਨੂੰ ਆਪਣੇ ਆਪ ਨੂੰ ਵੀ ਹਰਟ ਕਰੇਗੀ। ਸੋ ਮੈਂ ਸਮਝਦਾ ਹਾਂ ਵੀ ਇਹ ਵੀ ਚਾਈਨਾ ਨੇ ਡਿਪਲੋਮੈਟਿਕ ਲੈਂਗੁਏਜ ਸਟਰੋਂਗ ਮੈਸੇਜ ਦਿੱਤਾ ਹੈ ਕਿ ਫਿਰ ਚਲੋ ਵੀ ਅਸੀਂ ਤਾਂ ਕੋਈ ਨਹੀਂ ਹੈ। ਇਹ ਦੇਖ ਲਓ ਵੀ 60,000 ਕਰੋੜ ਦੀ ਇਨਵੈਸਟਮੈਂਟ ਤੁਹਾਡੇ ਜਿਹੜੇ ਲੱਖਾਂ ਜੌਬ ਨੇ ਆਲਰੇਡੀ। ਹਾਲ ਕੋਵਿਡ-19 ਤੋਂ ਬਾਅਦ ਉੱਥੇ ਕੀ ਚੱਲ ਰਿਹਾ, ਅਨਇੰਪਲੋਇਮੈਂਟ ਔਰ ਬੁਰਾ ਹਾਲ, ਬੌਂਕੇ ਦਿਹਾੜੇ। ਡਾਕਟਰ ਉਹਨਾਂ ਦੇ ਬਾਹਰ ਸਟ੍ਰਾਈਕ ਕਰ ਰਹੇ ਨੇ, 3 ਮਹੀਨੇ ਹੋ ਗਏ ਤਨਖਾਹਾਂ ਨਹੀਂ ਮਿਲੀਆਂ। ਔਰ ਉਹ ਫਰੰਟ ਲਾਈਨ ਵਾਰੀਅਰ ਨੇ ਕੋਰੋਨਾ ਦੇ ਖਿਲਾਫ। ਸੋ ਕੁੱਲ ਬਣਾ ਕੇ ਹੁਣ ਦੇਖਣਾ ਇਹ ਹੈ ਕਿ ਭਾਈ ਇਹਨਾਂ ਨੂੰ ਕਿੰਨੀ ਇਸ 'ਚੋਂ ਅਕਲ ਆਉਂਦੀ ਹੈ। ਹਾਲਾਂ ਆਪਣੀ ਤਾਂ ਉਹਨਾਂ ਦੀ ਇਹ ਸੋਚ ਨਹੀਂ ਹੈ, ਇਹ ਤਾਂ ਉਹੀ ਬੱਗੀ ਅੱਖੀ ਮਰ ਰਹੇ ਨੇ। ਅਮਰੀਕਾ ਦੀ ਚੁੱਕ ਚਾਹੇ ਵੀ ਆਪਣਾ ਲੰਬੜਾ ਦਾ ਮੁੰਡਾ ਆਪਣਾ ਯਾਰ ਹੈ, ਤੇ ਮੁੜ ਕੇ ਕਹਿਣਾ ਤਾਂ ਇਹਨਾਂ ਨੇ ਇਹੀ ਹੈ ਉਹ ਗਿੱਦੜ ਵਾਂਗੂ ਜਿਹੜਾ ਕਿ ਸ਼ੇਰ ਦੇ ਹੱਥੋਂ ਮਾਰਿਆ ਗਿਆ ਕਿ ਸ਼ਰੀਕਾਂ ਨੇ ਚੁਕਾ ਕੇ ਮੈਨੂੰ ਬੱਗੀ ਅੱਖੀ ਮਰਵਾ ਦਿੱਤਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਭਾਰਤ ਚੀਨ ਦਾ ਜੋ ਮੁੱਦਾ ਹੈ ਉਹ ਸਾਡੇ ਦਰਸ਼ਕਾਂ ਨਾਲ ਸ਼ੇਅਰ ਕੀਤਾ। ਸੋ ਇੱਥੇ ਲੈਂਦੇ ਹਾਂ ਬ੍ਰੇਕ। ਵਿਊਅਰਸ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਿਸ ਸੇਮ ਡੇ ਫੰਡ ਕਰ ਸਕਦੇ ਹਾਂ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਮਹਾਨ ਸ਼ਹੀਦੀ ਦਿਹਾੜਾ ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਸਿੱਖ ਸੁਸਾਇਟੀ ਆਫ ਨਿਊਯਾਰਕ ਵੱਲੋਂ ਪਹਿਲੇ ਸਿੱਖ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਅਤੇ ਸਮੂਹ ਸਿੱਖ ਸ਼ਹੀਦਾਂ ਦੀ ਯਾਦ ਵਿੱਚ ਸ਼ਹੀਦੀ ਦਿਵਸ ਗੁਰਦੁਆਰਾ ਸੰਤ ਸਾਗਰ ਨਿਊਯਾਰਕ ਵਿਖੇ 12 ਜੁਲਾਈ 2020 ਦਿਨ ਐਤਵਾਰ ਨੂੰ ਮਨਾਇਆ ਜਾ ਰਿਹਾ ਹੈ। ਇਸ ਪ੍ਰੋਗਰਾਮ ਵਿੱਚ ਸਿੱਖ ਰਿਸਰਚ ਇੰਸਟੀਚਿਊਟ ਤੋਂ ਭਾਈ ਹਰਿੰਦਰ ਸਿੰਘ, ਚੰਡੀਗੜ੍ਹ ਤੋਂ ਗਿਆਨੀ ਅਮਰੀਕ ਸਿੰਘ ਅਤੇ ਖਾਲਿਸਤਾਨ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰੀ ਲਵਾਉਣਗੇ। ਆਪ ਸਭ ਸਿੱਖ ਸੰਗਤ ਨੂੰ ਇਸ ਸਮਾਗਮ ਮੌਕੇ ਗੁਰੂ ਘਰ ਪਹੁੰਚਣ ਜਾਂ ਲਾਈਵ ਪ੍ਰਸਾਰਣ ਰਾਹੀਂ ਜੁੜਨ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਆਪ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਇਹ ਦੋ ਵਿਚਾਰਧਾਰਾਵਾਂ ਵਿਚਾਲੇ ਟੱਕਰ ਦੀ ਵਾਰਤਾ ਹੈ। ਇਹ ਕਿਤਾਬ ਪੁਜਾਰੀ ਦੀ ਸਮਰੱਥਾ ਤੇ ਤਿੱਖਾ ਪ੍ਰਹਾਰ ਕਰਦੀ ਹੈ। ਨਾਸਤਕ ਵਿਚਾਰਧਾਰਾ ਵਾਲਿਆਂ ਵੱਲੋਂ ਉਠਾਏ ਗਏ ਸਵਾਲ
ਗੁਰੂ ਨਾਨਕ ਸਾਹਿਬ ਜੀ ਦੇ ਸਵਾਲਾਂ ਨਾਲ ਬਹੁਤ ਮੇਲ ਖਾਂਦੇ ਹਨ। ਫਰਕ ਇੰਨਾ ਹੈ ਕਿ ਨਾਸਤਕ ਲੋਕ ਆਪਣੇ ਸਵਾਲਾਂ ਦੇ ਜਵਾਬ ਪੁਜਾਰੀ ਕੋਲੋਂ ਭਾਲਦੇ ਹਨ, ਜਦਕਿ ਗੁਰੂ ਨਾਨਕ ਸਾਹਿਬ ਜੀ ਉਹਨਾਂ ਦਾ ਜਵਾਬ ਸਰਬ ਵਿਆਪਕ ਨਿਹਚਲ ਹੁਕਮ ਦੀ ਅਗਵਾਈ ਵਿੱਚੋਂ ਰੁਸ਼ਨਾਉਂਦੇ ਹਨ। ਸੋਲ ਐਨਮੀ ਆਫ ਅ ਸਿੱਖ ਬ੍ਰਾਹਮਣਿਜ਼ਮ ਇੰਗਲਿਸ਼ ਵਿੱਚ, ਜਾਂ ਸਿੱਖ ਦਾ ਇੱਕੋ ਵੈਰੀ ਬ੍ਰਾਹਮਣਵਾਦ ਪੰਜਾਬੀ ਵਿੱਚ, ਗੁਰਪ੍ਰੀਤ ਸਿੰਘ ਜੀਪੀ ਵੱਲੋਂ ਲਿਖੀ ਕਿਤਾਬ ਹੁਣੇ ਮੰਗਵਾਓ ਜੀ। ਤੁਸੀਂ Amazon, Barnes and Noble ਜਾਂ Flipkart ਆਨਲਾਈਨ ਪਲੇਟਫਾਰਮਸ ਤੋਂ ਆਰਡਰ ਕਰ ਸਕਦੇ ਹੋ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਨਿੱਘਾ ਸਵਾਗਤ ਹੈ। ਸੋ ਥਰਡ ਵਾਲੇ ਇਸ਼ੂ ਦੇ ਵਿੱਚ ਥਰਡ ਵਾਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਇਹ ਸਿੱਖ ਕੌਮ ਲਈ ਬੜੇ ਹੀ ਮਾਣ ਵਾਲੀ ਗੱਲ ਹੈ ਕਿ ਸਕਾਟਲੈਂਡ ਦੀ ਪਾਰਲੀਮੈਂਟ ਨੇ ਆਉਣ ਵਾਲੀ ਮਰਦਮਸ਼ੁਮਾਰੀ ਵਿੱਚ ਸਿੱਖਾਂ ਨੂੰ ਇੱਕ ਅਲੱਗ ਕੌਮ ਦੇ ਤੌਰ ਤੇ ਮਾਨਤਾ ਦਿੱਤੀ ਹੈ, ਔਰ ਜਿਸ ਤਰ੍ਹਾਂ ਨਿਊ ਜਰਸੀ ਦੀ ਸੈਨੇਟ ਨੇ ਪਹਿਲਾਂ ਹੀ ਸਿੱਖਾਂ ਨੂੰ ਇੱਕ ਅੱਡ ਧਰਮ ਤੇ ਕੌਮ ਵਜੋਂ ਮਾਨਤਾ ਦੇ ਦਿੱਤੀ ਹੈ। ਸੋ ਇਸ ਬਾਰੇ ਗੱਲਬਾਤ ਕਰਾਂਗੇ। ਸੋ ਇੱਕ ਹੋਰ ਬਹੁਤ ਹੀ ਵਧੀਆ ਖਬਰ, ਨਿਊਜ਼ੀਲੈਂਡ ਦੀ ਫੌਜ ਵਿੱਚ ਇੱਕ ਗੋਰਾ ਅਮਰਤਾਰੀ ਸਿੱਖ ਸ਼ਾਮਲ ਹੋਇਆ, ਜਿਹੜੀ ਕਿ ਸਿੱਖਾਂ ਲਈ ਬੜੇ ਹੀ ਮਾਣ ਵਾਲੀ ਗੱਲ ਹੈ। ਸੋ ਇਸ ਉੱਪਰ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਇੱਕ ਪਾਸੇ ਤਾਂ ਜਿਹੜੀ ਸਾਡੀ ਫਾਦਰਲੈਂਡ ਹੈ, ਮਦਰਲੈਂਡ ਹੈ, ਸਾਡੇ ਪੁਰਖਿਆਂ ਦੀ ਧਰਤੀ, ਗੁਰੂਆਂ ਦੀ ਧਰਤੀ, ਉੱਥੇ ਸਾਡੀ ਕੌਮ ਆਪਣੇ ਮੁੱਢਲੇ ਹੱਕਾਂ ਦੇ ਲਈ ਔਰ ਸਿੱਖ ਧਰਮ ਦੀ ਇੱਕ ਅੱਡ ਪਛਾਣ ਦੇ ਲਈ ਪਿਛਲੇ 72 ਸਾਲ ਤੋਂ ਪਹਿਲਾਂ ਜੂਨ 84 ਤੋਂ ਸ਼ਾਂਤਮਈ ਤਰੀਕੇ ਨਾਲ, ਫਿਰ ਪੂਰੇ ਸਟੇਟ ਟੈਰਰ ਨੂੰ ਨਾ ਸਹਾਰਦਿਆਂ ਬਰਾਬਰ ਦੀ ਟੱਕਰ ਦੇ ਕੇ ਲੜ ਰਹੀ ਹੈ। ਬਿਲਕੁਲ। ਔਰ ਉਹ ਜਿਨ੍ਹਾਂ ਦਾ ਮੂਲ ਤੌਰ ਦੇ ਉੱਤੇ ਜਿਹੜਾ ਉਹਨਾਂ ਦੀ ਇੰਟੈਂਟ ਰਹੀ ਹੈ ਪਹਿਲੇ ਦਿਨ ਤੋਂ, ਕਿ ਜਿਵੇਂ ਇੱਕ ਮਗਰਮੱਛ ਇਹ ਸਮਝਦਾ ਹੈ ਕਿ ਮੇਰੀ ਹੋਂਦ ਹੈ ਔਰ ਮੇਰੇ ਨਾਲ ਹੀ ਸਾਰੀ ਦਰਿਆ ਦੀ ਬਾਦਸ਼ਾਹੀ ਜੁੜੀ ਹੋਈ ਹੈ। ਸੋ ਇਹ ਹਿੰਦੂ ਤਵੀ ਬ੍ਰਾਹਮਣਵਾਦੀ 15 ਅਗਸਤ 1947 ਤੋਂ ਬਾਅਦ ਇਹਨਾਂ ਦਾ ਰਵੱਈਆ ਅਕਲੀਅਤਾਂ ਪ੍ਰਤੀ, ਔਰ ਖ਼ਾਸ ਤੌਰ ਤੇ ਜੋ ਉਹਨਾਂ ਜਿਵੇਂ ਸਿੱਖਾਂ ਨੂੰ ਕ੍ਰਿਮੀਨਲ ਟ੍ਰਾਈਬ ਬਣਾਇਆ, ਔਰ ਫਿਰ ਕਨਸਟੀਟਿਊਸ਼ਨ ਦੇ ਆਰਟੀਕਲ 25B ਦੇ ਥੱਲੇ ਸਿੱਖਾਂ, ਬੌਧੀਆਂ, ਜੈਨੀਆਂ ਨੂੰ ਵਿਦ ਦਾ ਸਟ੍ਰੋਕ ਆਫ ਦਾ ਪੈਨ ਹਿੰਦੂਆਂ ਦੇ ਖਾਤੇ 'ਚ ਪਾ ਦਿੱਤਾ ਹੈ। ਔਰ ਜ਼ਾਹਰ ਹੈ ਸਿੱਖ ਨੁਮਾਇੰਦਿਆਂ ਨੇ ਇੰਡੀਅਨ ਕਨਸਟੀਟਿਊਸ਼ਨ ਤੇ ਦਸਤਖਤ ਨਹੀਂ ਕੀਤੇ ਹੋਏ। ਸੋ ਡੀ ਜਿਊਰਿਸ ਜਿਹੜਾ ਉਹ ਅਸੀਂ ਕਦੇ ਵੀ ਇਹਨਾਂ ਦੇ ਕਨਸਟੀਟਿਊਸ਼ਨ ਆਈਨ ਨੂੰ ਨਹੀਂ ਮੰਨਿਆ, ਡੀ ਫੈਕਟੋ ਭਾਵੇਂ ਉੱਥੇ ਕੈਪਚਰਡ ਹੈ, ਪਰ ਇਹ ਸਿੱਖ ਕੌਮ ਨੂੰ ਇਸ ਗੱਲ ਦੇ ਲਈ ਮੁਬਾਰਕ ਦੇਣੀ ਬਣਦੀ ਹੈ। ਔਰ ਜ਼ਾਹਰ ਹੈ ਸਾਡੀ ਆਪਣੀ ਸਟਰਗਲ ਹੈ ਕਿ ਦੁਨੀਆ ਭਰ 'ਚ ਸਿੱਖ ਜਿੱਥੇ ਜਿੱਥੇ ਵੀ ਗਏ ਨੇ, ਉਹਨਾਂ ਨੇ ਮੁਸ਼ਕਲਾਂ ਦੇ ਬਾਵਜੂਦ ਨੌਕਰੀਆਂ ਮਿਲਣ 'ਚ, ਸਕੂਲਾਂ 'ਚ ਬੁਲਿੰਗ, ਅਦਰਵਾਈਜ਼ ਹੇਟ ਕ੍ਰਾਈਮ, ਉਹਨਾਂ ਨੇ ਆਪਣੀ ਸਿੱਖੀ ਪਛਾਣ, ਦਸਤਾਰ, ਪੰਜ ਕਕਾਰੀ ਰੂਪ ਇਹ ਕਾਇਮ ਰੱਖਿਆ। ਉਹਨੂੰ ਉਹਦੀ ਰੈਕਗਨੀਸ਼ਨ ਦੇ ਲਈ, ਕਿਤੇ ਡਰਾਈਵਿੰਗ ਦੇ ਲਈ ਉਹਦਾ ਹੱਕ, ਕਿਤੇ ਕੰਸਟਰਕਸ਼ਨ ਸਾਈਟ ਦੇ ਉੱਤੇ ਪੱਗ ਬੰਨਣੀ ਹੈ, ਟੋਪ ਨਹੀਂ ਪਾਉਣਾ, ਜਾਂ ਦੂਸਰੇ ਸਾਰੇ, ਔਰ ਇੱਕ ਲੰਬੀ ਕਹਾਣੀ ਹੈ ਹਰ ਮੁਲਕ 'ਚ, ਇੰਗਲੈਂਡ, ਅਮਰੀਕਾ, ਕੈਨੇਡਾ, ਹਰ ਥਾਂ 'ਤੇ। ਔਰ ਅੱਜ ਜਦੋਂ ਅਸੀਂ ਲੱਖਾਂ ਦੀ ਗਿਣਤੀ ਦੇ ਵਿੱਚ ਦੇਖਦੇ ਹਾਂ ਕਿ ਸਿੱਖ ਜਦੋਂ ਨਗਰ ਕੀਰਤਨ ਪੈਰੇਡਸ ਹੁੰਦੀਆਂ ਨੇ, ਫਖਰ ਨਾਲ ਜਾ ਰਹੇ ਹੁੰਦੇ ਨੇ, ਤੁਹਾਡੀਆਂ ਉਹਨਾਂ ਪੈਰੇਡਸ ਦੇ ਵਿੱਚ ਹੀ ਉਹ ਨਿਊਯਾਰਕ ਦਾ ਮੇਅਰ ਹੋਏ, ਵੱਡੇ ਵੱਡੇ ਕਾਂਗਰਸਮੈਨ ਹੋਣ, ਕੈਨੇਡਾ ਦੇ ਵਿੱਚ ਤਾਂ ਪੋਲੀਟੀਕਲ ਪਾਰਟੀ ਵਾਲਿਆਂ ਦੀ ਲਾਈਨ ਲੱਗੀ ਹੁੰਦੀ ਹੈ, ਸਾਰੀਆਂ ਪਾਰਟੀਆਂ ਕਿ ਇੱਕ ਮਿੰਟ ਦੀ ਸਾਨੂੰ ਬੋਲਣ ਦਾ ਵਕਤ ਮਿਲ ਜਾਏ। ਇਹ ਉਹ ਤਾਕਤ ਹੈ ਜਿਹੜੀ ਤੁਸੀਂ ਗੁਰੂ ਦੇ ਉੱਤੇ ਫੇਥ ਰੱਖ ਕੇ ਇਸ ਰਸਤੇ ਤੇ ਤੁਰੇ। ਔਰ ਜ਼ਾਹਰ ਹੈ ਕਿ ਇਸ ਸਾਰੇ ਦੇ ਨਾਲ ਇੱਕ ਮੂਵ ਜਿਹੜਾ ਸਿੱਖਾਂ ਦਾ, ਕਿ ਗੱਲ ਕੱਲੀ ਇੱਕ ਅਸੀਂ ਵੱਖਰਾ ਧਰਮ ਨਹੀਂ ਹੈ, ਇੱਥੋਂ ਤੱਕ ਗੱਲ ਮਹਿਦੂਦ ਨਹੀਂ ਹੈ ਕਿ ਜੀ ਵੀ ਆਰ ਏ ਸੈਪਰੇਟ ਰਿਲੀਜਨ। ਇਹ ਸਾਬਤ, ਕਿਉਂਕਿ ਇਹ ਸੈਪਰੇਟ ਰਿਲੀਜਨ ਦੇ ਥੱਲੇ ਵੀ ਇੰਡੀਅਨ ਜਿਹੜੀਆਂ ਸੈਂਸਸਿਸ ਨੇ, ਮਰਦਮਸ਼ੁਮਾਰੀਆਂ ਨੇ, ਉਹਦੇ 'ਚ ਜਦੋਂ ਐਥਨੀਸਿਟੀ ਦੀ ਗੱਲ ਆਉਂਦੀ ਸੀ ਤਾਂ ਇੰਡੀਆ ਵਾੜ ਦਿੱਤਾ, ਇੰਡੀਅਨ ਪੈਸੀਫਿਕ ਔਰ ਪੈਸੀਫਿਕ ਇੰਡੀਅਨ, ਇਹ ਕੈਟਾਗਰੀਜ਼। ਪਰ ਸਿੱਖਾਂ ਨੂੰ ਲੱਗਾ ਕਿ ਵੀ ਇਹ ਸਾਡੇ ਤੇ ਜ਼ੁਲਮ ਕਰਨ ਵਾਲੇ, ਅਲਟੀਮੇਟਲੀ ਮਰਦਮਸ਼ੁਮਾਰੀ ਵੇਲੇ ਜਿਹੜਾ ਉੱਤੇ ਭਾਵੇਂ, ਕਿਉਂਕਿ ਅਮਰੀਕਾ 'ਚ ਤਾਂ ਧਰਮ ਦਾ ਖਾਨਾ ਹੀ ਨਹੀਂ ਹੁੰਦਾ, ਕਿਉਂਕਿ ਚਰਚ ਐਂਡ ਸਟੇਟ ਸੈਪਰੇਟ ਹੈ, ਸੈਂਸਸ 'ਚ ਨਹੀਂ ਹੈ, ਕੈਨੇਡਾ, ਇੰਗਲੈਂਡ 'ਚ ਹੈ। ਇੱਥੇ ਤੁਹਾਡਾ ਐਥਨੀਸਿਟੀ ਦਾ ਖਾਨਾ ਹੈ, ਉਹਦੇ 'ਚ ਤੁਸੀਂ ਇੰਡੀਅਨ ਬਣ ਜਾਂਦੇ ਹੋ।
ਸੋ ਇਸ ਮੂਵ ਦੇ ਥੱਲੇ ਕਿ ਭਾਈ ਸਾਡੀ ਵੱਖਰੀ ਐਥਨੀਸਿਟੀ, ਰੇਸ ਵੀ ਸਾਡੀ ਵੱਖਰੀ ਹੈ, ਅਸੀਂ ਤੁਹਾਡਾ ਹਿੱਸਾ ਨਹੀਂ ਹੈ, ਅਸੀਂ ਇੰਡੀਅਨ ਨਹੀਂ। ਸੋ ਇਹ ਮੂਵ ਅਮਰੀਕਾ 'ਚ ਯੂਨਾਈਟਿਡ ਸਿਕਸ ਨੇ ਬੜਾ ਸਕਸੈਸਫੁਲੀ ਚਲਾਇਆ ਔਰ ਸਾਡੇ ਪ੍ਰੋਗਰਾਮ ਦੇ ਵਿੱਚ ਵੀ ਯੂਨਾਈਟਿਡ ਸਿਕਸ ਦੀ ਐਡ ਚੱਲਦੀ ਹੈ, ਕਿਉਂਕਿ ਜਿਹੜੀ 2020 ਦੀ ਸੈਂਸਸ ਅਮਰੀਕਾ ਦੇ ਵਿੱਚ ਹੋ ਰਹੀ ਹੈ ਉਹਦੇ 'ਚ ਸਿੱਖਾਂ ਨੂੰ ਇੱਕ ਸਾਇਲੈਂਟ ਕੋਡ ਦੇ ਤੌਰ ਤੇ ਅੱਡ ਐਥਨੀਸਿਟੀ ਦੇ ਵਿੱਚ ਰੈਕਗਨਾਈਜ਼ ਕੀਤਾ ਗਿਆ। ਬਹੁਤ ਵੱਡੀ ਪ੍ਰਾਪਤੀ ਸੀ। ਇੰਗਲੈਂਡ ਦੇ ਵਿੱਚ ਬੇਸ਼ੱਕ ਇਹ ਸਟਰਗਲ ਬ੍ਰਿਟਨ ਦੇ ਸਿੱਖਾਂ ਨੇ, ਗੁਰਦੁਆਰਿਆਂ ਨੇ, ਸਿੱਖ ਫੈਡਰੇਸ਼ਨ ਨੇ ਬੜੀ ਜਿਹੜੀ ਹੈ ਉਹ ਲਗਾਤਾਰਤਾ ਨਾਲ ਲੜੀ ਹੈ ਔਰ ਕਾਫੀ ਹੱਦ ਤੱਕ ਉਹ ਨੇੜੇ ਪਹੁੰਚ ਗਏ ਨੇ, ਪਰ ਕਿਤੇ ਨਾ ਕਿਤੇ ਆ ਕੇ ਫਾਈਨਲੀ ਜਿਹੜਾ ਉਹਨਾਂ ਨੇ ਥੋੜੀ ਬਹੁਤ ਰੁਕਾਵਟ ਪਾਈ। ਪਰ ਹੁਣ ਉਹਨਾਂ ਦੀ ਇਹ ਸਟ੍ਰੈਟਜੀ, ਜਿਵੇਂ ਸਕਾਟਲੈਂਡ ਔਰ ਸਕਾਟਿਸ਼ ਨੈਸ਼ਨਲਿਸਟ ਪਾਰਟੀ ਜਿਹੜੀ ਪਾਵਰਫੁਲ ਹੈ, ਉਹਨਾਂ ਦੇ 35-40 MP ਰਹੇ ਨੇ, ਹੁਣ ਵੀ ਹੋਣੇ ਨੇ ਇੰਨੇ, ਔਰ ਸਕਾਟਲੈਂਡ ਦੀ ਆਪਣੀ ਅਸੈਂਬਲੀ ਵੀ, ਔਰ ਜ਼ਾਹਰ ਹੈ ਸਕਾਟਲੈਂਡ ਇੰਗਲੈਂਡ ਤੋਂ ਅੱਡ ਹੋਣ ਦੇ ਲਈ ਉਹ ਇੱਕ ਜਿਹੜਾ ਰੈਫਰੈਂਡਮ ਪਹਿਲਾਂ ਕਰ ਚੁੱਕੇ ਨੇ, ਇੱਕ ਦੀ ਫਿਰ ਤਿਆਰੀ ਕਰ ਰਹੇ ਨੇ, COVID-19 ਨੇ ਲੇਟ ਕਰਤਾ। ਸੋ ਹੁਣ ਉਹਨਾਂ ਨੇ ਆਪਣੀ ਜਿਹੜੀ ਸੈਂਸਸ ਸਕਾਟਲੈਂਡ ਦੇ ਵਿੱਚ ਹੋਣੀ ਹੈ ਉਹਦੇ ਵਿੱਚ ਆਲਰੇਡੀ ਉਹਨਾਂ ਨੇ ਸਿੱਖਾਂ ਨੂੰ ਐਜ਼ ਏ ਸੈਪਰੇਟ ਐਥਨੀਸਿਟੀ ਮੰਨ ਲਿਆ। ਅਸੀਂ ਨਿਊ ਜਰਸੀ ਦੇ ਹਵਾਲੇ ਨਾਲ ਕੁਝ ਦਿਨ ਪਹਿਲਾਂ ਗੱਲ ਕੀਤੀ ਸੀ ਕਿ ਕਿਵੇਂ ਨਿਊ ਜਰਸੀ ਦੀ ਸੈਨੇਟ ਨੇ ਔਰ ਕਨਕਰੈਂਟ ਰੈਜ਼ੋਲੂਸ਼ਨ ਹੈ, ਹਾਊਸ ਆਪੇ ਹੀ ਆ ਜਾਂਦਾ ਹੈ, ਸਿੱਖਾਂ ਨੂੰ ਇੱਕ ਅਲੱਗ ਮਜ਼ਹਬ, ਅਲੱਗ ਐਥਨੀਸਿਟੀ ਔਰ ਗੁਰੂ ਗ੍ਰੰਥ ਸਾਹਿਬ ਨੂੰ ਐਜ਼ ਏ ਲਿਵਿੰਗ ਗੁਰੂ ਦੇ ਤੌਰ ਤੇ ਯੂਨੈਨਿਮਸ ਜਿਹੜਾ ਉਹ ਰੈਕਗਨਾਈਜ਼ ਕੀਤਾ ਹੈ। ਔਰ ਇਹ ਖਬਰ ਜਿਹੜੀ ਕਿ ਜਿਸ ਨੂੰ ਸਕਾਟਲੈਂਡ ਐਂਡ ਨਿਊ ਜਰਸੀ ਰੈਕਗਨਾਈਜ਼ ਸਿੱਖਸ ਐਜ਼ ਏ ਰਿਲੀਜੀਅਸ ਐਂਡ ਐਥਨਿਕ ਕਮਿਊਨਿਟੀ ਔਰ ਕੌਮ। ਹੁਣ ਇਸ ਗੱਲ ਦਾ ਧਿਆਨ ਰਹੇ ਕਿ ਜਿਹੜੀ ਇੱਥੇ ਐਥਨੀਸਿਟੀ ਦੀ ਡੈਫੀਨੇਸ਼ਨ ਹੈ ਉਹ ਇਵੇਂ ਹੀ ਹੈ ਜਿਵੇਂ ਅਸੀਂ ਉੱਥੇ ਕੌਮ ਨੂੰ ਡਿਫਾਈਨ ਕਰਦੇ। ਔਰ ਇਸ ਲਿਖਤ ਦੇ ਵਿੱਚ ਬੜੇ ਡੀਟੇਲ ਦੇ ਵਿੱਚ ਦੱਸਿਆ ਗਿਆ ਹੈ ਕਿ ਭਾਈ ਕਿਵੇਂ ਉਹਨਾਂ ਨੇ ਸਕਾਟਲੈਂਡ ਨੇ ਰੈਗੂਲੇਸ਼ਨ 2020 was laid in the Scottish Parliament which included a prompt for Sikhs and Jews in the other response option to question what is your ethnic group। ਸੋ ਜ਼ਾਹਰ ਹੈ ਕਿ ਸਟਰਗਲ ਸਿੱਖ ਕਰਦੇ ਨੇ, ਦੂਜਿਆਂ ਦਾ ਵੀ ਨਾਲ ਦਾ ਲੱਗ ਜਾਂਦਾ ਹੈ। ਸੋ ਜਿਊਜ਼ ਨੂੰ ਵੀ ਐਜ਼ ਏ ਸੈਪਰੇਟ ਐਥਨੀਸਿਟੀ ਜਿਹੜੀ ਅਮਰੀਕਾ ਵਗੈਰਾ ਦੀ ਤਾਂ ਮੰਨੀ ਹੋਈ ਹੈ, ਪਰ ਸਕਾਟਲੈਂਡ 'ਚ ਜਿਹੜੀ ਇਹ ਸਿੱਖਾਂ ਦੀ ਸਟਰਗਲ ਸੀ ਕਿਉਂਕਿ ਸਕਾਟਿਸ਼ ਨੈਸ਼ਨਲਿਸਟ ਪਾਰਟੀ ਨਾਲ ਸਿੱਖਾਂ ਨੇ ਸ਼ੁਰੂ ਤੋਂ ਕੰਮ ਕੀਤਾ ਔਰ ਜ਼ਾਹਰ ਹੈ ਕਿ ਈਵਨ ਜਿਹੜਾ ਸਿੱਖਾਂ ਦੀ ਅੱਡਰੀ ਪਛਾਣ ਹੀ ਨਹੀਂ, ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੇ ਮੁੱਦੇ ਤੇ ਵੀ ਉਹਨਾਂ ਦੀ ਜਿਹੜੀ ਇੱਕ ਲੀਡਰ ਹੈ ਸਕਾਟਿਸ਼ ਨੈਸ਼ਨਲਿਸਟ ਪਾਰਟੀ ਦੀ, ਸਿੱਖ ਫੈਡਰੇਸ਼ਨ UK ਦੇ ਇਕੱਠ ਦੇ ਵਿੱਚ ਵੀ ਆਈ, ਉਹ ਸਪੋਰਟ ਕਰਦੇ ਨੇ ਕਿ ਸਿੱਖਾਂ ਨੂੰ ਹੱਕ ਹੈ, ਕਿਉਂਕਿ ਖੁਦ ਵੀ ਉਹ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਰੈਫਰੈਂਡਮ ਕਰਕੇ UK ਤੋਂ ਅੱਡ ਹੋਣਾ ਚਾਹੁੰਦੇ ਨੇ। ਸੋ ਇਹ ਵੀ ਸਕਾਟਿਸ਼ ਪਾਰਲੀਮੈਂਟ ਨੇ ਇਸ ਦੇ ਵਿੱਚ ਉਹਨਾਂ ਨੇ ਸਿੱਖਾਂ ਨੂੰ ਇਹ ਕਿਹਾ ਕਿ ਵੀ ਸਿੱਖ ਔਰ ਜੂਜ਼ ਅਦਰ ਦੀ ਆਪਸ਼ਨ 'ਚ ਇਹ ਕਰ ਸਕਦੇ ਨੇ। ਔਰ ਇਸ ਦੇ ਉੱਤੇ ਹੀ ਜਿਹੜਾ ਇੰਗਲੈਂਡ ਸਿੱਖਾਂ ਨੇ ਇਹ ਮੁਹਿੰਮ ਚਲਾਈ ਹੋਈ ਹੈ ਕਿ ਇਫ ਯੂ ਆਰ ਨਾਟ ਕਾਊਂਟਡ ਯੂ ਡੂ ਨਾਟ ਕਾਊਂਟ, ਕਿ ਭਾਈ ਆਪਣੇ ਆਪ ਨੂੰ ਕਾਊਂਟ ਕਰੋ। ਔਰ ਇਹ ਸਾਰਾ ਜਿਹੜਾ ਲਿਖਤ ਹੈ ਉਹਦੇ 'ਚ ਉਹਨਾਂ ਨੇ 1983 ਦੇ ਜਿਹੜੇ 5 ਲਾਰਡਸ ਆਫ UK ਹਾਊਸ ਆਫ ਲਾਰਡਸ ਨੇ ਰਿਕਗਨਾਈਜ਼ ਕੀਤਾ ਸੀ, ਉਹਦਾ ਹਵਾਲਾ ਦਿੱਤਾ ਹੈ। ਫਿਰ ਇਹਦੇ 'ਚ ਉਹਨਾਂ ਨੇ ਜਿਹੜਾ ਇੱਕ ਬੜਾ ਪਪੂਲਰ ਕੇਸ ਮੰਡਲਾ ਵਰਸਸ ਡੋਵੈਲ ਸੀ, ਉਹਦੇ 'ਚ ਜਿਹਦੇ 'ਚ ਕਿ ਹਾਊਸ ਆਫ ਲਾਰਡਸ ਨੇ ਸਿੱਖਾਂ ਨੂੰ ਆਲਮੋਸਟ ਏ ਰੇਸ ਕਹਿ ਕੇ ਰੈਕਗਨਾਈਜ਼ ਕੀਤਾ, ਉਹਦਾ ਜ਼ਿਕਰ ਕੀਤਾ ਸੀ। ਫਿਰ ਉਹਨਾਂ ਨੇ ਜਿਹੜੀ ਹੈ ਬ੍ਰਿਟਿਸ਼ ਸਿੱਖ ਫੈਡਰੇਸ਼ਨ ਪੋਸਟ ਦੀ ਕੋਟ ਦਿੱਤੀ, ਜਿਹੜੀ ਉਹਨਾਂ ਦੀ ਪੋਸਟ ਹੈ, ਸਿੱਖਸ ਵਿਲ ਬੀ ਮੋਨੀਟਰਡ ਬੋਥ ਐਜ਼ ਏ ਰਿਲੀਜਨ and as an ethnic group wherever each category is required to be monitored in Scotland. This is what 96% of the Sikhs at the Office for National Statistics consultation meeting in London supported with only 44% voting against. 96% ਨੇ ਇਹਦੇ ਹੱਕ 'ਚ ਦਿੱਤਾ ਹੈ ਔਰ ਇਹ ਪੂਰਾ ਇਹਦੀ ਡਿਟੇਲ ਹੈ। ਔਰ ਦੂਸਰੀ ਖਬਰ ਜਿਹੜੀ ਤੁਸੀਂ ਦੇ ਨਾਲ ਹੀ ਡਿਸਕਸ ਕੀਤੀ, ਹਾਲਾਂ ਫੌਜ 'ਚ ਲੱਖਾਂ ਜਵਾਨ ਹਰ ਥਾਂ ਹੁੰਦੇ ਨੇ ਜਾਂ ਦੂਜੇ, ਪਰ ਕਿਉਂਕਿ ਅਸੀਂ ਨੇਸ਼ਨਲੈਸ ਕੌਮ ਹੈ ਜਿਹਨਾਂ ਦਾ ਘਰ ਨਹੀਂ ਹੈ, ਇਸ ਲਈ ਜਿਹੜੀ ਕਿਤੇ ਕੋਈ ਛੋਟੀ ਜਿਹੀ ਪ੍ਰਾਪਤੀ ਵੀ ਸਾਨੂੰ ਲੱਗਦੀ ਹੈ ਉਹ ਸਾਨੂੰ ਲੱਗਦਾ ਹੈ ਕਿ ਵੀ ਅਸੀਂ ਐਸਰਟ ਕੀਤਾ। ਨਿਊਜ਼ੀਲੈਂਡ ਛੋਟਾ ਜਿਹਾ ਮੁਲਕ, ਬੇਸ਼ੱਕ ਬ੍ਰਿਟਿਸ਼ ਦਾ ਹੀ ਦਬਦਬਾ ਹੈ ਜਿਵੇਂ ਆਸਟ੍ਰੇਲੀਆ ਦੇ ਵਿੱਚ ਹੈ, ਔਰ ਨਿਊਜ਼ੀਲੈਂਡ ਅੱਜ ਕੱਲ੍ਹ ਖਾਸ ਤੌਰ 'ਤੇ ਖਬਰਾਂ ਚੁੱਭ ਰਿਹਾ ਜਿਵੇਂ ਉਹਨਾਂ ਦੀ ਬੜੀ ਡਾਇਨਾਮਿਕ ਪ੍ਰਾਈਮ ਮਿਨਿਸਟਰ, ਜਦੋਂ ਉਹਨਾਂ ਦੇ ਚਰਚ ਸਿਟੀ ਦੇ ਵਿੱਚ ਜਿਹੜਾ ਇੱਕ
ਪ੍ਰੋ ਆਰੀਅਨ ਔਰ ਵਾਈਟ ਸੁਪਰੈਮੈਸਿਸਟ ਨੇ ਜਿਹੜਾ ਮੌਸਕ ਦੇ ਵਿੱਚ 2 ਅਟੈਕ ਕਰਕੇ ਉਹਨਾਂ ਨੂੰ ਡਿਵੋਟਿਸ ਨੂੰ ਮਾਰਿਆ, ਜਿਵੇਂ ਉਹਨੇ ਬਿਹੇਵ ਕੀਤਾ ਲਾਈਕ ਅ ਮਦਰ, ਜਿਵੇਂ ਮਾਂ ਬੱਚਿਆਂ ਦੀ ਕੇਅਰ ਕਰਦੀ ਹੈ। ਔਰ ਹੁਣ ਵੀ ਕੋਵਿਡ-19 ਨੂੰ ਸਭ ਤੋਂ ਸਕਸੈਸਫੁਲੀ ਨਿਊਜ਼ੀਲੈਂਡ ਨੇ ਬੀਟ ਕੀਤਾ। ਔਰ ਉੱਥੋਂ ਦੇ ਗੁਰਦੁਆਰਿਆਂ ਦੇ ਰਿਲੇਟਡ ਵੀ ਖਬਰ ਸੀ ਕਿ ਦੀਵਾਨ ਹੁਣ ਪੂਰੇ ਸੱਜ ਰਹੇ ਨੇ, ਔਰ ਉਹਨਾਂ ਨਾਲ ਰਿਲੇਟਡ ਖਬਰ ਜਿਹੜੀ ਸਿੱਖ ਨੈਟ ਨੇ ਦਿੱਤੀ ਔਰ ਮੈਨੂੰ ਲੱਗਾ ਕਿ ਵੀ ਮੈਂ ਸ਼ੇਅਰ ਕਰਾਂ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਜਦੋਂ ਬਹੁਤ ਵਾਰ ਅਸੀਂ ਸਿੱਖ ਦੇਖਦੇ ਹਾਂ ਤੇ ਸਾਡੇ ਸਾਹਮਣੇ ਪੰਜਾਬੀ ਸਿੱਖ ਹੁੰਦੇ ਨੇ, ਲੇਕਿਨ ਜਿਵੇਂ ਸਿੱਖੀ ਇੱਕ ਖਿੱਤੇ ਨਾਲ ਜੁੜੀ ਹੋਈ ਨਹੀਂ ਹੈ, ਯੂਨੀਵਰਸਲ ਧਰਮ ਹੈ, ਇਨਸਾਨੀਅਤ 'ਚ ਯਕੀਨ ਰੱਖਣ ਵਾਲਾ ਹੈ ਤਾਂ ਕਿ ਹਰ ਰੇਸ ਔਰ ਕਲਰ ਵਾਲੇ ਇਸ 'ਚ ਆ ਸਕਦੇ ਨੇ। ਔਰ ਇਹਦੇ 'ਚ ਜਿਹੜਾ ਇੱਕ ਖਬਰ ਔਰ ਬੜੀ ਫਖਰ ਵਾਲੀ ਉਹਦੀ ਪਿਕਚਰ ਵੀ ਹੈ ਕਿ ਵੀ ਆਕਲੈਂਡ ਦੇ ਹਵਾਲੇ ਨਾਲ ਜੁਲਾਈ 4 ਨੂੰ ਡਿਊਰਿੰਗ ਦਾ ਪਾਸਿੰਗ ਆਊਟ ਪੈਰੇਡ ਫॉर ਨਿਊ ਇੰਡਕਟੀਜ਼ in the New Zealand Army, a unique sight was witnessed. Among the 63 new soldiers, what caught everyone's attention was a 23-year-old white man wearing a green turban and smartly turned out with a light brown beard. ਹਲਕੇ ਭੂਰੇ ਰੰਗ ਦੀ ਦਾੜੀ, ਗ੍ਰੀਨ ਕਿਉਂਕਿ ਉਹਨਾਂ ਦਾ ਡਰੈਸ ਕੋਡ ਹੈ ਫੌਜੀਆਂ ਦਾ, ਔਰ ਜਿਹੜੀ 63 ਸੋਲਜਰਸ ਦੀ ਪਾਸਿੰਗ ਆਊਟ ਪੈਰੇਡ ਹੈ ਉਹਦੇ 'ਚ ਉਹ ਵੀ ਫਖਰ ਨਾਲ ਖੜਾ ਹੈ। The name of this young white man is Louis Singh Khalsa, who is a baptized Sikh. His English name is Louis Talbot. और ये अमेजिंग स्टोरी है इस लड़के ने who took Amrit at Takht Kesgarh साहब and then went on to join New Zealand Army। और दूसरियां तस्वीरां भी ਜਦੋਂ ਕਿ ਉਹ ਧਾਰਮਿਕ ਤੌਰ ਤੇ ਕੀਰਤਨ ਕਰ ਰਿਹਾ ਹੈ, ਉਹਨੇ ਜਿਸ ਰਿਪੋਰਟਰ ਨੇ ਖਬਰ ਕੀਤੀ ਉਹਨਾਂ ਨੇ ਕਿਹਾ ਕਿ ਵੀ ਉਹਨੇ ਜਦੋਂ ਗੱਲਬਾਤ ਕੀਤੀ ਪੰਜਾਬੀ 'ਚ ਤੇ ਉਹਨੂੰ ਮੈਂ ਪੁੱਛਿਆ ਕਿ ਵੀ ਤੂੰ ਸਿੱਖੀਜ਼ਮ 'ਚ ਕਿਵੇਂ ਆਇਆ ਹੈ, ਉਹਨੇ ਕਿਹਾ ਕਿ ਮੈਂ 5 ਸਾਲ ਪਹਿਲਾਂ ਜਿਹੜਾ ਸਿੱਖੀ ਦੇ ਨਾਲ ਇੰਟਰੋਡਿਊਸ ਹੋਇਆ। ਔਰ ਉਹਦੀ ਬੜੀ ਇੰਪ੍ਰੈਸਿਵ ਨਿਹੰਗ ਬਾਣੇ ਦੇ ਵਿੱਚ ਤਸਵੀਰ ਵੀ ਹੈ ਜਿਹੜੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਜਾਂ ਦਰਬਾਰ ਸਾਹਿਬ ਦੇ ਬਾਹਰ ਹੈ। ਉਹਨੇ ਕਿਹਾ ਕਿ ਵੀ ਮੈਂ ਕੈਂਟਰਬਰੀ ਦੇ ਟਿਮਾਰੂ ਟਾਊਨ ਦਾ ਰਹਿਣ ਵਾਲਾ ਹੈ ਔਰ ਮੈਂ ਕ੍ਰਾਈਸਟ ਚਰਚ ਸਿਟੀ ਦੇ ਵਿੱਚ ਆਪਣੀ ਕਾਲਜ ਕੰਪਲੀਟ ਕੀਤਾ ਕਿ 2015 ਦੇ ਵਿੱਚ ਮੈਂ ਇੱਕ ਸਿੱਖ ਲੜਕੇ ਤੇਜਿੰਦਰ ਸਿੰਘ ਨੂੰ ਮਿਲਿਆ ਇੱਕ ਦੋਸਤ ਦੇ ਘਰ 'ਚ। ਮੈਂ ਉਹਨੂੰ ਪੁੱਛਿਆ ਕਿ ਸਿੱਖੀਜ਼ਮ ਕੀ ਹੈ ਤੇ ਉਹਨੇ ਮੈਨੂੰ ਕਿਹਾ ਵੀ ਗੁਰਦੁਆਰਾ ਜਗਤ ਗੁਰੂ ਨਾਨਕ ਸਾਹਿਬ ਕ੍ਰਾਈਸਟ ਚਰਚ ਹੈ, ਤੂੰ ਉੱਥੇ ਆਇਆ ਕਰ। ਤੇ ਮੈਂ ਜਦੋਂ ਉੱਥੇ ਗਿਆ ਤੇ ਮੈਨੂੰ ਬਹੁਤ ਆਪਣੇ ਆਪ ਦੇ ਵਿੱਚ ਇੱਕ ਅਮਨ ਔਰ ਸ਼ਾਂਤੀ ਮਹਿਸੂਸ ਹੋਏ। ਫਿਰ ਉਹਨੇ ਕਿਹਾ ਵੀ ਮੈਂ ਹਰ ਹਫਤੇ ਗੁਰਦੁਆਰੇ ਜਾਣ ਲੱਗ ਪਿਆ। ਫਿਰ ਉਹਨੇ 4-5 ਸਿੱਖਾਂ ਦੇ ਨਾਂ ਦਿੱਤੇ ਨੇ, ਸੁਖਪ੍ਰੀਤ ਸਿੰਘ, ਕਮਲ ਸਿੰਘ, ਦਲਰਾਜ ਸਿੰਘ, ਉਹਨਾਂ ਨੂੰ ਮਿਲਿਆ ਔਰ ਮੈਂ ਉਹਨਾਂ ਦੇ ਜੀਵਨ ਨੂੰ ਦੇਖ ਕੇ ਮੈਨੂੰ ਲੱਗਾ ਕਿ ਨਹੀਂ, ਮੇਰੀ ਥਾਂ ਵੀ ਇਸ ਧਰਮ ਦੇ ਵਿੱਚ ਹੈ। ਫਿਰ ਕਹਿੰਦਾ ਵੀ 2018 'ਚ ਮੈਂ ਪੰਜਾਬ ਗਿਆ, ਇੱਕ ਮੈਂ ਸਿੱਖ ਪਰਿਵਾਰ ਦੇ ਨਾਲ ਰਿਹਾ ਔਰ ਉੱਥੇ ਮੈਨੂੰ ਇਹ ਇੰਸਪੀਰੇਸ਼ਨ ਹੋਈ ਗੁਰੂ ਦੀ ਕਿ ਮੈਂ ਅੰਮ੍ਰਿਤ ਛਕਾਂ। ਮੈਂ ਕੇਸਗੜ੍ਹ ਸਾਹਿਬ, ਅਨੰਦਪੁਰ ਸਾਹਿਬ, ਇਹ ਉਹ ਮੁਕਾਮ ਹੈ ਜਿੱਥੇ 14 ਅਪ੍ਰੈਲ 1699 ਦੀ ਵਿਸਾਖੀ ਨੂੰ ਇਹ ਖਾਲਸਾ ਪੰਥ ਦੀ ਸਾਜਨਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕੀਤੀ ਸੀ। ਫਿਰ ਉਹਨਾਂ ਨੇ ਕਿਹਾ ਕਿ ਵੀ ਮੈਂ ਗੁਰਮੁਖੀ ਸਿੱਖਣੀ ਸ਼ੁਰੂ ਕੀਤੀ। ਹੁਣ ਮੈਂ ਬਾਣੀ ਵੀ ਪੜ੍ਹਦਾ ਹਾਂ। ਫਿਰ ਮੈਂ ਦਰਬਾਰ ਸਾਹਿਬ ਗਿਆ, ਪੰਜਾਬੀ ਨੂੰ ਵੀ ਮੈਂ ਉੱਥੇ ਜਿਹੜੇ ਗਲੀਆਂ ਦੇ ਵਿੱਚ ਲੱਗੇ ਪੰਜਾਬੀ ਦੇ ਬੋਰਡ ਸੀ ਉਹ ਪੜ੍ਹਦਾ ਰਿਹਾ। ਤੇ ਹੁਣ ਮੈਂ ਨਿਊਜ਼ੀਲੈਂਡ ਆ ਕੇ ਤਬਲਾ ਵੀ ਸਿੱਖਿਆ, ਮੈਂ ਕੀਰਤਨ ਵੀ ਕਰਦਾ ਔਰ ਉਹਦੀ ਕੀਰਤਨ ਕਰਦਿਆਂ ਦੀ ਤਸਵੀਰ ਵੀ ਇਸ ਖਬਰ ਦੇ ਨਾਲ ਲੱਗੀ ਹੈ। ਉਹਨੇ ਕਿਹਾ ਵੀ ਮੇਰੀ ਮਾਂ ਜਿਹੜੀ ਆ ਇੰਗਲੈਂਡ ਤੋਂ ਹੈ ਤੇ ਮੇਰੇ ਫਾਦਰ ਨਿਊਜ਼ੀਲੈਂਡ ਤੋਂ ਨੇ, ਮੇਰਾ ਇੱਕ ਵੱਡਾ ਭਰਾ ਤੇ ਇੱਕ ਛੋਟੀ ਸਿਸਟਰ ਹੈ। ਸੋ ਮੈਂ ਸਮਝਦਾ ਵੀ ਇਹ ਹੈ ਜਿਹਦੇ ਤੇ ਗੁਰੂ ਦੀ ਮਿਹਰ ਹੁੰਦੀ ਹੈ ਔਰ ਕਿੱਥੋਂ ਨਿਕਲ ਕੇ ਕਿੱਥੇ ਪਹੁੰਚ ਗਿਆ। ਔਰ ਇਹੀ ਜਦੋਂ 10ਵੇਂ ਪਾਤਸ਼ਾਹ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਔਰ ਇਹ ਫਰਮਾਇਆ ਕਿ ਮਾਨਸ ਕੀ ਜਾਤ ਸਭ ਹੈ, ਇੱਕ ਹੈ ਪਹਿਚਾਨ ਬੋ, ਕੰਸੀਡਰ ਯੀ ਆਲ ਹਿਊਮਨ ਰੇਸ ਐਜ਼ ਵਨ। ਅੱਜ ਦੁਨੀਆ ਦੇ ਹਰ ਕੋਨੇ 'ਚ ਸਾਡੇ ਝੁਲਦੇ ਨਿਸ਼ਾਨ, ਸਾਡੇ ਗੁਰਦੁਆਰੇ, ਸਾਡੇ ਲੰਗਰ, ਫੌਜ ਹੋਏ, ਸਿਵਲ ਦੇ ਵਿੱਚ ਹੋਏ, ਹਰ ਥਾਂ ਤੇ ਹਰ ਇੱਕ ਦੀ ਮਦਦ ਲਈ ਹਾਜ਼ਰ ਖਾਲਸਾ। ਇਹ ਦੱਸ ਰਿਹਾ ਕਿ ਲਗਭਗ 300 ਸਾਲ ਬਾਅਦ ਅੱਜ ਖਾਲਸਾ ਦੁਨੀਆ ਬੇਸ਼ੱਕ ਆਪਣੀ ਧਰਤੀ ਤੇ ਅਸੀਂ ਆਪਣੀ ਹੋਂਦ, ਆਪਣੇ ਆਜ਼ਾਦ ਘਰ ਖਾਲਿਸਤਾਨ ਦੀ ਲੜਾਈ ਲੜ ਰਹੇ ਹਾਂ, ਪਰ ਆਲਰੇਡੀ ਦੁਨੀਆ ਭਰ 'ਚ ਸਾਡੀ ਪਛਾਣ ਜਿਹੜੀ ਹੈ ਉਹ ਖਾਲਸੇ ਦੇ ਰੂਪ 'ਚ ਅੱਜ ਦੁਨੀਆ ਦਾ ਅਸੀਂ 5ਵਾਂ ਵੱਡਾ ਧਰਮ ਹੈ ਔਰ 30 ਮਿਲੀਅਨ ਸਿੱਖ ਦੁਨੀਆ ਦੇ 150 ਤੋਂ ਜ਼ਿਆਦਾ
ਦੇਸ਼ਾਂ ਦੇ ਵਿੱਚ ਵਸਦੇ ਨੇ। ਔਰ ਇਹੀ ਕਾਰਨ ਹੈ ਸ਼ਾਇਦ ਲਾਈਟਰ ਅੰਦਾਜ਼ ਦੇ ਵਿੱਚ ਕਿਸੇ ਨੇ ਅੱਜ ਤੋਂ ਬਹੁਤ ਵਰੇ ਪਹਿਲਾਂ ਕਿਹਾ ਸੀ, ਉਹਨੇ ਕਿਹਾ ਸੀ ਜੀ ਦੁਨੀਆ 'ਚ ਦੋ ਚੀਜ਼ਾਂ ਹਰ ਥਾਂ ਦੁਨੀਆ 'ਚ ਮਿਲਦੀਆਂ ਨੇ, ਤੇ ਕਿਸੇ ਨੇ ਪੁੱਛਿਆ ਅੱਗੋਂ ਕਿ ਕੀ, ਕਹਿੰਦਾ ਜੀ ਸਿੱਖ ਤੇ ਆਲੂ ਵੀ ਹਰ ਥਾਂ ਤੁਹਾਨੂੰ ਪੋਟੇਟੋ ਮਿਲਦੇ ਨੇ। ਸੋ ਇਹ ਦੱਸਦਾ ਹੈ ਕਿ ਵੀ ਕਿਵੇਂ ਡਾਇਸਪੋਰਾ ਸਿੱਖ ਆਪਣੇ ਆਪ ਦੇ ਵਿੱਚ ਇੱਕ ਪਾਵਰ ਵੀ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਮਹਾਨ ਸ਼ਹੀਦੀ ਦਿਹਾੜਾ ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਸਿੱਖ ਸੁਸਾਇਟੀ ਆਫ ਨਿਊਯਾਰਕ ਵੱਲੋਂ ਪਹਿਲੇ ਸਿੱਖ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਅਤੇ ਸਮੂਹ ਸਿੱਖ ਸ਼ਹੀਦਾਂ ਦੀ ਯਾਦ ਵਿੱਚ ਸ਼ਹੀਦੀ ਦਿਵਸ ਗੁਰਦੁਆਰਾ ਸੰਤ ਸਾਗਰ ਨਿਊਯਾਰਕ ਵਿਖੇ 12 ਜੁਲਾਈ 2020 ਦਿਨ ਐਤਵਾਰ ਨੂੰ ਮਨਾਇਆ ਜਾ ਰਿਹਾ ਹੈ। ਇਸ ਪ੍ਰੋਗਰਾਮ ਵਿੱਚ ਸਿੱਖ ਰਿਸਰਚ ਇੰਸਟੀਚਿਊਟ ਤੋਂ ਭਾਈ ਹਰਿੰਦਰ ਸਿੰਘ, ਚੰਡੀਗੜ੍ਹ ਤੋਂ ਗਿਆਨੀ ਅਮਰੀਕ ਸਿੰਘ ਅਤੇ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰੀ ਲਵਾਉਣਗੇ। ਆਪ ਸਭ ਸਿੱਖ ਸੰਗਤ ਨੂੰ ਇਸ ਸਮਾਗਮ ਮੌਕੇ ਗੁਰੂ ਘਰ ਪਹੁੰਚਣ ਜਾਂ ਲਾਈਵ ਪ੍ਰਸਾਰਣ ਰਾਹੀਂ ਜੁੜਨ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਆਪ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। 2020 ਦੀ ਜਨਗਣਨਾ ਯੂਨਾਈਟਿਡ ਸਟੇਟ ਵਿੱਚ ਰਹਿੰਦੇ ਹਰ ਇੱਕ ਵਿਅਕਤੀ ਦੀ ਇੱਕ ਗਿਣਤੀ ਹੈ। 2020 ਜਨਗਣਨਾ ਬਹੁਤ ਮਹੱਤਵਪੂਰਨ ਹੈ ਅਤੇ ਗਾਈਡ ਕਰੋ ਕਿ ਕਿਵੇਂ ਪ੍ਰਤੀ ਸਾਲ $675 ਬਿਲੀਅਨ ਤੋਂ ਵੱਧ ਸੰਘੀ ਫੰਡਿੰਗ ਸਮੁਦਾਇਆਂ ਵਿੱਚ ਖਰਚ ਕੀਤੀ ਜਾਂਦੀ ਹੈ। ਤੁਸੀਂ ਇੱਕ ਕੰਪਿਊਟਰ, ਟੈਬਲੇਟ ਜਾਂ ਮੋਬਾਈਲ ਫੋਨ ਤੋਂ ਦਿਨ ਵਿੱਚ 24 ਘੰਟੇ ਆਨਲਾਈਨ ਜਵਾਬ ਦੇ ਸਕਦੇ ਹੋ। ਤੁਹਾਡੀ ਜਾਣਕਾਰੀ ਗੁਪਤ ਹੈ। ਆਪਣੇ ਆਪ ਨੂੰ ਸਿੱਖਾਂ ਵਜੋਂ ਕਾਊਂਟ ਕਰਨ ਵਾਸਤੇ ਆਪਾਂ ਸੈਕਸ਼ਨ 9 ਦੇ ਵਿੱਚ ਜਦ ਜਾਵਾਂਗੇ, ਉੱਥੇ ਸਮ ਅਦਰ ਰੇਸ ਦੇ ਵਿੱਚ ਆਪਾਂ ਸਹੀ ਦਾ ਨਿਸ਼ਾਨ ਲਗਾਵਾਂਗੇ ਤੇ ਉਸ ਦੇ ਵਿੱਚ ਸਿੱਖ ਲਿਖਾਂਗੇ ਜਾਂ ਟਾਈਪ ਕਰਾਂਗੇ। ਇਸ ਦੇ ਨਾਲ ਸਾਡੀ ਸਿੱਖਾਂ ਵਜੋਂ ਇੱਕ ਅਲੱਗ ਪਹਿਚਾਨ ਸੈਂਸਸ 2020 ਦੇ ਵਿੱਚ ਹੋ ਜਾਵੇਗੀ। ਸੋ ਯੂਨਾਈਟਿਡ ਸਿੱਖ ਵੱਲੋਂ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਮਰਦਮਸ਼ੁਮਾਰੀ ਦੇ ਵਿੱਚ ਆਪਣੇ ਘਰ ਦੇ ਹਰ ਇੱਕ ਜੀ ਦੀ ਗਿਣਤੀ ਕਰਵਾਓ। ਬਹੁਤ ਬਹੁਤ ਧੰਨਵਾਦ ਜੀ। ਦਰਸ਼ਕੋ ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਹਾਂ। ਸੋ ਬਹੁਤ ਹੀ ਅਹਿਮ ਖਬਰ ਜਿਹੜੀ ਕਿ ਅੱਜ ਕੱਲ ਜੋ ਇਹ ਅਹਿਮ ਖਬਰ ਬਣੀ ਹੋਈ ਹੈ ਸੋਸ਼ਲ ਮੀਡੀਆ ਤੇ ਔਰ ਦੂਸਰੇ ਮੀਡੀਆ ਤੇ ਕਿ ਕਿਸ ਤਰ੍ਹਾਂ ਮਲੇਰਕੋਟ ਦੇ ਜੋ ਮੁਸਲਮਾਨਾਂ ਦਾ ਜੋ ਇੱਕ ਵਫਦ ਹੈ ਉਹ ਦਰਬਾਰ ਸਾਹਿਬ ਅੰਮ੍ਰਿਤਸਰ ਆਇਆ ਅਤੇ ਉਹਨਾਂ ਨੇ 33 ਟਨ ਜੋ ਕਣਕ ਹੈ ਗੁਰੂ ਰਾਮਦਾਸ ਲੰਗਰ ਲਈ ਭੇਟ ਕੀਤੀ। ਸੋ ਇਹ ਇੱਕ ਸਿੱਖ ਮੁਸਲਮ ਦੀ ਜੋ ਸਦਭਾਵਨਾ ਦੀ ਇੱਕ ਤਾਜ਼ਾ ਮਿਸਾਲ ਹੈ। ਇਸ ਬਾਰੇ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਨਾਲ ਹੀ ਆਪਾਂ ਗੁਰੂ ਬਾਣੀ ਵਿਚਾਰਾਂ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ, ਦਰਬਾਰ ਸਾਹਿਬ ਅੰਮ੍ਰਿਤਸਰ ਜਿਸ ਦੀ ਨੀਂਹ ਸੰਗੇ ਬੁਨਿਆਦ ਗੁਰੂ ਅਰਜਨ ਸਾਹਿਬ ਨੇ ਪਾਲਕੀ ਲਾਹੌਰ ਭੇਜ ਕੇ ਸਾਈਂ ਮੀਆਂ ਮੀਰ ਹੋਰਾਂ ਨੂੰ ਇਨਵਾਈਟ ਕੀਤਾ, ਉਹਨਾਂ ਨੇ ਰੱਖੀ। ਲਗਭਗ ਪਿਛਲੀਆਂ 4 ਸਦੀਆਂ ਤੋਂ ਬੇਸ਼ੱਕ ਸਮੇਂ ਦੇ ਹੁਨਾਲ ਸਿਆਲ ਹਮਲਾਵਰਾਂ ਦੇ ਜ਼ੁਲਮ ਜਿਹੜੇ ਲਗਭਗ 36 ਸਾਲ ਪਹਿਲਾਂ ਟੈਂਕਾਂ ਤੋਪਾਂ ਨਾਲ ਹਮਲਾ, ਇਹਦੇ ਬਾਵਜੂਦ ਦਰਬਾਰ ਸਾਹਿਬ ਦੇ 4 ਖੁੱਲ੍ਹੇ ਦਰਵਾਜ਼ੇ ਔਰ ਦੁਨੀਆ ਭਰ ਦੇ ਲੋਕਾਂ ਦੀ ਉੱਥੇ ਵਿਜ਼ਿਟ, ਜਿੱਥੇ ਉਸ ਥਾਂ ਦੇ ਨਾਲ ਉਹ ਇਨਸਾਨੀਅਤ, ਉਹ ਟ੍ਰੈਂਕੁਇਲਿਟੀ, ਪਿਆਰ, ਜਿੱਥੇ ਚੌਥੇ ਪਹਿਰ ਕੀਰਤਨ ਹੁੰਦਾ ਹੈ, ਰੱਬ ਦੀ ਯਾਦ ਦੇ ਵਿੱਚ ਗੁਰਬਾਣੀ ਗਾਈ ਜਾਂਦੀ ਹੈ, ਉਸ ਦਾ ਆਨੰਦ ਮਾਣਦੇ ਨੇ। ਉੱਥੇ ਅਸੀਂ ਦੇਖਦੇ ਹਾਂ ਕਿ ਇਸ ਸਾਰੇ ਦੇ ਨਾਲ ਗੁਰੂ ਰਾਮਦਾਸ ਲੰਗਰ, ਜਿਸ ਦੇ ਉੱਤੇ ਦੁਨੀਆ ਭਰ ਦੇ ਮੀਡੀਆ ਨੇ ਆਰਟੀਕਲਸ ਲਿਖੇ ਨੇ, ਨਿਊਯਾਰਕ ਟਾਈਮਜ਼ ਨੇ, ਦਾ ਲਾਰਜੈਸਟ ਈਟਰੀ ਇਨ ਦਾ ਵਰਲਡ, 1 ਲੱਖ ਲੋਕ ਰੋਜ਼ਾਨਾ ਉੱਥੇ ਲੰਗਰ ਛਕਦੇ ਨੇ। ਔਰ ਖਾਸ ਐਤਵਾਰ ਦੇ ਮੌਕੇ ਤੇ ਗਿਣਤੀ 6 ਲੱਖ 7 ਲੱਖ ਤੱਕ ਹੁੰਦੀ ਹੈ। ਔਰ ਜਦੋਂ ਗੁਰਪੁਰਬ ਹੁੰਦੇ ਨੇ ਗੁਰੂਆਂ ਦੇ ਸਪੈਸ਼ਲ ਦਿਨ, ਤੇ ਇਹ ਗਿਣਤੀ ਫੇਰ ਮਿਲੀਅਨ ਨੂੰ ਵੀ ਕ੍ਰਾਸ ਕਰਦੀ ਹੈ। ਔਰ ਜ਼ਾਹਰ ਹੈ ਕਿ ਕਦੇ ਵੀ ਲੰਗਰ, ਗੁਰੂ ਰਾਮਦਾਸ ਲੰਗਰ ਹੋਏ ਜਾਂ ਦੁਨੀਆ 'ਚ ਕਿਤੇ ਵੀ ਲੰਗਰ ਹੋਣੇ, ਹੁਣ ਤਾਂ ਕੋਵਿਡ-19 ਦੇ ਦੌਰ 'ਚ ਦੁਨੀਆ ਭਰ ਨੇ ਗੁਰੂ ਕੀ ਦੇਗ ਦਾ ਜਲਵਾ ਦੇਖਿਆ। ਲੇਕਿਨ ਇੱਕ ਖਬਰ, ਜਿਵੇਂ ਤੁਸੀਂ ਵੀ ਕਿਹਾ, ਮਲੇਰਕੋਟਲਾ ਛੋਟਾ ਜਿਹਾ ਟਾਊਨ ਜਿੱਥੇ 80,000 ਤੋਂ 1 ਲੱਖ ਦੇ ਕਰੀਬ ਸਾਡੇ ਮੁਸਲਮਾਨ ਭਰਾ ਭੈਣਾਂ ਰਹਿੰਦੇ ਨੇ, 47 ਦੇ ਪਾਗਲਪਨ ਦੇ ਦੌਰ 'ਚ ਵੀ ਇਹ ਮਹਿਫੂਜ਼ ਰਿਹਾ। ਔਰ ਹਮੇਸ਼ਾ ਹੀ ਮਲੇਰਕੋਟਲੇ ਦੇ ਮੁਸਲਮਾਨ ਸਿੱਖ ਕੌਮ ਦੇ ਨਾਲ ਖਲੋਤੇ ਨੇ। ਕਦੇ ਅਸੀਂ ਕਰਾਂਗੇ ਕਿ ਈਵਨ ਖਾਲਿਸਤਾਨ ਦੀ ਸਟਰਗਲ ਦੇ ਵਿੱਚ ਵੀ
ਕਿਵੇਂ ਮੁਸਲਮਾਨ ਨੌਜਵਾਨਾਂ ਨੇ ਸ਼ਹੀਦੀਆਂ ਵੀ ਪਾਈਆਂ ਹੋਈਆਂ। ਔਰ ਬਹੁਤ ਵਾਰ ਕਿਉਂਕਿ ਇੰਨੇ ਕੁ ਪੀੜ ਖੁੱਲੇ ਹੋਏ ਨੇ ਵੀ ਉਹਨਾਂ ਤੇ ਫੋਕਸਡ ਗੱਲ ਨਹੀਂ ਹੁੰਦੀ। ਔਰ ਇੱਕ ਭਾਵੇਂ ਖਬਰ ਛੋਟੀ ਹੈ, ਜਿੱਥੇ 1 ਲੱਖ ਲੋਕ ਰੋਜ਼ ਖਾਂਦੇ ਨੇ ਉੱਥੇ 33 ਟਨ ਕਣਕ ਦਾ ਕੋਈ ਬਹੁਤ ਨਹੀਂ, ਲੇਕਿਨ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਪਿਆਰ ਭਰੀ ਸਦਭਾਵਨਾ, ਗੁੱਡਵਿਲ ਜੈਸਚਰ। ਔਰ ਇਹ ਡੈਲੀਗੇਸ਼ਨ ਮਲੇਰਕੋਟਲੇ ਤੋਂ ਆਉਂਦਾ ਹੈ ਔਰ ਉੱਥੇ ਉਹਨਾਂ ਨੇ ਜਿਹੜੀਆਂ ਗੱਲਾਂ ਕਹੀਆਂ, ਇਹ ਹੈ ਜਿਹੜੀ ਸਾਂਝ ਦੀ ਗੱਲ। ਔਰ ਇਹ ਖਬਰ ਚੰਡੀਗੜ੍ਹ ਡੇਟ ਲਾਈਨ ਦੇ ਨਾਲ ਹੈ ਕਿ ਭਾਈ ਸਿੱਖ ਮੁਸਲਿਮ ਸਾਂਝਾਂ ਦੇ ਨਾਂ ਥੱਲੇ ਉਹਨਾਂ ਨੇ 33 ਟਨ ਜਿੱਥੇ ਗੁਰੂ ਕੇ ਲੰਗਰ 'ਚ ਵੀਟ ਦਿੱਤੀ। ਔਰ ਇੱਕ ਪੂਰਾ ਡੈਲੀਗੇਸ਼ਨ ਜਿਹਨੂੰ ਡਾਕਟਰ ਨਸੀਰ ਅਖਤਰ ਹੈਡ ਕਰ ਰਹੇ ਸੀ, ਉਹਨਾਂ ਨੇ ਦਰਬਾਰ ਸਾਹਿਬ 'ਚ ਮੱਥਾ ਟੇਕਿਆ, ਲੰਗਰ ਛਕਿਆ। ਔਰ ਦਰਸ਼ਕ ਸਕਰੀਨ ਤੇ ਦੇਖ ਸਕਦੇ ਨੇ ਕਿ ਉਹ ਲੰਗਰ ਬੈਠ ਕੇ ਛਕ ਰਹੇ ਨੇ। ਔਰ ਮੀਡੀਆ ਨਾਲ ਗੱਲ ਕਰਦੇ ਆ ਡਾਕਟਰ ਨਸੀਰ ਅਖਤਰ ਨੇ ਕਿਹਾ ਕਿ there has been a robust relationship amongst the Muslims and Sikhs since the era of Guru Sahibans. A strong relationship between the followers of these two great religions is the need of the hour. ਕਿ ਇਹ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਜਿਵੇਂ ਗੁਰੂ ਸਾਹਿਬਾਨ ਦੇ ਵੇਲੇ ਇਹਨਾਂ ਦੋਨਾਂ ਕੌਮਾਂ ਦੀ ਸਾਂਝ ਸੀ, ਅੱਜ ਵੀ ਇਹ ਹੋਏ। ਔਰ ਉਹਨਾਂ ਨੇ ਨਾਲ ਹੀ ਕਿਹਾ ਹੀਲਿੰਗ ਦਾ ਗ੍ਰੇਟ ਕਨਸੈਪਟ ਆਫ ਲੰਗਰ। ਡਾਕਟਰ ਅਖਤਰ ਸੈਡ Muslims of Malerkotla were happy to make a little contribution in the world's largest community kitchen where free of cost food is served to every human being irrespective of his religion, caste, creed or ethnicity. ਤੇ ਅਸੀਂ ਇੱਕ ਤਿਲ ਮਾਤਰ ਇਸ ਦੇ ਵਿੱਚ ਅਰਪਣ ਕਰ ਰਹੇ ਹਾਂ, ਜਿਹੜਾ ਦੁਨੀਆ ਦਾ ਸਭ ਤੋਂ ਵੱਡਾ ਕਿਚਨ ਹੈ, ਜਿਵੇਂ ਇਸੇ ਸਟੋਰੀ 'ਚ ਹੈ। ਔਰ ਵੈਸੇ ਵੀ ਕਿ 1 ਲੱਖ ਤੋਂ ਜ਼ਿਆਦਾ ਲੋਕ ਇਹਦੇ 'ਚ ਪਾਰਟਿਸਿਪੇਟ ਕਰਦੇ ਨੇ। ਔਰ ਉਹਨਾਂ ਨੇ ਇਸ ਸਾਰੇ ਨੂੰ ਜਿਹੜਾ ਇੱਕ ਸਦਭਾਵਨਾ ਦੇ ਤੌਰ ਤੇ ਕਿਹਾ ਔਰ ਅਸੀਂ ਐਪਰੀਸ਼ੀਏਟ ਕਰਦੇ ਹਾਂ। ਔਰ ਮੈਂ ਸਮਝਦਾ ਹਾਂ ਵੀ ਸਾਡੇ ਪਾਸੇ ਵਾਲੇ ਤਾਂ ਬਹੁਤ ਸਾਰੇ ਦੇਖ ਲੈਂਦੇ ਨੇ ਖਬਰ ਵੀ, ਇਹ ਸੋਸ਼ਲ ਮੀਡੀਆ ਤੇ ਵੀ ਖਬਰ ਕਾਫੀ ਚੱਲੀ। ਪਰ ਕਿਉਂਕਿ ਸਾਡੇ ਨਾਲ ਬਹੁਤ ਸਾਰੇ ਪਾਕਿਸਤਾਨੀ ਭੈਣਾਂ ਭਰਾ ਜੁੜੇ ਹੋਏ ਨੇ ਔਰ ਉਹਨਾਂ ਤੱਕ ਵੀ ਇਹ ਸੁਨੇਹਾ ਪਹੁੰਚਣਾ ਜ਼ਰੂਰੀ ਹੈ ਕਿ ਭਾਈ ਇਹ ਜਿਹੜੀ ਸਾਂਝਾਂ ਦੀ ਗੱਲ ਹੈ ਸਿਰਫ ਜ਼ਬਾਨੀ ਕਲਾਮੀ ਨਹੀਂ, ਜਾਂ ਅਸੀਂ ਸਿਰਫ TV 84 ਦੇ ਇਸ ਫਾਰਮੈਟ ਤੇ ਗੱਲ ਨਹੀਂ ਕਰਦੇ। ਇਹ ਮੈਸੇਜ ਡੀਪ ਡਾਊਨ ਜਿਹੜਾ ਪੰਜਾਬ ਦੀ ਧਰਤੀ ਦੇ ਉੱਤੇ ਵੀ ਇਸ ਦਾ ਜਿਹੜਾ ਪਿਆਰਾ ਜਲਵਾ ਅਸੀਂ ਦੇਖ ਰਹੇ ਹਾਂ, ਸਾਂਝਾਂ ਦਾ, ਪਿਆਰ ਦਾ, ਗਲਵਕੜੀ ਦਾ। ਔਰ ਕਲੋਜ਼ਿੰਗ ਤੋਂ ਪਹਿਲਾਂ ਜਿਵੇਂ ਅਸੀਂ ਰੋਜ਼ਾਨਾ ਰੂਹਾਨੀਅਤ ਦੇ ਸੈਗਮੈਂਟ 'ਚ ਬਾਬਾ ਫਰੀਦ ਜੀ ਦੀ ਬਾਣੀ 130 ਸ਼ਲੋਕ ਉਹਨਾਂ ਦੇ ਗੁਰੂ ਗ੍ਰੰਥ ਸਾਹਿਬ 'ਚ ਨੇ, 4 ਸ਼ਬਦ ਨੇ। ਔਰ ਅੱਜ ਦੀ ਵਿਚਾਰ ਦੇ ਵਿੱਚ ਅਸੀਂ 3 ਸ਼ਲੋਕ ਬਾਬਾ ਫਰੀਦ ਜੀ ਦੇ ਵਿਚਾਰ ਲਈ ਚੁਣੇ ਨੇ। ਉਹਨਾਂ ਦੇ ਵਿੱਚ ਜਿਹੜਾ ਜ਼ਾਹਰ ਹੈ ਕਿ ਮੈਸੇਜ ਤਾਂ ਲਗਾਤਾਰਤਾ ਨਾਲ ਇੱਕੋ ਹੀ ਹੈ ਕਿ ਜ਼ਿੰਦਗੀ ਥੋੜ੍ਹ ਚਿਰੀ ਹੈ, ਜਵਾਨੀ ਲੰਘ ਰਹੀ ਹੈ, ਅੰਤ ਅਲਟੀਮੇਟ ਟਰੂਥ ਹੈ, ਮਰਨਾ ਸੱਚ ਤੇ ਜਿਉਣਾ ਝੂਠ। ਔਰ ਇਸ ਵੇਲੇ ਨੂੰ ਸੰਭਾਲ ਲਓ, ਰੱਬ ਦੀ ਯਾਦ, ਰੱਬ ਦੀ ਇਬਾਦਤ, ਇਸ ਵੱਲ ਮੁੜੋ। ਬਾਕੀ ਐਸ਼ੋ ਇਸ਼ਰਤ ਰੰਗ ਤਮਾਸ਼ੇ ਉਹਦੇ ਬਾਰੇ ਤਾਂ ਜਿਵੇਂ ਉਹ ਧਨੀ ਰਾਮ ਚਾਤਰਕ ਨੇ ਕਿਹਾ ਕਿ ਅੱਖੀਂ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ, ਕਿ ਭਾਈ ਇਹ ਜਿਹੜਾ ਰੱਜਦੀਆਂ ਨਹੀਂ ਨੇ। ਹਾਲਾਂ ਇੱਥੇ ਵੀ ਇਹ ਸ਼ਾਇਦ ਉਹਦੀ ਕੋਟ ਨਾ ਹੋਏ, ਪਰ ਇਹੋ ਜਿਹੇ ਵੀ ਨੇ ਜਿਹੜੇ ਉਹ ਕਹਿੰਦੇ ਨੇ ਕਿ ਭਾਈ ਇਹ ਜੱਗ ਮਿੱਠਾ ਅਗਲਾ ਕਿਨ ਡਿੱਠਾ। ਜੀ ਇਹੀ ਮਿੱਠਾ ਹੈ, ਅੱਗੇ ਵਾਲਾ ਕੌਣ ਦੱਸਣ ਆਇਆ। ਪਰ ਇਹ ਸਾਡੇ ਰੂਹਾਨੀ ਪੈਗੰਬਰ, ਰੂਹਾਨੀ ਸਾਡੇ ਆਗੂ ਔਰ ਸਾਡੇ ਮੁਰਸ਼ਦ, ਸਾਡੇ ਗੁਰੂ ਫਕੀਰ ਸਾਨੂੰ ਜ਼ਿੰਦਗੀ ਦੀ ਹਕੀਕਤ ਜਿਨ੍ਹਾਂ ਨੇ ਉਹਨੂੰ ਰੀਅਲਾਈਜ਼ ਕੀਤਾ, ਜਿਨ੍ਹਾਂ ਦੇ ਅੰਦਰ ਰੱਬ ਦੇ ਨੂਰ ਨਾਲ ਰੋਸ਼ਨਾਏ ਹੋਏ ਨੇ, ਜਿਨ੍ਹਾਂ ਨੇ ਉਹ ਰੀਅਲਾਈਜ਼ੇਸ਼ਨ ਕੀਤੀ ਹੈ, ਰੱਬ ਨੂੰ ਪਾਇਆ ਹੋਇਆ ਹੈ, ਪੁੱਗੇ ਹੋਏ ਨੇ, ਪੁੱਜੇ ਹੋਏ ਨੇ। ਔਰ ਉਹਨਾਂ ਦਾ ਪਹਿਲਾ ਸ਼ਲੋਕ ਹੈ ਬਾਬਾ ਫਰੀਦ ਜੀ ਦਾ ਜਿਹੜਾ ਅਸੀਂ ਵਿਚਾਰ ਰਹੇ ਹਾਂ। ਫਰੀਦਾ ਸਿਰ ਪਲਿਆ ਦਾੜੀ ਪਲੀ, ਮੁੱਛਾਂ ਭੀ ਪਲੀਆਂ, ਰੇ ਮਨ ਗਹਿਲੇ ਬਾਵਲੇ, ਰੇ ਮਨ ਗਹਿਲੇ ਬਾਵਲੇ, ਮਾਣੇ ਕਿਆ ਰਲੀਆਂ। ਹੁਣ ਪੜਨਾ, ਜਿਵੇਂ ਅਸੀਂ ਕੋਈ ਗੱਭਰੂ ਹੋ ਜਾਂਦਾ ਤਾਂ ਕਹਿੰਦੇ ਪਲ ਗਿਆ, ਤੇ ਉਹਨਾਂ ਕਿਹਾ ਕਿ ਜਦੋਂ ਹੁਣ ਵਾਲ ਚਿੱਟੇ ਹੋ ਜਾਣ, ਦਾੜੀ ਸਿਰ ਚਿੱਟਾ ਹੋ ਜਾਏ, ਮਤਲਬ ਤੂੰ ਹੁਣ ਪਲ ਗਿਆ। ਮਤਲਬ ਇਹ ਹੈ ਕਿ ਹੁਣ ਇਸ ਤੋਂ ਅੱਗੇ ਕੋਈ ਰੰਗ ਨਹੀਂ ਆਣਾ। ਕਾਲੇ ਤੋਂ ਚਿੱਟਾ, ਅਣਦਾੜੀਏ ਤੋਂ ਦਾੜੀ ਆਈ, ਰੰਗ ਕਾਲੇ ਸੀ ਫਿਰ ਚਿੱਟਾ ਹੋ ਗਿਆ। ਔਰ ਬਾਬਾ ਫਰੀਦ ਕਹਿੰਦੇ ਨੇ ਕਿ ਫਰੀਦਾ ਸਿਰ ਪਲਿਆ, ਸਿਰ ਵੀ ਚਿੱਟਾ ਹੋ ਗਿਆ, ਦਾੜੀ ਪਲੀ, ਉਹ ਵੀ ਦਾੜੀ ਵੀ ਚਿੱਟੀ ਹੋ ਗਈ, ਮੁੱਛਾਂ ਵੀ ਪਲੀਆਂ, ਉਹ ਵੀ ਚਿੱਟੀਆਂ ਹੋ ਗਈਆਂ। ਰੇ ਮਨ ਗਹਿਲੇ ਬਾਵਲੇ, ਬਾਵਲਾ ਹੁੰਦਾ ਕਮਲਾ, ਸ਼ਦਾਈ,
ਔਰ ਇਹ ਗੈਲੇ ਸੁੱਤੇ ਹੋਏ ਕਿ हे ਗਾਫਲ, हे ਮੇਰੇ ਸੁੱਤੇ ਹੋਏ ਮਨ, ਤੈਨੂੰ ਕਿਉਂ ਇਹ ਯਾਦ ਨਹੀਂ ਹੈ ਕਿ ਤੂੰ ਮਾਣੇ ਕਿਆ ਰਲੀਆਂ, ਤੂੰ ਕਿਹੜੀਆਂ ਦੁਨਿਆਵੀ ਰੰਗ ਰਲੀਆਂ 'ਚ ਫਸਿਆ ਹੋਇਆ ਹੈ। ਅੱਛਾ। ਔਰ ਅਗਲਾ ਸ਼ਲੋਕ ਵੀ ਇਸੇ ਨੂੰ ਹੀ, ਇਸੇ ਤੇ, ਕਿਉਂਕਿ ਇਹ ਇੱਕ ਅੰਦਾਜ਼ ਹੈ ਜਦੋਂ ਅਸੀਂ ਫਕੀਰੀ ਦਾ ਜਾਂ ਰੂਹਾਨੀਅਤ ਦਾ ਦੇਖਦੇ ਹਾਂ ਕਿ ਕੋਈ ਚੀਜ਼ ਜਿਹਨੂੰ ਕਹਿੰਦੇ ਕੁੱਟ-ਕੁੱਟ ਕੇ ਭਰਨਾ, ਉਹ ਤਾਂ ਸਮਝਾਉਣ ਦੀ ਕੋਸ਼ਿਸ਼ ਕਰਦੇ ਨੇ, ਅਦਰਵਾਈਜ਼ ਤਾਂ ਇੱਕ ਗੱਲ ਨਾਲ ਹੀ ਸਮਝ ਆ ਜਾਏ, ਪਰ ਜਦੋਂ ਫਿਰ ਅਸੀਂ ਖੱਬੇ ਸੇ ਫਿਰ ਉਹ ਯਾਦ ਕਰਵਾਉਂਦੇ ਨੇ, ਫਰੀਦਾ ਕੋਠੇ ਧੁੱਕਣ ਕੇ ਤੜਾ ਪਿਰ ਨੀਂਦੜੀ ਨਿਵਾਰ, ਜੋ ਦੇਹ ਲੱਦੇ ਗਾਣਵੇ ਗਏ ਵਿਲਾੜ ਵਿਲਾੜ। ਅੱਛਾ। ਹੁਣ ਬਹੁਤ ਵਾਰ ਕੁਝ ਲੋਕ ਕੋਠਾ ਕਿੰਨਾ ਕੁ ਹੁੰਦਾ, ਉਹਨਾਂ ਕਿਹਾ ਵੀ ਇਹ ਤੇਰੀ ਜ਼ਿੰਦਗੀ ਜਿੰਨੀ ਕੁ ਤੂੰ ਜੀ ਲਈ ਜਾਂ ਜਿੰਨੀ ਕੁ ਹੈ ਇਵੇਂ ਹੀ ਹੈ, ਕੋਠੇ ਦੇ ਉੱਤੇ ਕਿੰਨਾ ਕੁ ਦੌੜ ਲਏਗਾ। ਮਤਲਬ ਇਹ ਹੈ ਕਿ ਅਲਟੀਮੇਟਲੀ ਇਹ ਜ਼ਿੰਦਗੀ ਦਾ ਇੱਕ ਲਿਮਿਟੇਸ਼ਨ ਹੈ, ਉਸ ਤੋਂ ਬਿਯੋਂਡ ਨਹੀਂ ਜਾਣੀ। ਔਰ ਇਹ ਜਿਹੜਾ ਫਰੀਦਾ ਕੋਠੇ ਧੱਕਣ ਕੇ ਤੜਾ, ਧੱਕਣ ਹੁੰਦਾ ਦੌੜਨਾ, ਇਸ ਤੋਂ ਹੀ ਧਾਵਕ ਦੌੜਨ ਵਾਲਾ, ਕਿ ਭਾਈ ਕਿੰਨਾ ਕੁ ਇਸ ਦੇ ਵਿੱਚ ਇਸ ਜ਼ਿੰਦਗੀ ਨੂੰ ਤੂੰ ਮਾਣ ਲਏਗਾ। ਫਰੀਦਾ ਕੋਠੇ ਧੱਕਣ ਕੇ ਤੜਾ ਪਿਰ ਨੀਂਦੜੀ ਨਿਵਾਰ, ਪਿਰ ਹੈ ਪਿਆਰਾ ਸ਼ੌ, ਕਿ ਸ਼ੌ ਨੂੰ ਮਿਲਣ ਦਾ ਤੈਨੂੰ ਕਿਉਂ ਚਾਅ ਨਹੀਂ ਹੈ, ਰੱਬ ਨਾਲ ਮਿਲਣ ਦਾ, ਰੱਬ ਨਾਲ ਗੱਲਾਂ ਕਰਨ ਦਾ ਤੈਨੂੰ ਕਿਉਂ ਚਾਅ ਨਹੀਂ ਹੈ, ਤੂੰ ਕਿਉਂ ਨੀਂਦ ਦੇ ਵਿੱਚ ਸੁੱਤਾ ਹੋਇਆ ਹੈ। ਇਹ ਗਫਲਤ ਦੀ ਨੀਂਦ ਹੈ, ਨੀਂਦ ਫਿਜ਼ੀਕਲ ਨੀਂਦ ਨਹੀਂ ਹੈ, ਉਹ ਤਾਂ 6-7 ਘੰਟੇ ਜ਼ਰੂਰੀ ਹੈ। ਇਹ ਜਿਹੜੀ ਮੋਹ ਮਾਇਆ ਦੀ ਨੀਂਦ ਹੈ, ਜਿਹੜੀ ਰੰਗ ਤਮਾਸ਼ਿਆਂ ਦੀ ਨੀਂਦ ਹੈ, ਜਿਹੜੀ ਤੁਸੀਂ ਉਰਲੇ ਸੁਪਨੇ ਨੂੰ ਹਕੀਕਤ ਸਮਝ ਕੇ ਜਿਸ ਨੂੰ ਜਿਉਂਦੇ ਹੋ, ਉਹਨਾਂ ਨੇ ਕਿਹਾ ਜੋ ਦੇ ਲੱਦੇ ਗਾਣਵੇ, ਕਿ ਭਾਈ ਇਹ ਤੇਰੇ ਹੁਣ ਦਿਨ ਗਿਣਵੇਂ ਨੇ, ਜਿੰਨੀ ਕਿ ਜ਼ਿੰਦਗੀ ਬੀਤ ਗਈ, ਬਾਕੀ ਕਿੰਨੇ ਕੁ ਨੇ, ਔਰ ਗਏ ਵਿਲਾੜ ਵਿਲਾੜ, ਫਿਰ ਉਹ ਵਕਤ ਵੀ ਆਏਗਾ ਕਿ ਭਾਈ ਇਹ ਮੁੱਕ ਜਾਣੇ ਨੇ ਵਿਲਾੜ ਵਿਲਾੜ ਛਾਲਾ ਮਾਰ ਕੇ, ਕਿ ਇਹ ਦਿਨ ਵੀ ਜਿਵੇਂ ਪਿਛਲੀ ਜ਼ਿੰਦਗੀ ਦਾ ਪਤਾ ਨਹੀਂ ਕਿਵੇਂ ਬੀਤ ਗਈ, ਜਿਨ੍ਹਾਂ ਉਮਰਾਂ 'ਚ ਆ ਕੇ ਅਸੀਂ ਬੈਠੇ ਹਾਂ, ਪਿੱਛੇ ਮੁੜ ਕੇ ਦੇਖੋ ਲੱਗਦਾ ਹੀ ਨਹੀਂ ਕਿ ਭਾਈ ਇੰਨੀ ਜ਼ਿੰਦਗੀ ਕੀ ਕੀਤਾ, ਬੰਦਾ ਕਹਿੰਦਾ ਕੀ ਖੱਟਿਆ। ਔਰ ਜ਼ਾਹਰ ਹੈ ਇਹੀ ਬਾਬਾ ਫਰੀਦ ਯਾਦ ਕਰਵਾ ਰਹੇ ਨੇ। ਔਰ ਅਖੀਰਲਾ ਸ਼ਲੋਕ ਹੈ ਜਿਹੜਾ, ਜੋ ਕੁਛ ਅਸੀਂ ਇਸ ਦੁਨੀਆ 'ਚ ਜ਼ਿੰਦਗੀ 'ਚ ਜਿਉਂਦੇ ਹਾਂ, ਵੱਡੇ ਘਰ ਬਣਾ ਲੈਂਦੇ ਹਾਂ, ਵੱਡੇ ਵੱਡੇ ਜਿਹੜਾ ਉਹ ਚੰਗੀਆਂ ਸੁੱਖ ਸਹੂਲਤਾਂ ਲੈ ਲੈਂਦੇ ਆ, ਤੇ ਬਾਬਾ ਫਰੀਦ ਕਹਿੰਦੇ ਨੇ ਫਰੀਦਾ ਕੋਠੇ ਮੰਡਪ ਮਾੜੀਆਂ, ਹੁਣ ਮੰਡਪ ਹੁੰਦਾ ਹੈ ਮਹਿਲ, ਮਾੜੀ ਹੁੰਦਾ ਚੁਬਾਰਕ, ਫਰੀਦਾ ਕੋਠੇ ਮੰਡਪ ਮਾੜੀਆਂ, ਇਹ ਤਾਂ ਨਾ ਲਾਏ ਚਿੱਤ, ਮਿੱਟੀ ਪਈ ਅਤੋਲਵੀ, ਕੋਏ ਨਾ ਹੋਸੀ ਮਿੱਤ। ਕਿ ਬਾਬਾ ਫਰੀਦ ਕਹਿੰਦੇ ਨੇ ਕਿ ਭਾਈ ਇਹ ਤੇਰੇ ਜਿਹੜੇ ਘਰ ਨੇ, ਮਹਿਲ ਮਾੜੀਆਂ ਨੇ, ਇਹਨਾਂ ਦੇ ਨਾਲ ਹੀ ਚਿੱਤ ਨਾ ਜੋੜ, ਇਹਨਾਂ 'ਚ ਹੀ ਫਸ ਕੇ ਨਾ ਰਹਿ ਜਾ, ਕਿ ਜਦੋਂ ਤੂੰ ਮਰੇਗਾ, ਜਿਹੜੀ ਤੇਰੀ ਕਬਰ ਦੇ ਉੱਤੇ ਮਿੱਟੀ ਪਏਗੀ, ਉਦੋਂ ਤਾਂ ਕੋਈ ਤੇਰੇ ਸਾਥ ਨਹੀਂ ਹੋਣਾ, ਔਰ ਉਹ ਮਿੱਟੀ ਦਾ ਹੀ ਢੇਰ ਹੋਣਾ। ਸੋ ਜੇ ਤੇਰੇ ਵਜੂਦ ਨੇ ਵੀ, ਤੇਰੇ ਸਰੀਰ ਨੇ ਵੀ ਮਿੱਟੀ ਹੋਣਾ, ਤੇਰੇ ਉੱਤੇ ਵੀ ਮਿੱਟੀ ਪੈਣੀ ਹੈ, ਤੇ ਫਿਰ ਮਿੱਟੀ ਪਈ ਅਤੋਲ ਵੀ, ਕੋਏ ਨਾ ਹੋਸੀ ਮਿੱਤ, ਤੇਰੇ ਨਾਲ ਕਿਸੇ ਨੇ ਨਹੀਂ ਖਲੋਣਾ, ਕਿਸੇ ਨੇ ਤੇਰਾ ਸਾਥ ਨਹੀਂ ਦੇਣਾ। ਸੋ ਇਹ ਹੁਣ ਤਿੰਨੋਂ ਹੀ ਸਲੋਕ, ਪਹਿਲਾਂ ਸਰੀਰ ਨੂੰ ਯਾਦ ਕਰਵਾਇਆ ਕਿ ਭਾਈ ਤੇਰੀ ਸਿਰ ਵੀ ਜਿਹੜਾ ਉਹ ਚਿੱਟਾ ਹੋ ਗਿਆ, ਦਾੜੀ ਵੀ, ਮੁੱਛਾਂ ਵੀ ਪੱਕ ਗਈਆਂ, ਜਿਹੜਾ ਉਹਨਾਂ ਨੇ ਕਿਹਾ ਕਿ ਭਾਈ ਪਲ ਗਿਆ ਇਹ, ਔਰ ਫਿਰ ਵੀ ਤੈਨੂੰ ਇਹ ਯਾਦ ਨਹੀਂ ਹੈ ਕਿ ਭਾਈ ਅਖੀਰ ਆਉਣਾ ਔਰ ਤੂੰ ਇਹਦੇ 'ਚ ਫਸਿਆ ਹੋਇਆ। ਫਿਰ ਉਹਨਾਂ ਨੇ ਇਹ ਕਿਹਾ ਕਿ ਭਾਈ ਦਿਨ ਜਿਹੜਾ ਜਿਵੇਂ ਕੋਠੇ ਦੇ ਉੱਤੇ ਕਿੰਨੀ ਕੁ ਦੌੜ ਹੁੰਦੀ ਹੈ, ਔਰ ਜ਼ਿੰਦਗੀ ਤੇਰੀ ਇਵੇਂ ਬੀਤ ਰਹੀ ਹੈ, ਤੇਰੀ ਜ਼ਿੰਦਗੀ ਦੇ ਵਰੇ ਜਿਵੇਂ ਕੋਈ ਛਾਲ ਮਾਰ ਮਾਰ ਕੇ ਜਾਂਦਾ ਹੈ, ਵੀ ਹੁਣ ਥੋੜੀਆਂ ਛਾਲਾਂ ਰਹਿ ਗਈਆਂ, ਤੇਰਾ ਐਂਡ ਆ ਗਿਆ। ਔਰ ਫਿਰ ਬਾਬਾ ਫਰੀਦ ਕਬਰ ਤੱਕ ਪਹੁੰਚਾ ਦਿੱਤਾ ਉਹਨਾਂ ਨੇ ਕਿ ਵੀ ਤੂੰ ਤਾਂ ਜ਼ਿੰਦਗੀ ਕੋਠੇ ਮੰਡਪ ਮਾੜੀਆਂ ਦੇ ਵਿੱਚ ਲਾਈ, ਪਰ ਤੈਨੂੰ ਕਦੇ ਇਹ ਚਿੱਤ ਨਹੀਂ ਆਇਆ ਵੀ ਇੱਕ ਦਿਨ ਉਹ ਆਣਾ ਵੀ ਤੂੰ ਵੀ ਮਿੱਟੀ ਹੋਣਾ, ਤੇ ਤੇਰੇ ਉੱਤੇ ਵੀ ਜਿਹੜੀ ਅਤੋਲਵੀ ਮਿੱਟੀ ਪਈ ਹੋਣੀ ਹੈ। ਤੇ ਜੇ ਇਹ ਸਭ ਸਮਝ ਕੇ ਵੀ ਅਸੀਂ ਇਹ ਕਹੀਏ ਕਿ ਵੀ ਨਹੀਂ ਨਹੀਂ ਇਹ ਤਾਂ ਅਸੀਂ ਇਹਦਾ ਹਿੱਸਾ ਨਹੀਂ ਹੋਣਾ, ਜਿਹੜੇ ਬਹੁਤ ਸਾਰੇ, ਜਦੋਂ ਮੈਂ ਗੁਰੂ ਤੇਗ ਬਹਾਦਰ ਸਾਹਿਬ ਦਾ ਇਹ ਸ਼ਲੋਕ ਰਿਮਾਈਂਡ ਕਰਵਾਉਂਦਾ, ਪਿਛਲੇ ਹਫਤੇ ਵੀ ਜਦੋਂ ਸਰਦਾਰ ਹਰਬੰਸ ਸਿੰਘ ਭਾਰਤ ਜੋ ਉਹਨਾਂ ਦੀ ਸਿੰਘਣੀ ਸਾਹਿਬਾਂ ਨੇ ਚੜ੍ਹਾਈ ਕੀਤੀ ਤੇ ਆਪਣੀ ਪ੍ਰੈਜੈਂਟੇਸ਼ਨ, ਮੈਨੂੰ ਇਹ ਬਹੁਤ ਚੰਗਾ ਲੱਗਦਾ ਹੈ ਸ਼ਲੋਕ, ਕਿਉਂਕਿ ਇਹ ਸਾਡੀ ਹਕੀਕਤ ਹੈ, ਸਾਡੇ ਸਭ ਦੀ, ਜਿਹਦੇ 'ਚ ਗੁਰੂ ਸਾਹਿਬ ਨੇ ਫਰਮਾਇਆ, ਸਾਧੋ ਰਚਨਾ ਰਾਮ ਬਣਾਈ, ਇੱਕ ਬਿਨਸੈ ਇੱਕ ਅਸਥਿਰ ਮਾਨੈ, ਅਚਰਜ ਲਖਿਓ ਨਾ ਜਾਏ। ਕਿ ਸਰਪ੍ਰਾਈਜ਼ ਐਲੀਮੈਂਟ ਕੀ ਹੈ ਦੁਨੀਆ ਦਾ? ਗੁਰੂ ਸਾਹਿਬ ਕਹਿੰਦੇ ਨੇ ਭਲੇ ਲੋਕੋ ਸਾਧੂਓ ਦੇਖੋ, ਇਹ ਰਚਨਾ
ਇਹ ਸਾਰੀ ਕ੍ਰੀਏਸ਼ਨ ਉਸ ਰੱਬ ਨੇ ਕੀਤੀ, ਰਮਿਆ ਹੋਇਆ ਜਿਹੜਾ ਓਮਨੀ ਪ੍ਰੈਜ਼ੈਂਟ ਰੱਬ ਹੈ, ਅੱਛਾ। ਖੁਦਾ ਹੈ। ਪਰ ਇਹਦੇ ਚ ਅਸਚਰਜ ਕੀ ਹੈ, ਇੱਕ ਬਿਨਸ ਹੈ, ਇੱਕ ਮਰ ਰਿਹਾ, ਡਿਸਟਰੋਏ ਹੋ ਰਿਹਾ, ਜਿਹੜਾ ਦੂਜਾ ਕੋਲ ਖਲੋਤਾ ਹੈ ਇੱਕ ਅਸਥਿਰ ਮਨ ਹੈ, ਉਹ ਕਹਿੰਦਾ ਮੈਂ ਨਹੀਂ ਮਰਨਾ। ਅਚਰਜ ਲਖਿਓ ਨਾ ਜਾਏ। ਜਿਹੜਾ ਮੋਸਟ ਸਰਪ੍ਰਾਈਜ਼ ਐਲੀਮੈਂਟ ਹੈ ਇਸ ਸਾਰੀ ਕ੍ਰੀਏਸ਼ਨ ਦਾ, ਅਸੀਂ ਦੇਖ ਰਹੇ ਹਾਂ ਕਿ ਇਨੀ ਲੋਇਨੀ ਦੇਖਦੇ ਆ, ਕੇਤੀ ਚੱਲ ਗਈ। ਬਾਬਾ ਫਰੀਦ ਹੀ ਕਹਿੰਦੇ ਨੇ ਕਿ ਫਰੀਦਾ ਸਭੋ ਆਪੋ ਆਪਣੀ ਮੈਂ ਆਪਣੀ, ਮੇਰੀਆਂ ਅੱਖਾਂ ਦੇਖ ਰਹੀਆਂ ਨੇ ਕਿ ਕਿਵੇਂ ਸੰਸਾਰ ਤੁਰਿਆ ਜਾਂਦਾ ਹੈ, ਪਰ ਸਾਰਿਆਂ ਨੂੰ ਆਪੋ ਆਪਣੀ ਪਈ ਹੋਈ ਹੈ। ਹਕੀਕਤ ਦੇ ਨਾਲ ਅਸੀਂ ਜੁੜਨ ਤੋਂ ਇਨਕਾਰੀ ਹਾਂ। ਇਹ ਅੱਜ ਦਾ ਵਿਚਾਰ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਸਾਨੂੰ ਆਪਣੀ ਰਾਏ ਤੇ ਸੁਝਾਅ ਭੇਜੇ ਨੇ ਤਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ SOS@tvg4.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।